ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ नमो नमः। जी डॉक्टर साहब जी आनू प्रोग्राम सचो सच विच बहुत धन्यवाद। जी डॉक्टर साहब अज 10 मार्च 2025 27 फग्गन नानकशाही संमत 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਨ ਕੇਬਲ ਵੈਲਫਰਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਸਮਾਤ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਉਹ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ। ਸੋ ਵਿਊਅਰਸ ਜਿਸ ਤਰ੍ਹਾਂ ਕਿ ਆਪਾਂ ਆਪਣੇ ਸ਼ੁਰੂਆਤ ਕਰਦੇ ਹਾਂ ਆਪਣੇ ਪ੍ਰੋਗਰਾਮ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਤੋਂ ਮਲਿਕ ਸਾਹਿਬ ਅਤੇ ਉਹਨਾਂ ਦੀ ਫੈਮਿਲੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਸ਼ਲਾਘਾ ਕੀਤੀ ਹੈ ਔਰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਜਿਹੜੇ ਤੁਸੀਂ ਟੀਵੀ 84 ਦੀ ਸਪੋਰਟ ਕਰੋ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਮਲਿਕ ਸਾਹਿਬ ਅਤੇ ਉਹਨਾਂ ਦੀ ਫੈਮਿਲੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੇ ਪ੍ਰੈਜ਼ੀਡੈਂਟ ਟਰੰਪ ਵੱਲੋਂ ਭਾਰਤ ਨੂੰ ਰਗੜਿਆਂ ਦਾ ਸਿਲਸਿਲਾ ਜਿਹੜਾ ਬਰਾਬਰ ਜਾਰੀ ਹੈ ਔਰ ਟਰੰਪ ਨੇ ਪਿਛਲੇ ਹਫਤੇ ਵਿੱਚ ਤੀਸਰੀ ਵਾਰ ਇਹ ਦੁਹਰਾਇਆ ਹੈ ਕਿ ਮੈਂ ਚੰਗੀ ਤਰ੍ਹਾਂ ਐਕਸਪੋਜ਼ ਕੀਤਾ ਹੈ ਭਾਰਤ ਨੂੰ ਔਰ ਹੁਣ ਭਾਰਤ ਬਹੁਤ ਸਾਰੀਆਂ ਚੀਜ਼ਾਂ ਤੇ ਟੈਰਿਫ ਘੱਟ ਕਰਨ ਤੇ ਰਾਜ਼ੀ ਹੋ ਗਿਆ ਔਰ ਟਰੰਪ ਵੱਲੋਂ ਇਹ ਉਦੋਂ ਕਿਹਾ ਗਿਆ ਜਦੋਂ ਕਿ ਭਾਰਤ ਦਾ ਵਪਾਰ ਮੰਤਰੀ ਪਿਊਸ਼ ਗੋਇਲ ਵਾਸ਼ਿੰਗਟਨ ਵਿੱਚ ਮੌਜੂਦ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਮਲਕ ਸਾਹਿਬ ਤੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜੀ ਵੈਸੇ ਉਹਨਾਂ ਨੂੰ ਇਹ ਗੱਲ ਪਸੰਦ ਨਹੀਂ ਆਏਗੀ ਹਾਲਾਂਕਿ ਇਸ ਲਈ ਮੈਂ ਉਹਨਾਂ ਦਾ ਫਸਟ ਨੇਮ ਨਹੀਂ ਲਿਆ ਕਿਉਂਕਿ ਉਹ ਵੀ ਨਿਸ਼ਕਾਮ ਰੂਪ ਦੇ ਵਿੱਚ ਹਰ ਉਸ ਪੰਥਕ ਜਥੇਬੰਦੀ ਨੂੰ ਆਰਥਿਕ ਮਦਦ ਦਿੰਦੇ ਨੇ ਜਿਹੜੇ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਦੇ ਨੇ ਔਰ ਉਹ ਰੈਗੂਲਰ ਸਾਡੇ ਡੋਨਰ ਨੇ ਔਰ ਕਦੇ ਵੀ ਉਹ ਨਹੀਂ ਚਾਹੁੰਦੇ ਕਿ ਉਹਨਾਂ ਦਾ ਜਿਹੜਾ ਈਵਨ ਮੈਂਸ਼ਨ ਵੀ ਹੋਏ ਪਰ ਮੈਨੂੰ ਆਪਣਾ ਮੇਰੀ ਕੌਨਸ਼ੀਅਸ ਇਹ ਕਹਿੰਦੀ ਸੀ ਕਿ ਭਾਈ ਨਹੀਂ ਇਹ ਵੀ ਕਿਉਂਕਿ ਅਸੀਂ ਇੱਕ ਜਿੱਥੇ ਕੌਮੀ ਨਿਸ਼ਾਨੇ ਦੇ ਲਈ ਲਗਭਗ 12-13 ਸਾਲ ਪਹਿਲਾਂ ਇੱਕ ਉਦੇਸ਼ ਲੈ ਕੇ ਤੁਰੇ ਉਦੋਂ ਇਸ ਗੱਲ ਦਾ ਬਹੁਤਾ ਪਤਾ ਵੀ ਨਹੀਂ ਸੀ ਕਿ ਭਾਈ ਇਹ ਕਿਹੋ ਜਿਹਾ ਆਰਥਿਕ ਤੰਗਦਸਤੀਆਂ ਵਾਲਾ ਰਸਤਾ ਵੀ ਹੈ ਲੇਕਿਨ ਇਹ ਗੁਰੂ ਦੀ ਰਹਿਮਤ ਨਾਲ ਔਰ ਟੀਵੀ 84 ਦੇ ਵਿਊਅਰਸ ਪੰਥ ਦਰਦੀਆਂ ਦਾ ਸਹਿਯੋਗ ਹੀ ਹੈ ਕਿ ਅਸੀਂ ਇਸ ਨੂੰ ਹੁਣ ਤੱਕ ਇੱਥੋਂ ਤੱਕ ਖਿੱਚ ਕੇ ਲੈ ਆਏ ਔਰ ਅਸੀਂ ਇਹ ਗੁਜ਼ਾਰਿਸ਼ ਵੀ ਕਰਾਂਗੇ ਕਿ ਵੀ ਸਾਡਾ ਕ੍ਰਾਈਸਿਸ ਬਰਾਬਰ ਜਾਰੀ ਹੈ ਜੀ। ਅਸੀਂ ਇਸ ਨੂੰ ਐਕਸਪੈਂਡ ਕਰਨਾ ਚਾਹੁੰਦੇ ਹਾਂ ਟੀਵੀ 84 ਦੇ ਫਾਰਮੈਟ ਨੂੰ YouTube ਵੱਲੋਂ ਰੈਗੂਲਰ ਰੈਸਟ੍ਰਿਕਸ਼ਨਸ ਡੀਮੋਨੇਟਾਈਜੇਸ਼ਨ ਵੀ ਹੈ ਜਿਹੜੀ ਥੋੜੀ ਬਹੁਤ ਇਨਕਮ ਉਹਨਾਂ ਵੱਲੋਂ ਸੀ ਉਹ ਵੀ ਉਹਨਾਂ ਨੇ ਪਿਛਲੇ ਕਈ ਮਹੀਨਿਆਂ ਤੋਂ ਨਵੰਬਰ ਪਿਛਲੇ ਵਰੇ ਦੇ ਜਿਹੜੀਆਂ ਨੇ 2-3 ਸਟ੍ਰਾਈਕਸ ਲਾ ਕੇ ਬੰਦ ਕੀਤੀ ਹੋਈ ਹੈ ਤੇ ਹੋਰ ਕੋਈ ਜਿਹੜਾ ਕਿਸੇ ਪੈਮਾਨੇ ਦੇ ਉੱਤੇ ਅਸੀਂ ਕਿਸੇ ਤੋਂ ਤਵੱਕੁ ਵੀ ਨਹੀਂ ਕਰਦੇ। ਜਿਵੇਂ ਮੈਂ ਪਹਿਲਾਂ ਹੀ ਕਿਹਾ ਵੀ ਜੇ ਅਸੀਂ ਚੰਦ ਲੋਕਾਂ ਦੀ ਸ਼ੈਲਟਰ 'ਚ ਜਾਂਦੇ ਹਾਂ ਜਿਨ੍ਹਾਂ ਨੂੰ ਆਪਣਾ ਨਾਮ ਦੇਖਣ ਦਾ ਸ਼ੌਕ ਹੈ ਤੇ ਫਿਰ ਕੌਮੀ ਨਿਸ਼ਾਨੇ ਜਾਂ ਇਸ ਪਾਲਿਸੀ ਦੇ ਨਾਲ ਕੰਪਰੋਮਾਈਜ਼ ਹੋਏਗਾ। ਇਸ ਲਈ ਅਸੀਂ ਇੱਕ ਵਾਰ ਫਿਰ ਇਹ ਖੁੱਲੀ ਅਪੀਲ ਵੀ ਕਰਦੇ ਹਾਂ ਕਿ ਅਸੀਂ ਸ਼ਾਰਟ ਆਫ ਫੰਡਸ ਹੈ ਔਰ ਮੁੱਢਲੇ ਸਾਡੇ
ਜੇ ਖਰਚੇ ਜਾਰੀ ਨਹੀਂ ਰਹਿ ਸਕਣਗੇ ਤਾਂ ਸਾਡੇ ਲਈ ਇਹਨੂੰ ਕੰਟੀਨਿਊ ਕਰਨਾ ਔਖਾ ਹੋਏਗਾ ਜੀ। ਸੋ ਜਿਹੜੇ ਨਿਸ਼ਕਾਮ ਵੀਰ ਭੈਣਾਂ ਮਲਕ ਸਾਹਿਬ ਵਰਗੇ ਸੇਵਾ ਕਰਦੇ ਨੇ ਉਹਨਾਂ ਦਾ ਅਸੀਂ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੇ ਹਾਂ। ਇਸ ਵੇਲੇ ਦੁਨੀਆ ਦੇ ਵਿੱਚ ਬੇਸ਼ੱਕ ਚੱਲ ਤਾਂ ਕਈ ਕੁਛ ਰਿਹਾ ਹੈ, ਇਹ ਤਾਂ ਨਹੀਂ ਹੈ ਜਿਸ ਪਲੈਨਟ ਦੇ ਉੱਤੇ 8 ਬਿਲੀਅਨ ਲੋਕ ਵਸਦੇ ਨੇ ਉੱਥੇ 24 ਘੰਟਿਆਂ ਦਾ ਦਿਨ ਹੁੰਦਾ ਹੈ ਤੇ ਕੁਛ ਨਾ ਕੁਛ ਵਾਪਰ ਨਾ ਰਿਹਾ ਹੋਏ। ਸਿਆਸੀ ਤੌਰ ਦੇ ਉੱਤੇ ਵੀ ਕਿਤੇ ਚੋਣਾਂ ਹੁੰਦੀਆਂ ਨੇ, ਕਿਤੇ ਕਿਸੇ ਪਾਰਟੀ ਨੂੰ ਜਿਵੇਂ ਰੋਮਾਨੀਆ ਦੇ ਵਿੱਚ ਐਕਸਟ੍ਰੀਮ ਰਾਈਟ ਪਾਰਟੀ ਨੂੰ ਬਾਹਰ ਕੱਢ ਦਿੱਤਾ ਗਿਆ ਰੇਸ ਚੋਂ। ਇਸੇ ਤਰ੍ਹਾਂ ਕਿਤੇ ਫਲੱਡਸ ਵੀ ਨੇ, ਫਾਇਰਸ ਵੀ ਨੇ, ਦੁਰਘਟਨਾਵਾਂ ਵੀ ਨੇ। ਭਾਰਤ ਦੇ ਵਿੱਚ ਕੋਈ ਟਨਲ 'ਚ ਕਿਤੇ ਫਸਿਆ, ਕਿਤੇ ਕੋਈ ਹੋਰ ਚੱਲ ਰਿਹਾ। ਲੇਕਿਨ ਜਿਵੇਂ ਇੱਕ ਸੈਂਟਰ ਹੁੰਦਾ ਹੈ ਕਿਸੇ ਚੀਜ਼ ਦਾ, ਇਸ ਵੇਲੇ ਪਿਛਲੇ ਆਲਮੋਸਟ 20 ਜਨਵਰੀ ਤੋਂ ਬਾਅਦ ਹੀ ਜੇ ਕਹਿਣਾ ਹੋਏ ਕਿ ਵਰਲਡ ਪੋਲੀਟਿਕਸ ਇੱਕ ਮੁਲਕ ਤੇ ਉਸ ਮੁਲਕ 'ਚ ਵੀ ਇੱਕ ਸ਼ਖਸ ਦੇ ਦੁਆਲੇ ਘੁੰਮਦੀ ਹੈ ਤੇ ਕੋਈ ਅਤਕਥਨੀ ਨਹੀਂ ਹੋਏਗੀ। ਪ੍ਰੈਜ਼ੀਡੈਂਟ ਟਰੰਪ, ਉਹਨਾਂ ਦੀਆਂ ਨੀਤੀਆਂ ਲਗਾਤਾਰਤਾ ਨਾਲ ਉਹਨਾਂ ਵੱਲੋਂ ਭਾਵੇਂ ਪੋਜ਼ਿਟਿਵਿਟੀ ਵੀ ਜਿਹੜੀ ਹੈ ਜੇ ਯੂਕਰੇਨ ਵਾਰ ਖਤਮ ਕਰਵਾਉਣ ਦੇ ਲਈ ਉਹਨਾਂ ਨੇ ਜਿਹੜਾ ਉਹ ਆਪਣੇ ਮੁੱਢਲੇ ਦਿਨਾਂ 'ਚ ਯਤਨ ਕੀਤਾ। ਬੇਸ਼ੱਕ ਉਹ ਇੱਕ ਵਾਈਟ ਹਾਊਸ ਓਵਲ ਆਫਿਸ ਦੇ ਵਿੱਚ ਇੱਕ ਸਰਕਸ ਵਾਂਗ ਵੀ ਜਾਪਿਆ ਜਦੋਂ ਕਿ ਜ਼ੈਲੈਂਸਕੀ ਦਾ ਮਿਸਟਰ ਵੈਂਸ ਔਰ ਟਰੰਪ ਦੇ ਨਾਲ ਜਿਹੜਾ ਉਹ ਜਵਾਬੀ ਪੂਰਾ ਜੰਗ ਹੋਇਆ। ਪਰ ਹਫਤੇ ਦੇ ਵਿੱਚ ਔਰ ਉਹ ਵਾਪਸ ਯੂਰਪ ਗਏ, ਯੂਰਪ ਦੇ ਮੁਲਕ ਵੀ ਇਕੱਠੇ ਹੋਏ ਸਪੋਰਟ ਲਈ। ਪਰ ਇੱਕ ਹਫਤੇ ਦੇ ਵਿੱਚ ਜ਼ੈਲੈਂਸਕੀ ਨੂੰ ਗੋਡੇ ਟੇਕਣ ਤੇ ਮਜਬੂਰ ਹੋਣਾ ਪਿਆ ਕਿਉਂਕਿ ਅਮਰੀਕਾ ਨੇ ਮਿਲਟਰੀ ਔਰ ਇੰਟੈਲੀਜੈਂਸ ਹੈਲਪ ਜਿਹੜੀ ਹੈ ਉਹ ਬੰਦ ਕਰਤੀ ਯੂਕਰੇਨ ਦੀ। ਨਤੀਜੇ ਦੇ ਤੌਰ ਤੇ ਇਸ ਇੱਕ ਹਫਤੇ ਦੇ ਵਿੱਚ ਬਹੁਤ ਕੈਜੂਅਲਟੀਜ਼ ਯੂਕਰੇਨ ਦੇ ਵਿੱਚ ਹੋਈਆਂ, ਉਹਨਾਂ ਦੇ ਪਾਵਰ ਗ੍ਰਿਡ ਤੇ ਅਟੈਕ ਦੂਸਰਾ। ਔਰ ਜਦੋਂ ਕਿ ਇਸ ਬੈਕਡ੍ਰੌਪ 'ਚ ਜਿਹੜਾ ਅਨਸਰਟਨਟੀ ਬਰਾਬਰ ਜਾਰੀ ਹੈ, ਇਹ ਹੋਪ ਕੀਤੀ ਜਾ ਸਕਦੀ ਹੈ ਕਿ ਕਿਉਂਕਿ ਸਾਊਦੀ ਅਰੇਬੀਆ ਦੇ ਵਿੱਚ ਜਿੱਥੇ ਕਿ ਜ਼ੈਲੈਂਸਕੀ ਜਾ ਰਹੇ ਨੇ ਔਰ ਰਸ਼ੀਅਨ ਨੁਮਾਇੰਦੇ ਵੀ ਔਰ ਸਾਊਦੀ ਅਰੇਬੀਆ ਦਾ ਇਸ ਸਾਰੇ ਪੀਰੀਅਡ 'ਚ ਇੱਕ ਸਟੇਟਸ ਵਧਿਆ ਕਿਉਂਕਿ ਪਹਿਲੀ ਗੱਲਬਾਤ 'ਚ ਵੀ ਜਿਹੜਾ ਜਦੋਂ ਕਿ ਦੋਨਾਂ ਦੀ ਮੁਲਾਕਾਤ ਹੋਈ ਹੈ ਰਸ਼ੀਅਨ ਫੋਰਨ ਮਿਨਿਸਟਰ ਦੀ ਔਰ ਅਮਰੀਕਨ ਫੋਰਨ ਮਿਨਿਸਟਰ ਦੀ, ਉਹ ਵੀ ਰਿਆਦ ਸਾਊਦੀ ਅਰੇਬੀਆ ਨੇ ਹੋਸਟ ਕੀਤੀ, ਰਿਆਦ ਦੇ ਵਿੱਚ ਹੋਈ। ਇਸੇ ਤਰ੍ਹਾਂ ਹੁਣ ਜਿੱਥੇ ਕਿ ਜ਼ੈਲੈਂਸਕੀ ਔਰ ਯੂਕਰੇਨੀਅਨ ਔਰ ਅਮਰੀਕਨ ਨੁਮਾਇੰਦੇ ਹੋਣੇ ਨੇ, ਉਸ ਗੱਲਬਾਤ 'ਚੋਂ ਕੀ ਨਿਕਲਦਾ ਹੈ। ਲੇਕਿਨ ਇੱਕ ਗੱਲ ਜ਼ਾਹਰ ਹੈ ਕਿ ਰਸ਼ੀਆ ਨੂੰ ਇਹ ਸਾਰੇ 'ਚੋਂ ਪੂਰੀ ਸ਼ੈ ਮਿਲੀ ਹੈ ਔਰ ਉਹ ਇਹ ਬੜੀ ਤੇਜ਼ੀ ਨਾਲ ਉਹ ਅੱਗੇ ਵੀ ਵੱਧ ਰਿਹਾ ਹੈ। ਪਿਛਲੇ 2 ਦਿਨ 'ਚ ਉਹਨੇ 11-12 ਕਿਲੋਮੀਟਰ ਹੋਰ, ਕਿਉਂਕਿ ਉਹਨੂੰ ਉਹ ਲੱਗਦਾ ਹੈ ਕਿ ਜਦੋਂ ਤੱਕ ਸੀਜ਼ ਫਾਇਰ ਹੋਏਗਾ ਉਹ ਜਿੰਨੀ ਲੈਂਡ ਐਕਵਾਇਰ ਕਰ ਲੇਗਾ ਉਹਦੀ ਰਹੇਗੀ ਕਿਉਂਕਿ ਆਲਰੇਡੀ ਆਪਣੇ ਕਾਰਡ ਪ੍ਰੈਜ਼ੀਡੈਂਟ ਟਰੰਪ ਨੇ ਦਿਖਾ ਦਿੱਤੇ ਹੋਏ ਨੇ ਕਿ ਰਸ਼ੀਆ ਜੋ ਚਾਹੁੰਦਾ ਹੈ ਉਹ ਰੱਖੇਗਾ। ਔਰ ਜ਼ੈਲੈਂਸਕੀ ਨੂੰ ਵੀ ਜਿਹੜਾ ਹੈ ਉਹ ਟਿਕਾਣੇ ਲਾਇਆ ਹੋਇਆ ਕਿ ਭਾਈ ਉਹ ਜੋ ਅਮਰੀਕਾ ਔਰ ਰਸ਼ੀਆ ਗੱਲਬਾਤ ਕਰਕੇ ਕੱਢਣਗੇ ਉਹਦੇ ਤੇ ਉਹਨੂੰ ਦਸਤਖਤ ਕਰਨੇ ਪੈਣਗੇ। ਨਾਲ ਦੀ ਨਾਲ ਜਿਹੜਾ ਰੇਅਰ ਮਿਨਰਲ ਡੀਲ ਹੈ ਯੂਕਰੇਨ ਦੀ ਧਰਤੀ ਨੂੰ ਅਮਰੀਕਾ ਦੇ ਹਵਾਲੇ ਇੱਕ ਹਿੱਸੇ ਨੂੰ ਕਰਨਾ ਜਿੱਥੇ ਕਿ ਰੇਅਰ ਅਰਥ ਮਿਨਰਲ ਨੇ। ਸੋ ਇਹ ਆਲਮੋਸਟ ਜੇ ਇਸ ਲਾਈਨ ਦੇ ਉੱਤੇ ਵੀ ਹੋ ਜਾਂਦਾ ਹੈ ਮੌਕੇ ਤੇ ਆ ਕੇ ਰਸ਼ੀਆ ਕੋਈ ਹੋਰ, ਕਿਉਂਕਿ ਯੂਰਪੀਅਨ ਕੰਟਰੀਜ਼ ਵੀ ਇਹਨੂੰ ਲੈ ਕੇ ਵਰਿਡ ਨੇ ਕਿ ਭਾਈ ਜਿਹੜਾ ਇਹ ਸਾਰਾ ਇਸ ਦੇ ਨਾਲ ਤਾਂ ਰਸ਼ੀਆ ਦੀ ਚੜ੍ਹਤ ਮਚੇਗੀ। ਇਹੀ ਕਾਰਨ ਹੈ ਕਿ ਜਰਮਨ ਔਰ ਫਰਾਂਸ ਔਰ ਯੂਕੇ ਵੀ ਉਹ ਆਉਣ ਵਾਲੇ ਪੀਰੀਅਡ 'ਚ ਆਪਣੇ ਡਿਫੈਂਸ ਬਜਟ ਵਧਾਉਣਾ ਚਾਹੁੰਦੇ ਨੇ। ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਅਮਰੀਕਾ ਦੀ ਮਦਦ ਤੋਂ ਬਿਨਾਂ ਯੂਰਪੀਅਨ ਯੂਨੀਅਨ ਜਾਂ ਨੈਟੋ ਜਾਂ ਯੂਰਪ ਦੇ ਸਾਰੇ 27 ਮੁਲਕ ਵੀ ਇਕੱਠੇ ਹੋ ਕੇ ਰੂਸ ਦਾ ਮੁਕਾਬਲਾ ਨਹੀਂ ਕਰ ਸਕਦੇ। ਰਸ਼ੀਆ ਦਾ ਜਿਹੜਾ ਮਿਲਟਰੀ ਮਾਈਟ ਜਿੰਨਾ ਹੈ ਔਰ ਜਿੰਨੀ ਉਹਨਾਂ ਦੇ ਕੋਲ ਅਦਰਵਾਈਜ਼ ਹੈ, ਹਾਲਾਂਕਿ ਜਿਵੇਂ ਮੈਂ ਕਿਹਾ ਸੀ ਕਿ ਫਰਾਂਸ ਨੇ ਤਾਂ ਇੱਕ ਕਦਮ ਅੱਗੇ ਵਧਾਇਆ ਕਿ ਉਹ ਬਾਕੀ ਯੂਰਪ ਨੂੰ ਵੀ ਆਪਣੇ ਨਿਊਕਲੀਅਰ ਅੰਬਰੇਲੇ ਥੱਲੇ ਲੈਣ ਨੂੰ ਤਿਆਰ ਹੈ। ਪਰ ਇਸ ਸਾਰੇ ਦੇ ਚੱਲਦਿਆਂ ਜਿਹੜਾ ਪਾਰਟ ਅਮਰੀਕਾ ਤੋਂ ਬਿਨਾਂ ਜਿਹੜਾ ਉਹ ਆਪਣੇ ਆਪ ਨੂੰ ਡਿਫੈਂਡ ਨਹੀਂ ਕਰ ਸਕਦੇ, ਇਹ ਰੀਅਲਾਈਜੇਸ਼ਨ ਉਹਨਾਂ ਤੇ ਜ਼ਰੂਰ ਹੋਈ ਹੈ। ਔਰ ਇਸ ਸਾਰੇ ਦੇ ਵਿੱਚ ਟੈਰਿਫ, ਔਰ ਜਿਵੇਂ ਟਰੰਪ ਨੇ ਖੁਦ ਹੀ ਕਿਹਾ ਸੀ ਕਿ ਅੰਗਰੇਜ਼ੀ ਜ਼ਬਾਨ ਦਾ ਜਿਹੜਾ ਲਫ਼ਜ਼ ਮੈਨੂੰ ਬਹੁਤ ਖੂਬਸੂਰਤ ਲੱਗਦਾ ਕਿਉਂਕਿ ਸੈਂਸ ਆਫ ਹਿਊਮਰ ਯੂ ਟੈਰਿਫ ਕਹਿੰਗਾ, ਔਰ ਜਿਹਨੂੰ ਸਾਡੇ ਮੋਦੀ ਸਾਹਿਬ ਤਾਰੀਫ ਸਮਝਦੇ ਨੇ, ਜਦੋਂ ਟਰੰਪ ਸਾਹਿਬ ਟੈਰਿਫ ਕਹਿੰਦੇ ਨੇ ਉਹ ਸਮਝਦੇ ਨੇ ਮੇਰੀ ਤਾਰੀਫ ਹੋ ਰਹੀ ਹੈ। ਲੇਕਿਨ ਇਸ 'ਚ ਟਰੰਪ ਸਾਹਿਬ ਨੇ ਵੈਸੇ ਆਪਣਿਆਂ ਨੂੰ ਜਿਵੇਂ ਪੰਜਾਬੀ 'ਚ ਕਹਿੰਦੇ ਨੇ ਵੀ 2.5 ਘਰ ਤਾਂ ਡੈਣ ਵੀ ਛੱਡ ਲੈਂਦੀ ਹੈ, ਆਪਣੇ ਗੁਆਂਢੀਆਂ ਨੂੰ ਵੀ ਨਹੀਂ ਛੱਡਿਆ। ਔਰ ਕੈਨੇਡਾ ਔਰ ਮੈਕਸੀਕੋ
ਹਾਲਾਂਕਿ 1 ਮਹੀਨੇ ਲਈ ਹੋਰ ਜਿਹੜਾ ਹੈ ਉਹ ਉਹਨਾਂ ਨੂੰ ਰਾਹਤ ਦੇ ਦਿੱਤੀ ਹੈ। ਇਵੇਂ ਹੀ ਹੈ ਜਿਵੇਂ ਸਿਰ ਤੇ ਤਲਵਾਰ ਲਟਕਾਈ ਵੀ ਆਈ ਫਿਰ ਉੱਪਰ ਖਿੱਚ ਲਈ ਆਈ। ਸੋ ਉਹ ਜਿਵੇਂ ਟਾਰਚਰ ਸੈਂਟਰ ਬਾਰੇ ਇੱਕ ਸੱਜਣ ਦੱਸ ਰਹੇ ਸੀ ਕਿ ਵੀ ਉਹਨੂੰ ਜਿਹੜਾ ਲੰਮਾ ਪਾਇਆ ਤੇ ਉਹਨੇ ਉੱਤੇ ਉਹ ਬੈਲਟ ਚੁੱਕੀ ਹੈ ਤੇ ਬੈਲਟ ਉਹਦੇ ਉੱਤੇ ਹੀ ਹੈ ਪੁਲਸੀਏ ਦੇ, ਤੇ ਜਿਹੜਾ ਥੱਲੇ ਹੈ ਕ੍ਰਿਮੀਨਲ ਉਹ ਚੀਕਾਂ ਮਾਰਨ ਲੱਗ ਗਿਆ। ਉਹ ਕਹਿੰਦਾ ਵੀ ਮੈਂ ਅਜੇ ਤਾਂ ਤੇਰੇ ਵੱਜੀ ਨਹੀਂ, ਦੂਜੇ ਕਹਿੰਦਾ ਨਹੀਂ ਜਿਹੜੀ ਉੱਪਰ ਹੈ ਥੱਲੇ ਵੀ ਆਏਗੀ। ਸੋ ਘੱਟੋ ਘੱਟ ਇਹ ਰਿਅਲਾਈਜੇਸ਼ਨ ਕੈਨੇਡਾ ਔਰ ਮੈਕਸੀਕੋ ਨੂੰ ਬਹੁਤ ਚੰਗੀ ਤਰ੍ਹਾਂ ਹੈ ਕਿ ਵੀ ਇਹ ਹੁਣ ਇਹ ਖੇਡਾਂ ਖੇਡੀਆਂ ਜਾ ਰਹੀਆਂ। ਔਰ ਜਿਹੜੀ ਗੱਲ ਕੈਨੇਡਾ ਦੇ ਬਹੁਤੇ ਲੀਡਰਾਂ ਨੇ ਔਰ ਜਿਹੜੇ ਨਵੇਂ ਹੁਣ ਲਿਬਰਲ ਪਾਰਟੀ ਦੇ ਜਿਹੜੇ ਨੇ ਉਹ ਲੀਡਰ ਚੁਣੇ ਗਏ ਨੇ ਔਰ ਉਹਨਾਂ ਨੇ ਮਿਸਟਰ ਕਾਰਨੀ ਉਹਨਾਂ ਨੇ ਹਲਫ ਲੈਣਾ ਹੈ ਜਸਟਿਨ ਟਰੂਡੋ ਤੋਂ ਬਹੁਤ ਜਲਦੀ। ਔਰ ਇੱਕ ਗੱਲ ਉਹਨਾਂ ਨੇ ਇਹ ਕਹੀ ਔਰ ਕਿ ਭਾਈ ਹੁਣ ਅਮਰੀਕਾ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਔਰ ਈਵਨ ਜਿਹੜਾ ਓਨਟਾਰੀਓ ਪ੍ਰੀਮੀਅਰ ਹੈ ਜਿਹੜਾ ਕਿ ਮਿਸਟਰ ਡਗ ਜਿੱਤੇ ਹੀ ਇਸ ਬਿਨਾਂ ਤੇ ਨੇ, ਹਾਲਾਂਕਿ 1 ਮਹੀਨੇ ਲਈ ਅਮਰੀਕਾ ਨੇ ਰੋਕ ਦਿੱਤੀ ਟੈਰਿਫ, ਪਰ ਕਿਉਂਕਿ ਨਿਊਯਾਰਕ ਜਾਂ ਮਿਨੇਸੋਟਾ ਜਾਂ 2-3 ਐਸੀਆਂ ਸਟੇਟਾਂ ਨੇ ਜਿਨ੍ਹਾਂ ਨੂੰ ਬਿਜਲੀ ਕੈਨੇਡਾ ਤੋਂ ਉਹਨਾਂ ਦੀ ਗ੍ਰਿਡ ਤੋਂ ਆਉਂਦੀ ਹੈ ਓਨਟਾਰੀਓ ਵੱਲ, ਉਹਦੇ ਤੇ ਉਹਨਾਂ ਨੇ ਆਲਰੇਡੀ 25% ਟੈਰਿਫ ਠੋਕ ਦਿੱਤੇ। ਉਹਨਾਂ ਨੇ ਕਿਹਾ ਜੀ ਅਸੀਂ ਹੁਣ ਇਹਨੂੰ ਜਾਰੀ ਰੱਖਾਂਗੇ। ਸੋ ਕੈਨੇਡਾ ਡਿਫਾਇੰਟ ਹੈ ਔਰ ਸ਼ਾਇਦ ਇਹ ਕਿਉਂਕਿ ਜਸਟਿਨ ਟਰੂਡੋ ਨੂੰ ਤਾਂ ਜਿਸ ਕਦਰ ਟਰੰਪ ਨੇ ਜਿਹੜਾ ਹੈ ਉਹ ਡੀਗ੍ਰੇਡ ਕਰਕੇ ਗਵਰਨਰ ਕਹਿਣਾ ਜਾਂ ਕੈਨੇਡਾ ਨੂੰ 51ਵਾਂ ਸੂਬਾ ਬਣਾਉਣ ਦੀ ਲਾਈਨ, ਪਰ ਇਸ ਸਾਰੇ ਨੇ ਕਿਤੇ ਨਾ ਕਿਤੇ ਔਰ ਮੈਨੂੰ ਵੀ ਐਕਸਪੈਕਟਡ ਨਹੀਂ ਸੀ ਵੀ ਕੈਨੇਡਾ ਹਾਲਾਂ ਸਾਰੇ ਦੁਨੀਆ ਦੇ ਮੁਲਕਾਂ ਦੇ ਮੁਕਾਬਲੇ ਜੇ ਕਹਿਣਾ ਹੋਏ ਤਾਂ ਸਭ ਤੋਂ ਜ਼ਿਆਦਾ ਜੇ ਕੋਈ ਪ੍ਰਭਾਵਿਤ ਹੋਏਗਾ ਜਾਂ ਸਭ ਤੋਂ ਜ਼ਿਆਦਾ ਜਿਹੜਾ ਸਭ ਤੋਂ ਵੱਡਾ ਕਿਸੇ ਦਾ ਟ੍ਰੇਡ ਪਾਰਟਨਰ ਹੈ ਅਮਰੀਕਾ ਦਾ ਉਹ ਤਾਂ ਕੈਨੇਡਾ ਹੈ। ਔਰ ਇਹ ਸੀ ਕਿ ਵੀ ਸ਼ਾਇਦ ਇਹ ਐਕਸਪੈਕਟੇਸ਼ਨ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਵੀ ਨਾ ਹੋਏ ਕਿ ਕੈਨੇਡਾ ਇੰਨਾ ਡਿਫਾਈਨਡ ਹੋਏਗਾ। ਔਰ ਪਹਿਲਾਂ ਤਾਂ ਸੀ ਵੀ ਸ਼ਾਇਦ ਜਸਟਿਨ ਟਰੂਡੋ ਦੇ ਤੋਂ ਬਾਅਦ ਜਿਹੜਾ ਦੂਸਰਾ ਆਏਗਾ ਉਹਦੇ ਕੋਲ ਬਹਾਨਾ ਹੋਏਗਾ ਉਹ ਲਿਖੇ, ਔਰ ਅਸੀਂ ਇਸ ਨੂੰ ਡਿਸਕਸ ਵੀ ਕਰਾਂਗੇ ਕਿ ਵੀ ਉਹ ਵੀ ਵਰਲਡ ਬੈਂਕ ਤੋਂ ਲੈ ਕੇ ਦੁਨੀਆ ਦੇ ਵੱਡੇ ਬੈਂਕਾਂ ਨੂੰ ਨਾਲ ਕੰਮ ਕਰਨ ਵਾਲਾ ਔਰ ਜਿਹੜਾ ਬੰਦਾ ਇਕੋਨੋਮਿਸਟ ਹੈ ਉਹਦੀ ਵੀ ਡਿਫਾਈਂਸ ਜਸਟਿਨ ਟਰੂਡੋ ਦਾ ਇੱਕ ਚਲੋ ਐਜ਼ ਏ ਪੋਲੀਟੀਕਲ ਜਿਹੜਾ ਉਹਨਾਂ ਨੇ ਸਟੈਂਡ ਲਿਆ, ਪਰ ਇਹ ਇਕਨੋਮਿਕਸ ਨੂੰ ਵੀ ਚੰਗੀ ਤਰ੍ਹਾਂ ਸਮਝਦਾ ਹੈ। ਸੋ ਇਹਨੇ ਈਵਨ ਜਿਹੜੀ ਹੁਣ ਕੰਜ਼ਰਵੇਟਿਵ ਪਾਰਟੀ ਕੈਨੇਡਾ ਦੇ ਵਿੱਚ ਜਿਹੜੀ ਹੈ ਜ਼ੂਮ ਹੀ ਕਰ ਰਹੀ ਸੀ ਵੀ ਅਸੀਂ ਜਿੱਤਣਾ ਹੀ ਅਸੀਂ ਜਿੱਤੇ ਹਾਂ, ਕਿਉਂਕਿ ਜਸਟਿਨ ਟਰੂਡੋ ਦੀ ਗਵਰਨਮੈਂਟ ਦੀ ਜਿਹੜੀ ਪਪੂਲੈਰਿਟੀ ਹੈ ਜਾਂ ਸਪੋਰਟ ਹੈ ਬਹੁਤ ਥੱਲੇ ਚਲੀ ਗਈ ਸੀ ਔਰ ਉਹਨਾਂ ਹਾਲਾਤਾਂ 'ਚ ਹੀ ਵਿਦਨ ਲਿਬਰਲ ਪਾਰਟੀ ਦੇ ਵੀ ਰਿਵੋਲਟ ਵਰਗੀ ਸਿਚੁਏਸ਼ਨ ਬਣੀ ਔਰ ਜਸਟਿਨ ਟਰੂਡੋ ਨੂੰ ਰਿਜ਼ਾਈਨ ਕਰਨਾ ਪਿਆ। ਪਰ ਇਸ ਇਸ਼ੂ ਨੇ ਲਿਬਰਲ ਪਾਰਟੀ ਦੇ ਵਿੱਚ ਵੀ ਇੱਕ ਨਵੀਂ ਜਾਨ ਭਰ ਦਿੱਤੀ ਹੈ ਔਰ ਉਹਦੀ ਜਿਹੜਾ ਗ੍ਰਾਫ ਹੈ ਅੱਪ ਜਾਣਾ ਸ਼ੁਰੂ ਹੋਇਆ। ਟਰੂਡੋ ਦਾ ਹੀ ਸ਼ੁਰੂ ਹੋ ਗਿਆ ਸੀ ਔਰ ਜਿਹੜਾ ਹੁਣ ਜਿਹਨੇ ਟੇਕ ਓਵਰ ਕੀਤਾ ਹੈ ਜੇ ਉਹਨੇ ਇਹੀ ਲਾਈਨ ਰੱਖੀ ਤਾਂ ਮੈਨੂੰ ਕੋਈ ਹੈਰਾਨੀ ਨਹੀਂ ਹੋਈ। ਹਾਲਾਂ ਅਕਤੂਬਰ ਦੇ ਵਿੱਚ ਇਲੈਕਸ਼ਨਾਂ ਹੋਣੀਆਂ ਨੇ ਕੈਨੇਡਾ 'ਚ ਔਰ ਇਹ ਵੀ ਐਕਸਪੈਕਟਡ ਹੈ ਕਿ ਮਿਸਟਰ ਕਾਰਨੀ ਇਮੀਡੀਏਟ ਵੀ ਉਹਨੂੰ ਆਰਡਰ ਕਰ ਸਕਦਾ ਹੈ ਇਲੈਕਸ਼ਨ, ਪਰ ਹੋ ਸਕਦਾ ਹੈ ਵੀ ਆਪਣੀ ਇਹ ਡਿਫਾਈਂਸ ਦੀ ਲਾਈਨ ਜਾਂ ਜਿਵੇਂ ਕੈਨੇਡੀਅਨਸ ਨੂੰ ਹੋਪ ਹੈ ਵੀ ਇਹ ਇਕੋਨੋਮਿਸਟ ਵੀ ਹੈ ਔਰ ਇਹ ਸਾਰੀ ਗੱਲ ਨੂੰ ਸਮਝਦਾ ਹੈ, ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਜਿਹੜੀ ਜਿਵੇਂ ਹਾਲਾਂ ਬਹੁਤ ਵਾਰ ਕਿਹਾ ਜਾਂਦਾ ਕਿ 24 ਆਵਰਸ ਇਜ਼ ਏ ਟੂ ਲੌਂਗ ਟਾਈਮ ਇਨ ਪੋਲਿਟਿਕਸ, ਇੱਥੇ ਤਾਂ ਅਜੇ ਕਈ ਹਫ਼ਤਿਆਂ ਦੀ ਗੱਲ ਹੈ ਕਿ ਲਿਬਰਲ ਪਾਰਟੀ ਵਾਪਸ ਵੀ ਲੋਕਾਂ ਦੀ ਜਿਹੜੀ ਹੈ ਇਮੈਜੀਨੇਸ਼ਨ ਕੈਪਚਰ ਕਰ ਸਕਦੀ ਹੈ ਔਰ ਵਾਪਸ ਪਾਵਰ 'ਚ ਆ ਸਕਦੀ। ਅਜੇ ਇਟਸ ਟੂ ਅਰਲੀ ਟੂ ਸੇ, ਲੇਕਿਨ ਆਲਰੇਡੀ ਉਸ ਲਾਈਨ ਦੇ ਉੱਤੇ ਗੱਲ ਸ਼ੁਰੂ ਹੋ ਗਈ ਹੈ। ਔਰ ਜਿਵੇਂ ਕੈਨੇਡਾ ਦੇ ਲੋਕਾਂ ਨੇ ਯਕਸਹਿਤੀ ਦਾ ਇਜ਼ਹਾਰ ਕੀਤਾ ਹੈ, ਇਹ ਆਪਣੇ ਆਪ 'ਚ ਰਿਮਾਰਕੇਬਲ ਹੈ ਕਿਉਂਕਿ ਕੋਈ ਮੁਕਾਬਲਾ ਨਹੀਂ ਹੈ। ਜੇ ਕੱਲ੍ਹ ਨੂੰ ਟਰੰਪ ਜਿਹੜੇ ਹੈ ਹੁਣ ਸਭ ਤੋਂ ਜ਼ਿਆਦਾ ਬਾਰਡਰ 5000 ਮੀਲ ਤੋਂ ਵੀ ਜ਼ਿਆਦਾ ਕੈਨੇਡਾ ਅਮਰੀਕਾ ਦਾ ਬਾਰਡਰ ਲੱਗਦਾ ਔਰ ਇਹ ਦੁਨੀਆ ਦੇ 2 ਮਹਿਜ਼ ਮੁਲਕ ਹੋਣਗੇ ਜਿਨ੍ਹਾਂ ਦੇ ਬਾਰਡਰਾਂ ਦੇ ਉੱਤੇ ਫੌਜ ਨਹੀਂ ਹੈ। ਉੱਥੇ ਇੰਡੀਆ ਪਾਕਿਸਤਾਨ 'ਚ ਕਿੰਨਾ ਕੁ ਉਹਨਾਂ ਦਾ ਬਾਰਡਰ ਹੈ 400-500 ਕਿਲੋਮੀਟਰ, ਤਾਂ ਰੋਜ਼ ਸ਼ਾਮ ਨੂੰ ਉੱਥੇ ਹੁਸੈਨੀ ਉਹਦੇ ਤੇ ਵਾਘਾ ਬਾਰਡਰ ਤੇ ਬੂਟ 'ਚ ਬੂਟ ਮਾਰ ਰਹੇ ਹੁੰਦੇ ਨੇ ਔਰ ਉਹ ਡਰਾਮਾ ਦੇਖਣ ਦੇ ਲਈ ਦੋਨੋਂ ਪਾਸਿਓਂ ਲੋਕ ਆਏ ਹੁੰਦੇ ਨੇ। ਔਰ ਇੱਥੇ ਇਹ ਇੱਕ ਆਪਣੇ ਆਪ ਦੇ ਵਿੱਚ ਇੱਕ ਆਈਡੀਅਲ ਸੀ ਔਰ ਮੈਨੂੰ ਯਾਦ ਹੈ ਚੰਗੀ ਤਰ੍ਹਾਂ ਵੀ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਪਾਕਿਸਤਾਨ ਦਾ ਜਿਹੜਾ ਪਹਿਲਾਂ ਖਾਬ ਦੇਖਿਆ ਆਪਣੇ ਲੋਕਾਂ ਨੂੰ ਵੀ ਦਿਖਾਇਆ ਔਰ ਉਸ ਖਾਬ ਦੀ ਪੂਰਤੀ ਵੀ ਕੀਤੀ, ਉਹਨਾਂ ਦੀ ਚਾਹਨਾ ਹੈ। ਉਹਨਾਂ ਦੇ ਕਿਤੇ ਲਫ਼ਜ਼ ਮੈਂ ਪੜ੍ਹੇ ਹੋਏ ਨੇ
ਕਿ ਅਸੀਂ ਇਹ ਚਾਹੁੰਦੇ ਹਾਂ ਵੀ ਸਾਡੇ ਭਾਰਤ ਨਾਲ ਸੰਬੰਧ ਇਵੇਂ ਹੀ ਹੋਣ ਜਿਵੇਂ ਅਮਰੀਕਾ ਤੇ ਕੈਨੇਡਾ ਦੇ ਨੇ, ਕਿਉਂਕਿ ਇਹ 150 ਸਾਲ ਦਾ ਰਿਸ਼ਤਾ ਹੈ, ਕੋਈ ਛੋਟਾ ਨਹੀਂ ਹੈ ਕਿ ਵੀ ਕੋਈ 10-20 ਸਾਲ 'ਚ। ਔਰ ਕਦੇ ਵੀ ਇਸ 150 ਸਾਲ 'ਚ ਇਸ ਕਿਸਮ ਦੀ ਬਿਟਰਨੈਸ ਨਹੀਂ ਹੋਈ। ਔਰ ਇਹ ਵੀ ਦੋਨੋਂ ਪਾਸੇ ਜਿਹੜੇ ਪਾਰਕ ਨੇ, ਔਰ ਇਵੇਂ ਹੁੰਦਾ ਸੀ ਵੀ ਉੱਥੇ ਕੋਈ ਮਿਲਣ ਆਇਆ, ਉਹਦੇ ਕੋਲ ਇਧਰੋਂ ਦਾ ਵੀਜ਼ਾ ਨਹੀਂ ਹੈ, ਜਾਂ ਉਧਰੋਂ ਵਾਲੇ ਕੋਲ ਉਧਰ ਦਾ ਇਧਰ ਦਾ ਨਹੀਂ, ਇਧਰ ਵਾਲੇ ਕੋਲ ਉਧਰ ਦਾ ਨਹੀਂ ਹੈ, ਉੱਥੇ ਬੈਠ ਕੇ ਪਾਰਕ ਦੇ ਵਿੱਚ ਉਹ ਮਿਲ ਮੁਲ ਲੈਂਦਾ ਸੀ। ਇੱਕ ਜਿਹੜਾ ਉਧਰ ਗਿਆ ਔਰ ਦੂਜਾ, ਔਰ ਕੋਈ ਤੁਹਾਨੂੰ ਬਹੁਤਾ ਦੇਖ ਨਹੀਂ ਰਿਹਾ, ਜਾਂ ਦੂਜਾ ਉਹ ਕ੍ਰਾਸ ਓਵਰ ਵੀ ਸੀ ਕਿਸੇ ਸਟੇਜ ਤੇ। ਲੇਕਿਨ ਇਹ ਖੂਬਸੂਰਤ ਰਿਸ਼ਤਾ ਔਰ ਡਿਊਲ ਸਿਟੀਜ਼ਨਸ਼ਿਪ, ਹੁਣ ਮੈਂ ਦੇਖ ਰਿਹਾ ਵੀ ਜਿਸ ਕਿਸਮ ਦੀਆਂ ਤਲਖੀਆਂ ਵਧੀਆਂ ਹੋਈਆਂ ਨੇ, ਨੈਕਸਟ ਸਟੈਪ ਟਰੰਪ ਜਾਂ ਕੈਨੇਡਾ ਹੀ ਕਹੇ ਜੀ ਅਸੀਂ ਖਤਮ ਕੀਤੀ, ਹੁਣ ਇੱਕੋ ਵੇਲੇ ਬੰਦਾ ਅਮਰੀਕਾ ਦਾ ਵੀ ਕੈਨੇਡਾ ਦਾ ਵੀ ਸਿਟੀਜ਼ਨ ਹੋ ਸਕਦਾ। ਸੋ ਇਹ ਇੱਕ ਵੱਖਰੀ ਕਹਾਣੀ ਹੈ ਕਿ ਵੀ ਇਹ ਜਿਹੜੀ ਕੈਨੇਡਾ ਅਮਰੀਕਾ ਟੈਰਿਫ ਵਾਰ ਹੈ ਔਰ ਇਹ ਡਿਫਾਈਂਸ ਹੈ ਕੈਨੇਡਾ ਦੀ, ਉਹਦੇ 'ਚ ਲਿਬਰਲ ਪਾਰਟੀ ਜਿਹੜੀ ਹੈ ਉਹ ਦੁਬਾਰਾ ਉਹਦਾ ਪੁਨਰ ਉਭਾਰ ਹੋ ਸਕਦਾ ਹੈ। ਲੇਕਿਨ ਜਿਹੜੀ ਸਭ ਤੋਂ ਵੱਡੀ ਗੱਲ ਭਾਰਤ ਦੇ ਹਵਾਲੇ ਨਾਲ ਹੈ, ਜਿਸ ਨੂੰ ਭਾਰਤ ਦਾ ਈਵਨ ਜਿਹੜਾ ਥੋੜ੍ਹਾ ਬਹੁਤ ਵੀ ਗੈਰਤਮੰਦ ਅਣਖਮੰਦ ਮੀਡੀਆ, ਭਾਵੇਂ ਉਹ ਹਿੰਦੂਤਵ ਦੇ ਜਾਂ ਉਸ ਆਈਡੀਓਲੋਜੀ ਦੇ ਵਿਰੁੱਧ ਵਾਲੇ ਵੀ ਨੇ, ਔਰ ਅਦਰਵਾਈਜ਼ ਵੀ ਉਹਨਾਂ ਦੇ ਕ੍ਰਿਟਿਕ ਵੀ ਨੇ, ਜਾਂ ਈਵਨ ਹਿੰਦੂਤਵੀਆਂ ਲਈ ਵੀ ਉੱਥੇ ਜਿਹੜਾ ਮੀਡੀਆ ਹੁਣ ਉਹਨਾਂ ਲਈ ਇਹ ਡਿਫੈਂਡ ਕਰਨਾ ਔਖਾ ਹੋ ਰਿਹਾ ਹੈ ਕਿ ਵੀ ਪ੍ਰੈਜ਼ੀਡੈਂਟ ਟਰੰਪ ਨੇ 20 ਜਨਵਰੀ ਤੋਂ ਲੈ ਕੇ ਹੀ ਜੋ ਇੰਡੀਆ ਬਾਰੇ ਜੋ ਲਾਈਨ ਲਈ, ਜੋ ਮੋਦੀ ਦੀ ਵਿਜ਼ਿਟ ਦੇ ਦੌਰਾਨ ਮੋਦੀ ਦੀ ਹਿਊਮਿਲੇਸ਼ਨ ਕੋਲ ਖੜਾ ਕਰਕੇ ਵੀ ਕੀਤੀ। ਲੇਕਿਨ ਜੇ ਪਿਛਲੇ ਹਫਤੇ ਦੀ ਗੱਲ ਹੀ ਕਰੀਏ, ਜਦੋਂ ਕਿ ਇੱਕ ਪਾਸੇ ਟਰੰਪ ਨੇ ਆਪਣੀਆਂ ਬਹੁਤ ਸਾਰੇ ਕਾਰਡ ਜਿਹੜੇ ਨੇ, ਜਿੰਨੇ ਇਸ਼ੂ ਉਹਨਾਂ ਨੇ ਆਪਣੀ ਪੌਣੇ 2 ਘੰਟੇ ਦੀ ਸਟੇਟ ਆਫ ਦਾ ਯੂਨੀਅਨ ਐਡਰੈਸ 'ਚ ਲਿਆਂਦੇ, ਉਹਦੇ 'ਚ ਵੀ 2 ਵਾਰ ਇੰਡੀਆ ਦਾ ਜ਼ਿਕਰ ਕੀਤਾ, ਇਹ ਕਹਿ ਕੇ ਕਿ ਇੰਡੀਆ ਜਿਹੜਾ ਹੈ ਇਹ ਸਭ ਤੋਂ ਜ਼ਿਆਦਾ ਟੈਰਿਫ ਲਾਉਂਦਾ ਹੈ ਔਰ 100% ਤੋਂ ਵੀ ਕਈ ਮਾਮਲਿਆਂ 'ਚ ਉੱਥੇ ਅਸੀਂ ਵੇਚ ਨਹੀਂ ਸਕਦੇ ਕੁਝ। ਪਰ ਪਿਛਲੇ ਇੱਕ ਹਫ਼ਤੇ 'ਚ ਤੀਸਰੀ ਵਾਰ, ਔਰ ਇਹ ਵੀ ਉਦੋਂ ਕਿਉਂਕਿ ਜਦੋਂ ਇੰਡੀਆ ਨੇ ਦੇਖਿਆ ਕਿ ਵੀ ਹਾਲਾਂ ਮੋਦੀ ਦੇ ਨਾਲ ਜਦੋਂ ਗੱਲਬਾਤ ਜਾਂ ਦੂਜੀ ਹੋਈ ਕਿ ਇਹਨਾਂ ਦੀ ਜਿਹਨੂੰ ਬਹੁਤਾ ਪ੍ਰਚਾਰਿਆ ਨਹੀਂ ਸੀ ਗਿਆ, ਪਰ ਅੰਡਰਹੈਂਡ ਅੰਡਰਸਟੈਂਡਿੰਗ ਸੀ ਕਿ ਜੀ ਅਸੀਂ ਇੱਕ ਟ੍ਰੇਡ ਡੀਲ ਸਾਈਨ ਕਰਾਂਗੇ ਔਰ ਉਹ ਆਉਂਦੇ ਅਗਸਤ ਸਤੰਬਰ ਤੱਕ ਉਹਦਾ ਖਰੜਾ ਪੂਰੀ ਤਰ੍ਹਾਂ ਟੂ ਐਂਡ ਫਰੋ ਹੋ ਜਾਏਗਾ ਔਰ ਇਵੇਂ ਟੈਰਿਫ ਦੀ ਲੜਾਈ ਮੁੱਕ ਜਾਏਗੀ। ਸੋ ਇੰਡੀਆ ਤਾਂ ਉੱਥੇ ਜਦ ਮੋਦੀ ਚਲਾ ਗਿਆ ਵਾਪਸ, ਉਹਨਾਂ ਨੇ ਸਮਝਿਆ ਵੀ ਚਲੋ ਬਿਸਤੀ ਬੁਸਤੀ ਹੋ ਗਈ, ਜਿਹੜੇ F-35 ਲੈਣ ਦਾ ਵੀ ਸਾਡੇ ਸਿਰ ਤੇ ਮੜਨ ਦੀ ਗੱਲ ਹੋਈ, ਦੂਜਾ ਵੀ ਹੋਇਆ, ਉਹਨਾਂ ਦੇ ਪੱਤਰਕਾਰਾਂ ਨੂੰ ਵੀ ਬੇਇੱਜ਼ਤ ਕੀਤਾ, ਖਾਲਿਸਤਾਨ ਦਾ ਇਸ਼ੂ ਵੀ ਸਾਈਡ ਟਰੈਕ ਕੀਤਾ ਟਰੰਪ ਨੇ, ਬੰਗਲਾਦੇਸ਼ ਦਾ ਵੀ ਪਾਸੇ ਕੀਤਾ। ਪਰ ਇਹਦੇ ਬਾਵਜੂਦ ਉਹਨਾਂ ਨੂੰ ਲੱਗਾ ਕਿ ਵੀ ਅਸੀਂ ਟੈਰਿਫ ਦੀ ਮਾਰ ਤੋਂ ਬਚ ਗਏ। ਆਉਣ ਤੋਂ ਪਹਿਲਾਂ ਆਪਣੇ ਬਜਟ 'ਚ ਉਹਨਾਂ ਨੇ ਉਹ ਕਾਫੀ ਕੁਝ ਘਟਾ ਕੇ ਹੀ ਆਏ ਸੀ। ਇਧਰ ਉਹ ਨਿਆਣਿਆਂ ਦੇ ਨਾਲ ਜਿਹੜਾ ਮਿਲਿਆ ਇਹਨਾਂ ਨੂੰ ਟਰੰਪ ਦਾ ਦੋਸਤ ਐਲਨ ਮਸਕ, ਉਹਦੀ ਵੀ ਹਿਊਮਿਲੇਸ਼ਨ ਇਹਨਾਂ ਨੇ ਲੈ ਲਈ, ਉਹ ਵੀ ਕਿਸੇ ਨਿਆਣੇ ਨੇ ਚੁੱਕ ਕੇ ਕੋਈ ਗੇਂਦ ਨਹੀਂ ਮਾਰਤਾ ਇਹਦੇ ਸਿਰ 'ਚ ਔਰ ਉਹਨੂੰ ਵੀ ਕਹਿ ਦਿੱਤਾ ਵੀ ਸਟਾਰਲਿੰਕ ਲੈ ਆਓ ਆਪਣੇ, ਉੱਥੇ ਵੀ ਕਹਿ ਦਿੱਤਾ ਜੀ ਜਿਹੜੇ ਸਾਡੇ ਮਾਣਕ ਨੇ ਜਿਹੜਾ ਉਹਨੂੰ ਪੂਰੇ ਕਰੇਗਾ ਉਹਦੇ ਲਈ ਮਾਰਕੀਟ ਖੁੱਲੀ ਹੈ। ਸੋ ਉਹ ਥੋੜੇ ਜਿਹੇ ਰਿਲੈਕਸ ਹੋ ਗਏ ਸੀ ਕਿ ਵੀ ਅਸੀਂ ਐਕਸੈਪਟ ਕਰ ਲਿਆ। ਪਰ ਜਦੋਂ ਟਰੰਪ ਨੇ ਅਗੇਨ ਸ਼ੁਰੂ ਕੀਤਾ, ਫਿਰ ਉਹਨਾਂ ਨੇ ਆਪਣੇ ਕਮਰਸ ਐਂਡ ਇੰਡਸਟਰੀ ਮਿਨਿਸਟਰ ਪਿਊਸ਼ ਗੋਇਲ ਨੂੰ ਦੌੜਾਇਆ ਵਾਸ਼ਿੰਗਟਨ ਦਾ, ਉੱਥੇ ਕੋਈ ਜ਼ਿਕਰ ਨਹੀਂ ਕੀਤਾ। ਔਰ ਇਹ ਜਿਹੜੇ ਕਿ ਬ੍ਰਸ਼ ਕਰਦਿਆਂ ਦੀ ਵੀ ਜਿਹੜੀ ਹੈ ਉਹ ਪਿਕਚਰ ਇਹਨਾਂ ਨੇ ਪਾਈ ਹੁੰਦੀ ਹੈ, ਪਿਊਸ਼ ਗੋਇਲ ਇੱਥੇ ਹਫਤਾ ਬੈਠਾ ਰਿਹਾ ਕਿ ਜੀ ਡੀਲ ਹੋ ਰਹੀ ਹੈ, ਟ੍ਰੇਡ ਡੀਲ ਡਿਸਕਸ ਹੋ ਰਹੀ ਹੈ, ਕੋਈ ਉਹਦੇ ਵੈਬਸਾਈਟ ਤੇ ਜਾਂ ਆਫੀਸ਼ੀਅਲ ਜਾਂ ਪ੍ਰਾਈਵੇਟ ਤੇ ਕੋਈ ਪਿਕਚਰ ਤੱਕ ਨਹੀਂ ਪਾਈ ਗਈ। ਮੋਦੀ ਜਿਹੜਾ ਉਹ ਗੁਜਰਾਤ ਦੇ ਵਿੱਚ ਜਿਹੜਾ ਜਾ ਕੇ ਰੋਡ ਸ਼ੋਅ ਕਰ ਰਿਹਾ, ਉੱਥੋਂ ਦੌੜਿਆ ਹੋਇਆ ਤਾਂ ਕਿ ਕੋਈ ਸਵਾਲ ਨਾ। ਐਸ ਜੈ ਸ਼ੰਕਰ ਉਹ ਯੂਕੇ ਔਰ ਆਇਰਲੈਂਡ ਦੇ ਵਿੱਚ ਉਹਨੇ ਆਪਣੀ ਪਾਈ ਹੋਈ ਹੈ ਫੋਟੋ ਕਿ ਜੀ ਸਵੇਰੇ ਮਾਰਨਿੰਗ ਵਾਕ ਕਰਦਾ ਹੋਇਆ। ਸੋ ਮਤਲਬ ਇਹ ਹੈ ਕਿ ਜਿਹੜੇ ਅਸਲੀ ਕਲਾਕਾਰ ਸਾਰੇ ਨੇ ਉਹ ਤਾਂ ਭਗੌੜੇ ਨੇ, ਤੇ ਦੂਜੇ ਤੇ ਇਧਰ ਜਿਹੜਾ ਟੈਰਿਫ ਦਾ ਮੁੱਦਾ ਹੈ, ਟਰੰਪ ਨੇ ਤੀਸਰੀ ਵਾਰ ਇਹ ਕਹਿ ਕੇ ਉਹਨੇ ਕਿਹਾ ਕਿ ਜੀ ਹੁਣ ਬੰਦੇ ਦੇ ਪੁੱਤ ਬਣੇ ਨੇ, ਇਹਨਾਂ ਨੇ ਬਹੁਤ ਜ਼ਿਆਦਾ ਟੈਰਿਫ ਲਾਇਆ ਹੋਇਆ ਸੀ, ਹੁਣ ਮੈਂ ਇਹਨਾਂ ਨੂੰ ਐਕਸਪੋਜ਼ ਕਰਤਾ ਕਿਉਂਕਿ ਔਰ ਇਹ ਉਹਨਾਂ ਦੇ ਐਗਜ਼ੈਕਟ ਲਫ਼ਜ਼ ਜਿਹੜੇ ਕਿ ਇਹਨਾਂ ਦੀ ਆਪਣੀ PTI ਨਿਊਜ਼ ਏਜੰਸੀ ਨੇ ਛਾਪੇ ਨੇ ਔਰ ਉਹਦਾ ਹੈਡਲਾਈਨ ਉਹਨਾਂ ਨੇ ਲਾਇਆ, ਟਰੰਪ ਸੇਜ਼ ਇੰਡੀਆ ਐਗਰੀ ਟੂ ਕੱਟ ਟੈਰਿਫਸ ਵੇ ਡਾਊਨ, ਕਿ ਟਰੰਪ ਨੇ ਕਿਹਾ ਕਿ ਇੰਡੀਆ ਮੰਨ ਗਿਆ। ਵੇ ਡਾਊਨ ਦਾ ਮਤਲਬ ਹੈ ਵੀ ਜ਼ੀਰੋ ਤੇ ਲਿਆਉਣ ਦਾ,
US President Trump says India has been exposed for what they have done as he attacks India's tariffs again. उन्हें क्या उन्हें फिर हल्ला बोल रहा है तीजी बार इन्होंने तीजी बार क्या है और उन्हें क्या कि भी ये हूँ ट्रंप के एग्जैक्ट लफज फ्राइडे क्योंकि लास्ट शो सी साडा सी जांदे जांदे मैं देख रही सी खबर पर इन डिटेल मैं डिस्कस करना चाहता सी क्योंकि उदे ट्रंप ने क्या आवर कंट्री from an economic standpoint and financial standpoint and a trade standpoint has been absolutely ripped off by almost every country in the world कि साडा मुल्क नूं आर्थिक पक्षों फाइनैशियल पक्षों ट्रेड स्टैंड पॉइंट तो दुनिया दे हर मुल्क ने लुटिया चंगी तरह फिर इस नूं ने कंटिन्यू करते हैं कि कैनेडा मैक्सीको एंड दैन यू जस्ट गो राइट डाउन द लाइन भी आ सारे कनेडा भी मैक्सिको भी इंडिया चार्जेस अस मैसिव टैरिफ्स मैसिव यू कांट इवन सैल एनीथिंग इनटू इंडिया कि इंडिया ਜਿਹੜਾ ਹੈ ਉਹ ਇੰਨੇ ਚਾਰਜ ਕਰ ਰਿਹਾ ਇੰਨੇ ਚਾਰਜ ਦੋ ਵਾਰੀ ਮੈਸਿਵ ਕਿ ਤੁਸੀਂ ਭਾਰਤ 'ਚ ਕੋਈ ਸੌਦਾ ਉੱਥੇ ਵੇਚ ਨਹੀਂ ਸਕਦੇ ਇਟਸ ਆਲਮੋਸਟ ਰੈਸਟ੍ਰਿਕਟਿਵ ਦੋ ਵਾਰ ਇਟਸ ਆਲਮੋਸਟ ਰੈਸਟ੍ਰਿਕਟਿਵ ਫਿਰ ਇਟ ਇਜ਼ ਰੈਸਟ੍ਰਿਕਟਿਵ ਉਹਨੇ ਇੰਨੀਆਂ ਰੁਕਾਵਟਾਂ ਖੜੀਆਂ ਕੀਤੀਆਂ ਹੋਈਆਂ we do very little business inside ਅਸੀਂ ਇੰਡੀਆ 'ਚ ਬਹੁਤ ਥੋੜੀ ਬਿਜ਼ਨਸ ਕਰਦੇ ਹਾਂ they have agreed by the way they want to cut their tariffs way down now because somebody is finally exposing them for what they have done ਉਹ ਕਹਿੰਦਾ ਵੀ ਹੁਣ ਐਨ ਲੰਮੇ ਪੈ ਚੁੱਕੇ ਨੇ ਥੱਲੇ ਤੱਕ ਜਿਹੜਾ ਹੈ ਉਹ ਸਭ ਕੁਝ ਲਾਉਣ ਨੂੰ ਤਿਆਰ ਨੇ ਜੋ ਲਾਇਆ ਹੋਇਆ ਔਰ ਇਸ ਲਈ ਕਿਉਂਕਿ ਕਿਸੇ ਨੇ ਇਹਨਾਂ ਨੂੰ ਕੰਨੋਂ ਫੜ ਕੇ ਖੜਾ ਕਰਕੇ ਬੇਨਕਾਬ ਕੀਤਾ ਇਹਨੇ ਹੁਣ ਉਹਨੂੰ ਪਤਾ ਹੈ ਵੀ ਉਹੀ ਕਰ ਰਿਹਾ ਹੈ ਟੈਰਿਫ ਇੰਡੀਆ ਟੈਰਿਫ ਕਿੰਗ ਉਹਨੇ ਕਿਹਾ ਕਿ ਵੀ at the same time with China same thing with a lot of other countries and the European Union has been a terrible abuser of the ਸਭ ਨੂੰ ਰਗੜਾ ਇੱਕੋ ਵੇਲੇ ਚਾਈਨਾ ਵੀ ਯੂਰਪੀਅਨ ਯੂਨੀਅਨ ਵੀ ਹੁਣ ਇਹ PTI ਉਹਨਾਂ ਦੀ ਨਿਊਜ਼ ਏਜੰਸੀ ਕਹਿ ਰਹੀ ਹੈ Trump's comments came following Commerce Minister Piyush Goyal's visit to US for trade talks with his counterpart Howard Lutnick. This was the third time this week that Trump has criticized the high tariffs charged by India. कि हफ्ते तीसरी बार ये जड़ा उन्होंने क्या उन्होंने फिर तीनों वारां दित्तियां भी उन्होंने टैरिफ किंग क्या इंडिया नूं बिग एब्यूजर क्या और ये जड़ा उन्हें क्या कि ये जड़ा उन्हां नाल बिजनेस करनी इंडिया नाल बहुत मुश्किल है इट इज़ वेरी हार्ड टू सैल इन टू इंडिया बिकॉज दे हैव ट्रेड बैरीयर्स वेरी स्ट्रोंग टैरिफ्स हुण ये अपने आप दे विच दसदा है कि भी एक तां इन्हां दी जिहड़ी सो कॉल्ड ट्रेड डील करन पीयूष गोयल आया सी ਉਹਦਾ ਕੋਈ ਨਾਮੋ ਨਿਸ਼ਾਨ ਨਹੀਂ ਉਹਨੇ ਤਾਂ ਆਪਣੀ ਵਿਜ਼ਿਟ ਦਾ ਵੀ ਨਾਮੋ ਨਿਸ਼ਾਨ ਨਹੀਂ ਦਿੱਤਾ ਕੋਈ ਪਿਕਚਰ ਕੋਈ ਪ੍ਰੈਸ ਸਟੇਟਮੈਂਟ ਹਾਲਾਂ ਦੋਨੋਂ ਕਮਰਸ ਮਿਨਿਸਟਰ ਮਿਲੇ ਨੇ ਅਮਰੀਕਾ ਦੇ ਵੀ ਦੂਜੇ ਪਰ ਹਾਲਾਂ ਇੱਥੇ ਵੀ ਆ ਕੇ ਮੰਨ ਕੇ ਗਏ ਕਿ ਜੀ ਹਜ਼ੂਰ ਸਾਡੇ ਮਾਈ ਬਾਪ ਜੋ ਤੁਸੀਂ ਕਹਿੰਦੇ ਹੋ ਅਸੀਂ ਕਰਾਂਗੇ ਪਰ ਇੱਕ ਨਿਊਜ਼ ਜਿਹੜੀ ਇਹਨਾਂ ਦੇ ਬਾਕੀ ਮੀਡੀਆ ਨੇ ਕਿਤੇ ਨਹੀਂ ਦਿੱਤੀ ਹੈ ਇਹਨਾਂ ਦਾ ਇੱਕ ਨਿਊਜ਼ ਚੈਨਲ ਨੇ ਕਿ ਜਿਹੜੀ ਗੱਲ ਦੇ ਉੱਤੇ ਇਕੱਲਾ ਹੁਣ ਮਾਮਲਾ ਟੈਰਿਫ ਤੱਕ ਨਹੀਂ ਰਿਹਾ ਦੂਸਰਾ ਜਿਹੜਾ ਵੱਡਾ ਇਸ਼ੂ ਹੈ ਇਸ ਵੇਲੇ ਇੰਟੈਲੈਕਚੁਅਲ ਪ੍ਰਾਪਰਟੀ ਪ੍ਰੋਟੈਕਸ਼ਨ ਔਰ ਇਹ ਖਬਰ ਇਹਨਾਂ ਦੇ ਇੱਕ ਪਾਰਟ ਨਹੀਂ ਲਾਈ ਹੈ IP ਵਾਇਓਲੇਸ਼ਨਸ ਬਾਈ ਇੰਡੀਆ ਨਾਓ ਔਨ ਟਰੰਪਸ ਟ੍ਰੇਡ ਪਾਲਿਸੀ ਏਜੰਡਾ ਟੈਰਿਫ ਵਾਲਾ ਤਾਂ ਉਹਨੇ ਕਹਿਤਾ ਕਿ ਵੇ ਡਾਊਨ ਉਹਦੇ ਤਾਂ ਟੋਟਲ ਸਰੈਂਡਰ ਪਰ ਉਹਨਾਂ ਨੇ ਇਹ ਕਿਹਾ ਕਿ ਵੀ ਇੰਡੀਆ ਇਜ਼ ਅਨਏਬਲ ਟੂ ਪ੍ਰੋਵਾਈਡ adequate intellectual property protection mainly on pharmaceutical products medical devices, digital services, and information and communication technology, the Trump administration has said in a new report clubbing it with countries like China and Russia for IP violations and proposing an out-of-cycle review before taking remedial action. ਹੁਣ ਇਹਨੂੰ ਤੁਹਾਨੂੰ ਕਿਸੇ ਇੰਡੀਅਨ ਮੀਡੀਆ 'ਚ ਉਹਨਾਂ ਦੇ ਯੂਟਿਊਬਰ ਕੋਈ ਇਹਨੂੰ ਡਿਸਕਸ ਕਰਦਾ ਨਹੀਂ ਮਿਲਦਾ ਵੀ ਘੁੰਡੀ ਇੱਥੇ ਤਾਂ ਟੈਰਿਫ ਵਾਲਾ ਮਸਲਾ ਤਾਂ ਇਹਨਾਂ ਨੇ ਹੱਲ ਕਰ ਲਿਆ ਉਹ ਤਾਂ ਇੰਡੀਆ ਨੂੰ ਬਿਲਕੁਲ ਜਿਹੜਾ ਉਹ ਠੀਕ ਕਿਹਾ ਉਹਨੇ ਕਿ ਮੈਂ ਐਕਸਪੋਜ਼ ਕੀਤਾ ਇੰਡੀਆ ਨੂੰ ਤੇ ਹੁਣ ਉਹ ਜਿਹੜਾ ਸਭ ਕੁਝ ਮੰਨਣ ਨੂੰ ਤਿਆਰ ਨੇ ਪਰ ਇਹ ਜਿਹੜਾ ਪਾਰਟ ਹੈ ਕਿਉਂਕਿ ਅਸੀਂ ਆਲਮੋਸਟ ਸ਼ਾਇਦ ਥਰਸਡੇ ਦੇ ਸ਼ੋਅ 'ਚ ਡਿਸਕਸ ਕੀਤਾ ਸੀ ਓਹਾਇਓ ਯੂਨੀਵਰਸਿਟੀ ਦੇ ਦੋ ਰਿਸਰਚਰਸ ਜਿਨ੍ਹਾਂ ਨੇ ਬੜੀ
FDA ਦੇ ਨਾਲ, ਫੈਡਰਲ ਡਰੱਗ ਐਡਮਿਨਿਸਟ੍ਰੇਸ਼ਨ ਦੇ ਸਹਿਯੋਗ ਦੇ ਨਾਲ ਜਿਹੜੀਆਂ ਰਿਪੋਰਟਸ ਤਿਆਰ ਕੀਤੀਆਂ ਕਿ ਕਿਵੇਂ 55% ਜਿਹੜੀਆਂ ਜੈਨਰਿਕ ਮੈਡੀਸਨਸ ਇੰਡੀਅਨ ਕੰਪਨੀਆਂ ਦੀਆਂ ਅਮਰੀਕਾ ਦੀ ਮਾਰਕੀਟ 'ਚ ਨੇ ਉਹ ਬਹੁਤ ਜ਼ਿਆਦਾ ਰਿਐਕਸ਼ਨ ਕਰਦੀਆਂ ਨੇ, ਉਹਨਾਂ ਦੇ ਬਹੁਤ ਜ਼ਿਆਦਾ ਸਾਈਡ ਇਫੈਕਟ ਨੇ। ਉਹੀ ਜੈਨਰਿਕ ਜਿਹੜੀਆਂ ਅਮਰੀਕਾ 'ਚ ਬਣੀਆਂ ਨੇ ਉਹ ਸੇਫ ਨੇ। ਔਰ ਇਸ ਦੇ ਉੱਤੇ ਆਲਰੇਡੀ ਚੱਲ ਰਿਹਾ ਕਿ ਵੀ ਇੱਕ ਤਾਂ ਹੁਣ ਹੁੰਦਾ ਇਹ ਹੈ ਸ਼ਾਇਦ 18 ਜਾਂ 19 ਸਾਲ ਦਾ ਟ੍ਰੇਡ ਦਾ ਜਿਹਨੇ ਵੀ ਪੇਟੈਂਟ ਲਿਆ ਹੋਇਆ ਜਿਹੜੇ ਮੈਡੀਸਨ ਜਿਹੜੀਆਂ ਵੀ ਵੱਡੀਆਂ ਕੰਪਨੀਆਂ ਲੈਡਰਲੇ ਜਾਂ ਸੀਬਾ ਜਾਂ ਗਲੈਕਸੋ ਇਹ ਸਾਰੀਆਂ ਜਿਹੜੀਆਂ ਰਿਸਰਚ ਕਰਦੀਆਂ ਨੇ ਔਰ ਮੈਡੀਸਨ ਬਣਾਉਂਦੀਆਂ ਨੇ ਫਿਰ ਉਹਦੀ ਅਪਰੂਵਲ ਹੁੰਦੀ ਹੈ। ਸ਼ਾਇਦ 18 ਸਾਲ ਉਹਨਾਂ ਕੋਲ ਰਾਈਟ ਰਹਿੰਦਾ ਹੈ, ਟ੍ਰੇਡਮਾਰਕ ਤਾਂ ਉਹਨਾਂ ਦਾ ਹੀ ਰਹਿੰਦਾ, ਪਰ ਉਸ ਤੋਂ ਬਾਅਦ ਉਸੇ ਦਾ ਜਿਹੜਾ ਸਾਲਟ ਹੁੰਦਾ ਹੈ ਉਹਦੀ ਜੈਨਰਿਕ ਮੈਡੀਕੇਸ਼ਨ ਬਣਦੀ ਹੈ ਔਰ ਉਹ ਚੀਪਰ ਹੁੰਦੀ ਹੈ ਕਿਉਂਕਿ ਜਿਨ੍ਹਾਂ ਨੇ ਰਿਸਰਚ ਤੇ ਪੈਸਾ ਲਾਇਆ ਹੁੰਦਾ ਬਹੁਤ ਮਹਿੰਗੀਆਂ ਹੁੰਦੀਆਂ ਜਦੋਂ ਕੋਈ ਨਵੀਂ ਡਰੱਗ ਆਉਂਦੀ ਹੈ। ਔਰ ਹੁਣ ਇਉਂ ਲੱਗਦਾ ਹੈ ਵੀ ਅਮਰੀਕਾ ਦੀ ਅੱਖ ਇਸ ਦੇ ਉੱਤੇ ਵੀ ਗਈ ਹੈ ਕਿ ਵੀ ਇਹ ਤਾਂ ਘਟੀਆ ਜਿਹੀਆਂ ਜੈਨਰਿਕ ਦਵਾਈਆਂ ਇਹ ਟ੍ਰੇਡਮਾਰਕ ਚੋਰੀ ਕਰਦੇ ਨੇ ਘਟੀਆ ਲੈਵਲ ਦੇ ਉੱਤੇ ਇਹ ਜਿਹੜਾ ਇਹਨਾਂ ਦੀ ਮਾਰਕੀਟਿੰਗ ਔਰ ਦੂਸਰਾ ਹੈ। ਔਰ ਉਹਦੇ ਚ ਇਕੱਲਾ ਇਹੀ ਨਹੀਂ ਕਿ ਫਾਰਮਾਸਿਊਟੀਕਲ ਪ੍ਰੋਡਕਟਸ ਨੇ, ਮੈਡੀਕਲ ਡਿਵਾਈਸਿਸ ਵੀ ਨੇ, ਡਿਜੀਟਲ ਸਰਵਿਸਿਜ਼ ਵੀ ਨੇ ਤੇ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ ਵੀ ਹੈ ਕਿਉਂਕਿ ਜਿਹੜੀ ਸਰਪਲਸ ਟ੍ਰੇਡ ਹੈ ਇੰਡੀਆ ਔਰ ਅਮਰੀਕਾ ਦੀ ਕਾਫੀ ਵੱਡੀ ਗਿਣਤੀ ਜਿਹੜੀਆਂ ਨੇ ਉਹ ਤਾਂ ਜਿਹੜੀਆਂ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਆਈਟੀ ਸੈਕਟਰ ਔਰ ਦੂਸਰੇ ਤੀਸਰੇ। ਸੋ ਇਹ ਸਾਰੇ ਦੇ ਉੱਤੇ ਉਹਨਾਂ ਨੇ ਕਿਹਾ ਕਿ US ਗਵਰਨਮੈਂਟ ਇਜ਼ contemplating to strictly stop the abuse of American intellectual property, a task that remained incomplete during Trump's first term. The people who are aware of this development said, requesting anonymity. ਉਹਨਾਂ ਨੇ ਕਿਹਾ ਕਿ ਵੀ ਉਹਨਾਂ ਨੇ ਆਪਣਾ ਨਾਂ ਨਹੀਂ ਆਈਡੈਂਟੀਫਾਈ ਕੀਤਾ ਜਿਨ੍ਹਾਂ ਨੇ ਇਹ ਖਬਰ ਦਿੱਤੀ ਹੈ ਕਿ ਵੀ ਇਹ ਅਮਰੀਕਾ ਇਸ ਵੇਲੇ ਇਸ ਮੁੱਦੇ ਦੇ ਉੱਤੇ ਵੀ ਇੰਟੈਲੈਕਚੁਅਲ ਪ੍ਰਾਪਰਟੀ ਪ੍ਰੋਟੈਕਸ਼ਨ ਦੇ ਉੱਤੇ ਇਹ ਜਿਸ ਲੈਵਲ ਦੇ ਉੱਤੇ ਉਹ ਰਸ਼ੀਆ ਔਰ ਚਾਈਨਾ ਨੂੰ ਰੱਖ ਰਿਹਾ ਹੈ ਇੰਡੀਆ ਵੀ ਉਸ ਇੰਟੈਲੈਕਚੁਅਲ ਪ੍ਰਾਪਰਟੀ ਰਾਈਟਸ ਨੂੰ ਵਾਇਓਲੇਟ ਕਰ ਰਿਹਾ ਔਰ ਅਮਰੀਕਾ ਇਹਨਾਂ ਨੂੰ ਫੁੱਲੀ ਐਕਸਪੋਜ਼ ਕਰ ਰਿਹਾ। ਸੋ ਅਸੀਂ ਸਮਝਦੇ ਹਾਂ ਕਿ ਵੀ ਇਸ ਸਾਰੇ ਦੇ ਚੱਲਦੇ ਆ ਜਿਹੜਾ ਹੈ ਉਹ ਭਾਰਤ ਕਿੱਥੇ ਖੜਾ ਹੈ ਇਸ ਵੇਲੇ ਉਹਨਾਂ ਦਾ ਸ਼ੇਅਰ ਬਾਜ਼ਾਰ ਤਾਂ ਰੁੜਕਿਆ ਹੀ ਹੋਇਆ ਹੈ, ਇਨਵੈਸਟਮੈਂਟਸ ਦੌੜ ਰਹੀਆਂ ਨੇ, ਵਿਦਿਨ ਇੰਨੀ ਅਨਸਰਟਨਟੀ ਹੈ ਕਿ ਲੋਕਾਂ ਦੇ ਵਿੱਚ ਹਾਹਾਕਾਰ ਹੈ। ਕੁਝ ਜਿਨ੍ਹਾਂ ਦੇ ਕੋਲ ਕੁਛ ਹੈ ਉਹ ਸੋਨਾ ਖਰੀਦਣ ਤੇ ਲੱਗੇ ਹੋਏ ਨੇ। ਈਵਨ ਇੰਡੀਆ ਨੇ ਵੀ ਇਹ ਦੇਖਦੇ ਆ ਆਪਣਾ ਸੋਨਾ ਜਿਹੜਾ ਲੰਡਨ 'ਚ ਪਿਆ ਹੋਇਆ ਮੁਲਕ ਦਾ ਪਤਾ ਨਹੀਂ ਕਿੰਨੇ ਟਨ ਉਹ ਵੀ ਮੰਗਵਾਇਆ। ਸੋ ਜਦੋਂ ਇਸ ਕਿਸਮ ਦੀ ਅਨਸਰਟਨਟੀ ਹੁੰਦੀ ਹੈ ਕਿਸੇ ਵੇਲੇ ਵੀ ਜਿਹੜਾ ਔਰ ਈਵਨ ਇਹ ਟਰੰਪ ਦੀ ਅਨਸਰਟਨਟੀ ਦਾ ਨਤੀਜਾ ਅਮਰੀਕਨ ਸ਼ੇਅਰ ਬਾਜ਼ਾਰ ਵੀ ਜਿਹੜਾ ਇਫੈਕਟਡ ਹੋ ਰਿਹਾ ਹੈ ਔਰ ਐਲਨ ਮਸਕ ਨੇ ਕੋਈ ਹੋਰ ਸ਼ਗੂਫਾ ਵੀ ਛੱਡਿਆ ਡਾਇਬਟੀਜ਼ ਦੀ ਮੈਡੀਸਿਨਸ ਨੂੰ ਲੈ ਕੇ ਕਿ ਕਿਵੇਂ ਔਰ ਫਿਰ ਇਹ ਵੀ ਆਇਆ ਕਿ ਜੀ ਉਹਨੂੰ ਜਿਹੜਾ ਐਕਸ ਜਿਹੜਾ ਕਿਸੇ ਵੇਲੇ ਟਵਿੱਟਰ ਸੀ ਉਸ ਦੇ ਉੱਤੇ ਵੀ ਜਿਹੜਾ ਉਹ ਹੈਕਰਸ ਨੇ ਅਟੈਕ ਕੀਤਾ ਔਰ ਬਹੁਤ ਸਾਰੇ ਬਲੌਕ ਕਰਤੇ ਨੇ ਜਾਂ ਕੀ ਹੈ। ਸੋ ਇਸ ਵੇਲੇ ਕਾਫੀ ਅਨਸਰਟਨਟੀ ਹੈ। ਚਲੋ ਅਮਰੀਕਾ ਤਾਂ ਸੰਭਲ ਜਾਏਗਾ ਜਾਂ ਟਰੰਪ ਨੇ ਜਿਵੇਂ ਹੌਸਲਾ ਦਿੱਤਾ ਹੈ ਕਿ ਬਰੀਫ ਟਫ ਟਾਈਮ ਹੋਏਗਾ ਔਰ ਅਸੀਂ ਅਮਰੀਕਾ ਦੇ ਪੈਸੇ ਵਾਪਸ ਲਿਆਵਾਂਗੇ ਔਰ ਦੂਸਰਾ ਜਿਵੇਂ ਉਹਨੇ ਹਦਾਇਤ ਕੀਤੀ ਕਿ $2 ਟ੍ਰਿਲੀਅਨ ਹੁਣ ਬਾਹਰਲਿਆਂ ਨੂੰ ਤੁਸੀਂ ਕਿਸੇ ਨੂੰ 20 ਮਿਲੀਅਨ ਕਿਸੇ ਨੂੰ 25 ਮਿਲੀਅਨ ਹੈਲਪ ਛੋਟੇ ਅਫਰੀਕਨ ਕੰਟਰੀਜ਼ ਨੂੰ ਉਹਨਾਂ ਦੇ ਵਿਚਾਰੇ ਹੈਲਥ ਪ੍ਰੋਗਰਾਮ ਬੰਦ ਕਰਕੇ ਤੁਸੀਂ ਕਿੰਨੇ ਕੁ ਪੈਸੇ ਬਣਾਓਗੇ। ਲੇਕਿਨ ਇਸ ਸਾਰੇ ਚੋਂ ਜਿਹੜਾ ਵੱਡਾ ਪ੍ਰੋਜੈਕਟ ਤੇ ਇਹ ਹੈ ਕਿ ਵੀ 25% ਦੇ ਕਰੀਬ ਟੈਕਸ ਘਟਾਣਾ ਅਮੀਰਾਂ ਦਾ। ਸੋ ਇਸ ਵੇਲੇ ਜਿਹੜੇ ਐਲਨ ਮਸਕ ਦੇ ਇੱਥੇ ਵੀ ਪਲਾਂਟ ਨੇ ਉਹਨਾਂ ਦੇ ਬਾਹਰ ਵੀ ਪ੍ਰੋਟੈਸਟ ਵਗੈਰਾ ਹੋਣੇ ਸ਼ੁਰੂ ਹੋਏ ਨੇ ਔਰ ਹੋਰ ਵੀ ਔਰ ਮਲਟੀਪਲ ਇਸ਼ੂਜ਼। ਮਤਲਬ ਹੁਣ ਗ੍ਰੀਨ ਕਾਰਡ ਹੋਲਡਰ ਇੱਥੋਂ ਦੀ ਕੋਲੰਬੀਆ ਯੂਨੀਵਰਸਿਟੀ ਦਾ ਇੱਕ ਸੀਰੀਅਨ ਮੂਲ ਦਾ ਸਟੂਡੈਂਟ ਜਿਹਨੇ ਫਲਸਤੀਨੀਆਂ ਦੇ ਹੱਕ ਦੇ ਵਿੱਚ ਇਜ਼ਰਾਈਲੀ ਹਮਲਿਆਂ ਦੇ ਖਿਲਾਫ ਲੀਡ ਕੀਤਾ ਪ੍ਰੋਟੈਸਟ ਨੂੰ ਕੋਲੰਬੀਆ ਯੂਨੀਵਰਸਿਟੀ ਨੂੰ ਪਤਾ ਨਹੀਂ ਕਿੰਨੇ $1 ਮਿਲੀਅਨ ਦੀ ਜਿਹੜੀ ਏਡ ਸੀ ਉਹ ਵੀ ਬੰਦ ਕਰਤੀ ਕਿ ਜੀ ਤੁਸੀਂ ਐਂਟੀ ਇਜ਼ਰਾਈਲ ਉਹਨੂੰ ਐਂਟੀ ਸੈਮਾਈਟ ਕਹਿਣ ਲੱਗ ਜਾਂਦੇ ਨੇ ਕੀਤਾ। ਉਹਨੂੰ ਮੁੰਡੇ ਨੂੰ ਜਿਹਦੀ ਵਾਈਫ US ਸਿਟੀਜ਼ਨ ਹੈ ਉਹ ਖੁਦ ਗ੍ਰੀਨ ਕਾਰਡ ਹੋਲਡਰ ਹੈ ਕੋਲੰਬੀਆ ਯੂਨੀਵਰਸਿਟੀ 'ਚ ਗ੍ਰੈਜੂਏਟ ਸਟੱਡੀਜ਼ ਇੰਟਰਨੈਸ਼ਨਲ ਸਟੱਡੀਜ਼ ਦਾ ਉਹਨੂੰ ਆਈਸ ਵਾਲਿਆਂ ਨੇ ਘਰੋਂ ਚੁੱਕ ਕੇ ਔਰ ਦੂਜਾ ਲੁਈਜ਼ੀਆਨਾ ਕਿ ਕਿੱਥੇ ਲੈ ਗਏ ਨੇ ਉਹਦਾ ਗ੍ਰੀਨ ਕਾਰਡ ਕੈਂਸਲ ਕਰਤਾ ਔਰ ਅੱਪਰ ਲੈਵਲ ਤੇ ਔਰ ਉਹਨੂੰ
ਡਿਪੋਰਟ ਕਰਨ ਦੀ ਲਾਈਨ ਹੈ ਔਰ ਉਹਦੀ ਵਾਈਫ ਪ੍ਰੈਗਨੈਂਟ ਹੈ 8 ਮਹੀਨੇ, ਉਹ US ਸਿਟੀਜ਼ਨ ਹੈ, ਉਹ ਗ੍ਰੀਨ ਕਾਰਡ ਹੋਲਡਰ ਹੈ। ਸੋ ਮਤਲਬ ਇਹ ਹੈ ਵੀ ਇੱਕ ਪਾਸੇ ਇਹ ਇੱਕ ਖੌਫਜ਼ਦਾ ਵਾਲਾ ਮਾਹੌਲ ਤਾਂ ਚੱਲ ਹੀ ਰਿਹਾ, ਪਰ ਦੂਸਰੇ ਪਾਸੇ ਜਿਹੜੀ ਇਸ ਵੇਲੇ ਦੁਨੀਆ ਦੇ ਵਿੱਚ ਇੱਕ ਅਨਸਰਟਨਟੀ ਹੈ, ਇਹ ਕੋਈ ਅਮਰੀਕਾ ਦੇ ਹਿੱਤ 'ਚ ਵੀ ਨਹੀਂ ਹੈ ਲੌਂਗ ਟਰਮ, ਬਟ ਹੋਪਫੁਲੀ ਥਿੰਗਸ ਸ਼ੁੱਡ ਸੈਟਲ ਡਾਊਨ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। बार पुराए बैसना साई मुझे न दे। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਆ ਕਿ ਹਰ ਸਾਲ ਦੀ ਤਰ੍ਹਾਂ ਜੋ ਵਾਸ਼ਿੰਗਟਨ DC ਵਿਖੇ ਨੈਸ਼ਨਲ ਸਿੱਖ ਡੇ ਪਰੇਡ, ਜੋ ਨੈਸ਼ਨਲ ਫਰੀडम ਮਾਰਚ ਹੈ, ਉਹ 5 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ ਉੱਥੇ ਕੱਢਿਆ ਜਾਵੇਗਾ। ਸਮੂਹ USA ਦੀਆਂ ਪ੍ਰਬੰਧਕ ਕਮੇਟੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਦੇ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਸ ਪਰੇਡ ਦੇ ਵਿੱਚ ਹੁਮ-ਹਮ ਆ ਕੇ ਪਹੁੰਚੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਲਾਸ ਐਂਜਲਸ ਕਾਉਂਟੀ ਵਿੱਚ ਵਿਨਾਸ਼ਕਾਰੀ ਜੰਗਲੀ ਅੱਗ ਕਾਰਨ ਪ੍ਰਭਾਵਿਤ ਪੀੜਤਾਂ ਦੀ ਸਹਾਇਤਾ ਲਈ ਯੂਨਾਈਟਿਡ ਸਿੱਖਸ ਇੱਕ ਐਮਰਜੈਂਸੀ ਰਾਹਤ ਮੁਹਿੰਮ ਚਲਾ ਰਹੀ ਹੈ। ਸ਼ਹਿਰ ਦੇ ਉੱਤਰ ਵਿੱਚ ਸੰਘਣੀ ਆਬਾਦੀ ਵਾਲੇ 40 ਕਿਲੋਮੀਟਰ ਦੇ ਖੇਤਰ ਵਿੱਚ ਲੱਗੀ ਅੱਗ ਕਾਰਨ 12,000 ਤੋਂ ਵੱਧ ਇਮਾਰਤਾਂ ਸੜ ਚੁੱਕੀਆਂ ਹਨ। 1.5 ਲੱਖ ਲੋਕਾਂ ਨੂੰ ਇਲਾਕਾ ਛੱਡਣ ਲਈ ਮਜਬੂਰ ਹੋਣਾ ਪਿਆ ਤੇ ਕਰੀਬ 700 ਤੋਂ ਵੱਧ ਲੋਕਾਂ ਨੂੰ ਸ਼ਰਨਾਰਥੀ ਕੈਂਪਾਂ ਵਿੱਚ ਠਹਿਰਾਇਆ ਗਿਆ। ਮੁਸ਼ਕਲ ਦੀ ਇਸ ਘੜੀ ਵਿੱਚ ਸੇਵਾ ਤੇ ਸਰਬੱਤ ਦੇ ਭਲੇ ਦੇ ਸਿਧਾਂਤ ਤੋਂ ਸੇਧ ਲੈ ਕੇ ਯੂਨਾਈਟਿਡ ਸਿੱਖਸ ਲੋੜਵੰਦਾਂ ਨੂੰ ਭੋਜਨ, ਸਪਲਾਈ ਅਤੇ ਉਮੀਦ ਪ੍ਰਦਾਨ ਕਰ ਰਹੀ ਹੈ। ਯੂਨਾਈਟਿਡ ਸਿੱਖਸ ਦੇ ਸੇਵਾ ਕਾਰਜਾਂ ਵਿੱਚ ਹਿੱਸਾ ਪਾਉਣ ਲਈ ਤੁਸੀਂ ਯੂਨਾਈਟਿਡ ਸਿੱਖਸ ਦੀ ਵੈਬਸਾਈਟ ਤੇ ਜਾ ਕੇ ਡੋਨੇਟ ਕਰ ਸਕਦੇ ਹੋ ਜਾਂ ਇਹਨਾਂ ਨਾਲ ਜੁੜਨ ਲਈ 855-878-6333 ਤੇ ਸੰਪਰਕ ਕਰ ਸਕਦੇ ਹੋ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਸਰਕਾਰ ਦੇ ਬੁਲਾਰਿਆਂ ਮੋਦੀ ਅਤੇ ਅਜੇ ਸ਼ੰਕਰ ਸਮੇਤ ਸਾਰੇ ਭੌਂਕਿਆਂ ਨੇ ਟਰੰਪ ਦੇ ਖਿਲਾਫ ਮੂੰਹ ਸੀਤਾ ਹੋਇਆ ਹੈ, ਪਰ ਹੁਣ ਉਹਨਾਂ ਦਾ ਸ਼ਲਾਰੂ ਫਰੋਡੀਆ ਸੁੱਥਨ ਬਾਬਾ ਰਾਮਦੇਵ ਟਰੰਪ ਨੂੰ ਆਰਥਿਕ ਅੱਤਵਾਦ ਕਰਨ ਵਾਲਾ ਦੱਸ ਰਿਹਾ ਹੈ। ਔਰ ਯਾਦ ਰਹੇ, ਟਰੰਪ ਦੇ ਜਿੱਤਣ ਤੋਂ ਬਾਅਦ ਰਾਮਦੇਵ ਨੇ ਕਿਹਾ ਸੀ ਕਿ ਟਰੰਪ ਸਨਾਤਨ ਸਮਰਥਕ ਹੈ ਅਤੇ ਉਸ ਦਾ ਬਣਨਾ ਭਾਰਤ ਲਈ ਵੀ ਸ਼ੁਭ ਸੰਕੇਤ ਹੈ। ਸੋ ਅਮਰੀਕਾ ਨੂੰ ਰਾਮਦੇਵ ਦੀਆਂ ਫਰੋਡ ਦਵਾਈਆਂ ਤੇ ਵੀ ਪੂਰੀ ਤਰ੍ਹਾਂ ਪਾਬੰਦੀ ਲਾ ਦੇਣੀ ਚਾਹੀਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਹੈ ਤਾਂ ਇਹ ਇੱਕ ਕਿਸੇ ਪਿਟੇ ਸ਼ੇਰ ਦੀ ਲਾਈਨ ਹੀ ਹੈ ਕਿ ਜਬ ਦਿया रंज बुतों ने तो खुदा याद आया। ਜੀ ਪਹਿਲਾਂ ਸਮਝਦੇ ਸੀ ਕਿ ਵੀ ਬੁੱਤਾਂ ਚੋਂ ਹੀ ਸਭ ਕੁਝ ਨਿਕਲਦਾ, ਪਰ ਜਦੋਂ ਬੁੱਤਾਂ ਨੇ ਖਿੱਚ ਕੇ ਚਪੇੜ ਮਾਰੀ ਕਿ ਕਿੱਧਰ ਤੁਰਿਆ ਫਿਰਦਾ ਅਸਲੀ ਵਾਲਾ, ਤੇ ਉਦੋਂ ਫਿਰ ਖੁਦਾ ਯਾਦ ਆਇਆ। ਬਿਲਕੁਲ। ਹੁਣ ਜੇ ਤੁਸੀਂ ਟਰੰਪ ਦੇ ਪਹਿਲੇ ਕਾਰਜਕਾਲ ਤੋਂ ਲੈ ਕੇ ਹੁਣ ਤੱਕ ਦਾ ਹਿੰਦੂ ਤਵੀਆਂ ਦਾ ਸਫ਼ਰ ਦੇਖੋ, ਔਰ ਜ਼ਾਹਰ ਹੈ ਕਿ 2 ਵੱਡੀਆਂ ਸਿਆਸੀ ਰੈਲੀਆਂ ਜਿਹੜੀਆਂ ਹਜ਼ਾਰਾਂ ਮੀਲ ਦੂਰ ਹੋਈਆਂ, ਅਹਿਮਦਾਬਾਦ ਦੇ ਵਿੱਚ ਮੋਦੀ ਨੇ, ਜਿੱਥੇ ਉਹਨੇ ਜਿਉਂਦੇ ਜੀ ਜਿਹੜਾ ਸਟੇਡੀਅਮ ਕਿਸੇ ਹੋਰ ਦੇ ਨਾਂ ਸੀ, ਜਿਉਂਦੇ ਜੀ ਆਪਣੇ ਨਾਂ ਕ੍ਰਿਕਟ ਸਟੇਡੀਅਮ ਕਰਾ ਲਿਆ, ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ, ਉੱਥੇ ਟਰੰਪ ਨੂੰ ਸੱਦ ਕੇ ਤੇ ਲੱਖਾਂ ਗੁਜਰਾਤੀ ਜਿਹੜੇ ਨੇ ਉਹ ਇਕੱਠੇ ਕਰਕੇ ਔਰ
ਉਹਨੂੰ ਦੱਸਿਆ ਵੀ ਦੇਖ ਮੈਂ ਕਿੰਨਾ ਪਪੂਲਰ ਲੀਡਰ ਹੈ। ਫਿਰ ਟਰੰਪ ਨੂੰ ਇਹ ਦੱਸਣ ਦੇ ਲਈ ਕਿ ਵੀ ਭਾਵੇਂ ਤੂੰ ਅਮਰੀਕਾ ਦਾ ਪ੍ਰੈਜ਼ੀਡੈਂਟ ਹੈ ਪਰ ਤੇਰੇ ਅਮਰੀਕਾ 'ਚ ਵੀ ਮੈਂ ਕਿੰਨਾ ਪਪੂਲਰ ਹੈ। ਜਿਹੜੇ ਐਨ ਚਾਰਟਰਡ ਫਲਾਈਟਾਂ ਦੇ ਮੁਫਤ ਟਿਕਟਾਂ 'ਤੇ ਇੱਥੋਂ ਸਾਰੇ ਕਾਲੇ ਪੀਲੇ ਜਿੰਨੇ ਗੁਜਰਾਤੀ ਆਂਧਰਾਈਟ ਤੇ ਦੂਜੇ ਤੀਜੇ ਹਿਊਸਟਨ ਇਕੱਠੇ ਕਰਕੇ ਔਰ ਉਹਦਾ ਨਾਂ ਵੀ ਉਹਨਾਂ ਦੇ ਸਲੈਂਗ ਦੇ ਵਿੱਚ ਟੈਕਸਨ ਦੇ ਹਾਊਡੀ ਮੋਡੀ ਕਿ ਹਾਊ ਆਰ ਯੂ ਮੋਦੀ, ਇਹ ਹੈ ਉਹਦਾ। ਔਰ ਉਹਦੇ 'ਚ ਫਿਰ ਇਹ ਵੀ ਸ਼ਾਇਦ ਅਮਰੀਕਾ ਦੀ ਧਰਤੀ ਤੇ ਪਹਿਲੀ ਵਾਰ ਹੀ ਹੋਇਆ ਹੋਵੇਗਾ ਕਿ ਕਿਸੇ ਹੋਰ ਮੁਲਕ ਦੇ ਪ੍ਰੈਜ਼ੀਡੈਂਟ ਨੇ ਇਲੈਕਸ਼ਨ ਕੈਂਪੇਨ ਇੱਥੇ ਆ ਕੇ ਕੀਤਾ ਹੋਏ ਔਰ ਉਹਦੀ ਟਰੰਪ ਦੀ ਬਾਂਹ ਫੜ ਕੇ ਔਰ ਅਬ ਕੀ ਬਾਰ ਟਰੰਪ ਸਰਕਾਰ ਕਿ ਦੁਬਾਰਾ ਇਹ ਉਹਦੀ ਜਿਹੜੀ ਆ ਉਹ ਪਹਿਲੀ ਟਰਮ ਵੇਲੇ ਦੂਸਰਾ। ਫਿਰ ਅਸੀਂ ਇਹਨਾਂ ਦੀ ਯਾਰੀ ਵੀ ਔਰ ਇਹਨਾਂ ਦਾ ਭਗੌੜਾਪਨ ਗਦਾਰੀ ਵੀ ਦੂਸਰਾ ਸਬਬ ਵੀ ਦੇਖਿਆ। ਟਰੰਪ ਅਨਸੀਟ ਹੋਏ, ਦੂਜੀ ਟਰਮ ਜਿਹੜੀ ਹੈ ਉਹ ਡਿਫੀਟ ਹੋਇਆ ਬਾਈਡਨ ਜਦੋਂ ਖਲੋਤਾ ਹੈ, ਪਰ ਹੌਸਲੇ ਦੇ ਨਾਲ ਫਿਰ ਖੜਾ ਹੋਇਆ, ਚੈਲੰਜ ਕੀਤਾ। ਪਹਿਲੀ ਵੀ ਪਾਵਰ ਟ੍ਰਾਂਜੀਸ਼ਨ ਕੋਈ ਸੌਖੀ ਨਹੀਂ ਸੀ। ਕੈਪੀਟਲ ਹਿਲ ਦੇ ਉੱਤੇ ਰਾਈਟਿੰਗ ਹੋਈ, ਮਰੇ ਵੀ ਬੰਦੇ 1400 ਦੇ ਕਰੀਬ ਚਾਰਜ ਹੋਏ ਜਿਨ੍ਹਾਂ ਨੂੰ ਹੁਣ ਪਾਰਡਨ ਕਰ ਦਿੱਤਾ ਗਿਆ ਜੀ। ਔਰ ਉਹਨੇ ਇਹਦੇ ਬਾਵਜੂਦ ਕਿੰਨੇ ਮੁਕੱਦਮੇ ਬਣੇ, ਕਿੰਨੇ ਉਹਨੇ ਜਿਵੇਂ ਟਰੰਪ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਿੰਨੀ ਰੈਜ਼ੀਲੀਅੰਸ ਦੇ ਨਾਲ ਉਹਨੇ ਕੀਤਾ। ਆਮ ਆਦਮੀ ਤਾਂ ਉਵੇਂ ਟੁੱਟ ਜਾਂਦਾ, ਇੱਕ ਸਟੇਜ ਤੇ ਤਾਂ ਕਰਜ਼ਾਈ ਹੋਣ ਤੱਕ ਚਲਾ ਗਿਆ, ਬਿਲਕੁਲ। ਲੇਕਿਨ ਉਹਨੇ ਫਾਈਟ ਬੈਕ ਕੀਤਾ। ਔਰ ਸ਼ਾਇਦ ਇਹ ਜਿਹੜੀ ਸਪਿਰਿਟ ਹੈ ਅਮਰੀਕਨਸ ਨੂੰ ਹਮੇਸ਼ਾ ਹੀ ਪਸੰਦ ਹੁੰਦੀ ਹੈ। ਇਸ ਲਈ ਜਿਹੜੀਆਂ ਉਹਦੀਆਂ ਕਮਜ਼ੋਰੀਆਂ ਵੀ ਨੇ ਜਾਂ ਦੂਸਰੀਆਂ ਵੀ ਨੇ ਉਹਨਾਂ ਨੂੰ ਵੀ ਇਗਨੋਰ ਕਰਕੇ ਵੱਡੀ ਗਿਣਤੀ 'ਚ ਅਮਰੀਕਨਾਂ ਨੇ ਔਰ ਈਵਨ ਜਦੋਂ ਉਹਦੇ ਤੇ ਅਟੈਕ ਵੀ ਹੋਇਆ ਆਪਣੀ, ਉਹਦੇ ਬਾਵਜੂਦ ਉੱਥੇ ਵੀ ਉਹਨੇ ਆਪਣਾ ਆਪ ਥੰਬਸ ਅਪ ਰੱਖ ਕੇ ਔਰ ਬਾਅਦ ਦੇ ਵਿੱਚ ਇਹ ਸ਼ਾਇਦ ਇਹ ਸਾਰੇ ਜਿਹੜੇ ਕਰੈਕਟਰਿਸਟਿਕਸ ਨੇ ਇਹ ਅਮਰੀਕਨਾਂ ਨੂੰ ਪਸੰਦ ਆਏ ਔਰ ਜ਼ਾਹਰ ਹੈ ਵੀ ਪਹਿਲੀ ਵਾਰ ਹੈ ਕਿ ਇਹੀ ਨਹੀਂ ਵੀ ਉਹਨੇ ਇਲੈਕਟਰਲ ਵੋਟਸ ਮੈਜੋਰਿਟੀ ਜਿੱਤੀਆਂ, ਯੂਐਸ ਕਾਂਗਰਸ ਵੀ ਸੈਨੇਟ ਵੀ ਸਾਰਾ ਹੀ ਸਵੀਪ ਕੀਤਾ ਔਰ ਜਿਹੜੀਆਂ ਸਵਿੰਗ ਸਟੇਟ 6-7 ਸੀ ਉਹਨਾਂ ਸਾਰਿਆਂ 'ਚ ਹੀ ਆਲਮੋਸਟ ਜਿਹੜੀ ਹੈ ਉਹ ਵਿਕਟਰੀ ਹਾਸਲ ਕੀਤੀ। ਸੋ ਹੁਣ ਉਸ ਪੀਰੀਅਡ 'ਚ ਜਿਹੜਾ ਹੁਣ ਅੰਗਰੇਜ਼ੀ ਵਾਲਾ ਪਾਰਟ ਵੀ ਹੁੰਦਾ ਹੈ, ਇੱਕ ਬੜੀ ਪਪੂਲਰ ਅੰਗਰੇਜ਼ੀ ਦਾ ਅਖਾਣ ਹੈ ਕਿ ਇਹ ਫਰੈਂਡ ਇਨ ਨੀਡ ਇਜ਼ ਅ ਫਰੈਂਡ ਇਨਡੀਡ। ਅਸਲੀ ਦੋਸਤ ਉਹ ਹੀ ਹੈ ਜਿਹੜਾ ਲੋੜ ਵੇਲੇ ਕੰਮ ਆਏ। ਹੁਣ ਅਜੇ ਤਾਂ ਕੋਈ ਦੋਸਤੀ ਵਾਲੇ ਇੱਕ ਪਾਸੇ ਤਾਂ ਆਪ ਕੀ ਬਾਰ ਟਰੰਪ ਸਰਕਾਰ ਤੇ ਮੋਦੀ ਦਾ ਯਾਰ ਟਰੰਪ ਤੇ ਹਿੰਦੂ ਤਵੀਆਂ ਨੇ ਹਵਨ ਕੀਤੇ, ਉਹਦੇ ਜਨਮ ਦਿਨ ਮਨਾਉਣ ਲਈ ਕੇਕ ਉਹਦੀ ਫੋਟੋ ਦੇ ਮੂੰਹ ਨੂੰ ਹੀ ਲਾਈ ਗਏ। ਹਿੰਦੂ ਫਾਊਂਡੇਸ਼ਨ ਨੇ ਨਿਊ ਜਰਸੀ ਇੱਥੇ ਮਿਲੀਅਨਸ ਇਕੱਠੇ ਕਰਕੇ ਟਰੰਪ ਨੂੰ ਦਿੱਤੇ ਸੀ। ਉਹਨਾਂ ਨੇ ਵੀ ਕਿਹਾ ਹੀ ਲਾਈਕ ਹਿੰਦੂ। ਲੇਕਿਨ ਅਚਾਨਕ ਜਦੋਂ ਉਹਨਾਂ ਨੂੰ ਲੱਗਾ ਕਿ ਵੀ ਇਹ ਤਾਂ ਹੁਣ ਕੋਈ ਚਾਂਸ ਨਹੀਂ ਹੈ ਔਰ ਬਾਈਡਨ ਦੁਬਾਰਾ ਖੜ ਰਿਹਾ ਔਰ ਮੋਦੀ ਇੱਥੇ ਆਇਆ ਪਿਛਲੇ ਵਰੇ ਦੇ ਵਿੱਚ 2024 ਚ ਜੂਨ ਦੇ ਮਹੀਨੇ ਜਦੋਂ ਕਿ ਸਪਟੈਂਬਰ ਦੇ ਮਹੀਨੇ ਜਦੋਂ ਕਿ UN ਸੈਸ਼ਨ ਹੁੰਦਾ ਤੇ ਟਰੰਪ ਨੇ ਬੜੇ ਮਾਣ ਨਾਲ ਟਵੀਟ ਵੀ ਕੀਤਾ ਕਿ ਮਾਈ ਫਰੈਂਡ ਮੋਦੀ ਇਜ਼ ਕਮਿੰਗ ਐਂਡ ਆਈ ਐਮ ਪਲੈਨਿੰਗ ਟੂ ਮੀਟ। ਪਰ ਇੱਥੇ ਮੋਦੀ ਜਨਾਬ ਨੇ ਕਿਹਾ ਜੀ ਮੇਰੇ ਕੋਲ ਤਾਂ ਟਾਈਮ ਹੀ ਨਹੀਂ ਮਿਲਿਆ। ਹੁਣ ਉਹਦਾ ਨਤੀਜਾ ਅਸੀਂ ਦੇਖ ਰਹੇ ਹਾਂ ਵੀ ਟਰੰਪ ਨੇ ਵੀ ਕਿਹਾ ਵੀ ਕੋਈ ਗੱਲ ਨਹੀਂ ਹੈ ਵੀ ਅਸੀਂ ਵੀ ਜਾਣਦੇ ਹਾਂ ਵੀ ਇਸ ਕਿਸਮ ਦੇ ਲੋਕਾਂ ਨਾਲ ਕਿਵੇਂ ਡੀਲ ਕਰਨਾ। ਸੋ ਉਹ ਕਹਾਣੀ ਅਸੀਂ ਕਈ ਵਾਰ ਸੁਣਾ ਚੁੱਕੇ ਹਾਂ। ਹੁਣ ਉਸ ਦੌਰ ਦੇ ਵਿੱਚ ਇਹਨਾਂ ਨੂੰ ਲੱਗਾ ਕਿ ਵੀ ਇਹ ਇੱਕ ਵਾਰ ਦੀ ਕੀਤੀ ਜਿਹੜੀ ਟ੍ਰੈਚਰੀ ਹੈ ਉਹ ਦੁਬਾਰਾ ਸ਼ਾਇਦ ਕੋਈ ਭੁੱਲ ਭੱਲ ਜਾਂਦਾ ਤਾਂ ਤੁਸੀਂ ਦੁਬਾਰਾ। ਹੁਣ ਉਸ ਪੀਰੀਅਡ 'ਚ ਵੀ ਟਰੰਪ ਦੀ ਹਮਾਇਤ ਦੇ ਵਿੱਚ ਨਾਗਪੁਰ ਪੂਰੇ ਦਾ ਪੂਰਾ RSS ਔਰ ਉਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਟਰੰਪ ਨੇ ਔਰ ਇਸ ਗੱਲ ਦਾ ਵੀ ਧਿਆਨ ਰਿਹਾ ਕਿ ਵੀ ਜਿਹੜਾ 5 ਅਗਸਤ 2019 ਨੂੰ ਜੰਮੂ ਕਸ਼ਮੀਰ ਦਾ ਆਰਟੀਕਲ 370-35A ਖਤਮ ਕੀਤਾ ਗਿਆ ਉਦੋਂ ਵੀ ਟਰੰਪ ਪ੍ਰੈਜ਼ੀਡੈਂਟ ਸੀ। ਇਹ ਕੀ ਕਹਾਣੀ ਹੈ ਇਨਸਾਈਡ ਤੋਂ ਕਦੇ ਬਹੁਤ ਬਾਅਦ ਜਦੋਂ ਡੀਕਲਾਸੀਫਾਈ ਹੋਏ ਡਾਕੂਮੈਂਟ ਉਦੋਂ ਨਿਕਲੇਗਾ ਕਿਉਂਕਿ ਟਰੰਪ ਜਦੋਂ ਇਮਰਾਨ ਖਾਨ ਨੂੰ ਮਿਲਦਾ ਹੈ ਐਜ਼ ਏ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਆਉਂਦੇ ਨੇ ਤੇ ਇਮਰਾਨ ਖਾਨ ਦੀ ਤਾਰੀਫ 'ਚ ਵੀ ਤਾਰੀਫਾਂ ਦੇ ਪੁੱਲ ਬੰਨੇ ਹੋਏ ਨੇ ਜਿਹਦੇ ਕਰਕੇ ਅੱਜ ਤੱਕ ਵੀ ਜਿਹੜੇ ਉਹਨਾਂ ਦੇ ਹਮਾਇਤੀ ਨੇ ਉਹ ਐਕਸਪੈਕਟ ਕਰਦੇ ਨੇ ਵੀ ਟਰੰਪ ਹੁਣ ਬਣਿਆ ਤੇ ਉਹ ਇਮਰਾਨ ਖਾਨ ਦੇ ਲਈ ਉਹਨਾਂ ਦੀ ਰਿਹਾਈ ਦੇ ਲਈ ਕੋਈ ਨਾ ਕੁਝ ਕਰੇਗਾ। ਲੇਕਿਨ ਇਹ ਹੋ ਹੀ ਨਹੀਂ ਸਕਦਾ ਕਿ ਟਰੰਪ ਦੀ ਅਪਰੂਵਲ ਤੋਂ ਬਿਨਾਂ ਇੰਡੀਆ ਨੇ ਕਸ਼ਮੀਰ ਨੂੰ ਹੜੱਪ ਕੀਤਾ ਹੋਏ ਆਰਟੀਕਲ 370 ਖਤਮ ਕਰਕੇ ਔਰ ਈਵਨ ਉਹਦਾ ਸਟੇਟ ਦਾ ਰੁਤਬਾ ਵੀ ਖਤਮ ਕੀਤਾ ਹੋਇਆ। ਸੋ ਇਸ ਲੈਵਲ ਦੀ ਅੰਡਰਸਟੈਂਡਿੰਗ ਵਾਲਾ ਜਿਹੜਾ ਸਾਰਾ ਪਾਰਟ ਉਹਨਾਂ ਨੂੰ RSS ਨੂੰ ਕੀ ਚਾਹੀਦਾ ਸੀ ਉਹ ਤਾਂ ਪਹਿਲਾਂ ਤੋਂ ਹੀ
ਜਾਂ ਕਸ਼ਮੀਰ ਦੇ ਮੁੱਦੇ ਦੇ ਉੱਤੇ ਹਮੇਸ਼ਾ ਹੀ ਕ੍ਰਿਟੀਕਲ ਰਹੇ, ਤਾਂ ਆਰਟੀਕਲ 370 ਦੇ ਵੀ ਔਰ ਅਦਰਵਾਈਜ਼ ਵੀ। ਔਰ ਉਦੋਂ ਤੋਂ ਉਹਨਾਂ ਨੇ ਉਹ ਚੜ੍ਹ ਮਚਾਈ ਹੋਈ ਹੈ ਜੀ ਕਿ ਪਾਕਿਸਤਾਨੀ ਕਬਜ਼ੇ ਵਾਲਾ ਜਿਹੜਾ ਕਸ਼ਮੀਰ ਹੈ, ਜਿਹਨੂੰ ਆਜ਼ਾਦ ਕਸ਼ਮੀਰ ਕਹਿੰਦੇ ਨੇ, ਉਹਨੂੰ ਵੀ ਅਸੀਂ ਲੈਣਾ ਹੈ। ਜਿਹੜਾ ਬੜੀ ਬੇਸ਼ਰਮੀ ਨਾਲ ਐਸ ਜੈ ਸ਼ੰਕਰ ਅਜੇ ਵੀ ਦੁਹਰਾ ਰਿਹਾ, ਇਹਨਾਂ ਨੂੰ ਭੁੱਲ ਗਿਆ ਕਿ ਵੀ ਉਹ ਜ਼ਮਾਨੇ ਗਏ, ਵੀ ਇਹਨਾਂ ਨੇ ਦੇਖ ਲਿਆ ਉਹ ਸਾਰਾ ਪਾਰਟ। ਹੁਣ ਇਸ ਸਭ ਦੇ ਚਲਦਿਆਂ ਜਦੋਂ ਦੂਸਰੀ ਟਰਮ ਹੋਈ, ਮੋਦੀ ਨੇ ਕੋਸ਼ਿਸ਼ ਤਾਂ ਕੀਤੀ, ਐਸ ਜੈ ਸ਼ੰਕਰ ਇੱਥੇ ਹਫਤਾ ਆ ਕੇ ਬੈਠਾ ਰਿਹਾ, ਇਨਵੀਟੇਸ਼ਨ ਮਿਲ ਜਾਏ, ਦੂਜਾ ਹੋਇਆ ਇੱਥੇ ਗੇੜਾ ਵੀ ਦੇ ਕੇ ਗਿਆ, ਅਗੇਨ ਹਿਊਮਿਲੇਸ਼ਨ ਤੇ ਹਿਊਮਿਲੀਏਸ਼ਨ। ਹੁਣ ਇਸ ਲਈ ਜਦੋਂ ਨਵੰਬਰ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਇਲੈਕਸ਼ਨ ਜਿੱਤੇ, ਤੇ ਮੋਦੀ ਨੇ ਵੀ ਬੜਾ ਵਾਰਮ ਜਿਹੜਾ ਮੈਸੇਜ ਦਿੱਤਾ। ਔਰ ਰਾਮਦੇਵ ਇੱਕ ਉਹ ਫਰਾਡੀ ਹੈ, ਤੁਸੀਂ ਵੀ ਸੁੱਥਣ ਬਾਬਾ ਕਿਹਾ, ਇਸ ਲਈ ਕਿਸੇ ਨੂੰ ਹੈਰਾਨੀ ਨਾ ਹੋਏ ਵੀ ਇਹਦਾ ਨਾਂ ਪੰਥਕ ਹਲਕਿਆਂ 'ਚ ਸੁੱਥਣ ਬਾਬਾ ਹੀ ਹੈ, ਕਿਉਂਕਿ ਇਹ ਅੰਨਾ ਹਜ਼ਾਰੇ ਦੇ ਦਿੱਲੀ 'ਚ ਬਹਿਣ ਤੋਂ ਪਹਿਲਾਂ ਕਰਪਸ਼ਨ ਦੇ ਖਿਲਾਫ ਔਰ ਮੋਦੀ ਜੀ ਕਾਲਾ ਧਨ ਵਾਪਸ ਲਿਆਉਣਗੇ, ਔਰ ਦੂਜਾ ਇਹ ਵੀ ਉੱਥੇ ਵਰਤ ਰੱਖ ਕੇ ਬੈਠਾ ਸੀ। ਪੁਲਿਸ ਨੇ ਘੇਰਿਆ ਉਸ ਨੂੰ, ਦੂਜੇ ਨੂੰ, ਔਰ ਜਿਉਂ ਹੀ ਅੱਧੀ ਰਾਤ ਉਹਨਾਂ ਨੇ ਜਿਹੜੀਆਂ ਗ੍ਰਿਫਤਾਰੀਆਂ ਸ਼ੁਰੂ ਕੀਤੀਆਂ, ਤੇ ਇਹਨੇ ਸੁੱਥਣ ਪਾ ਕੇ, ਸੁੱਥਣ ਸੂਟ ਉੱਤੋਂ ਦੀ ਜਿਹੜਾ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ, ਸਟੇਜ ਤੋਂ ਤਾਂ ਨਿਕਲ ਗਿਆ, ਥੱਲੇ ਕਿਸੇ ਨੂੰ ਸ਼ੱਕ ਪੈ ਗਿਆ ਹੁਣ ਇੰਨੀ ਲੰਮੀ ਦਾੜੀ ਕਿੱਥੇ ਲੁਕੇ ਉਹਦੇ 'ਚ ਘੁੰਡ ਦੇ ਵਿੱਚ। ਉਹਨਾਂ ਨੇ ਫੜਿਆ ਤੇ ਸਣੇ ਜਿਹੜਾ ਉਹ ਸੁੱਥਣ ਪਾਈ ਹੋਈ ਹੈ, ਤੇ ਉਦੋਂ ਤਾਂ ਨਾਂ ਇਹਦਾ ਸੁੱਥਣ ਬਾਬਾ ਪੈ ਗਿਆ। ਤੇ ਉਦੋਂ ਜਦੋਂ ਉਸ ਤੋਂ ਬਾਅਦ, ਕਿਉਂਕਿ ਉਹਦਾ ਕੋਵਾਰਡਿਸ ਦਾ ਉਹਦੀ ਜ਼ਾਹਰ ਹੋ ਗਈ, ਪਰ ਉਹ ਇਹ ਕਹਿਣ ਲੱਗ ਗਿਆ, ਦੇਖੋ ਜੀ ਕ੍ਰਿਸ਼ਨ ਜੀ ਵੀ ਫਲਾਣੀ ਥਾਂ ਤੋਂ ਫਲਾਣੇ ਨਿਕਲੇ ਸੀ ਤੇ ਦੂਜੇ ਸੀ, ਪਰ ਉਦੋਂ ਦਾ ਇਹ ਸੁੱਥਣ ਬਾਬਾ ਹੈ, ਸਿਰੇ ਦਾ ਬੇਈਮਾਨ, ਸਿਰੇ ਦਾ ਫਰਾਡੀ ਹੈ ਜੀ। ਔਰ ਉਹ ਜਿਹੜਾ ਆਪਣਾ ਪਤੰਜਲੀ ਦੇ ਫਾਰਮੇਸੀ ਦੇ ਨਾਂ ਥੱਲੇ ਕਿਸ ਕਿਸਮ ਦੀਆਂ ਦਵਾਈਆਂ ਬਣਾਉਂਦਾ ਹੈ, ਵੇਚਦਾ ਹੈ, ਅਮਰੀਕਾ 'ਚ ਵੀ ਵੱਡੀ, ਔਰ ਹਿੰਦੂਤਵਾ ਦਾ ਐਂਬੈਸਡਰ RSS ਦਾ 2014 'ਚ ਉਹਨੂੰ ਵੀ, ਔਰ SS ਰਵੀ ਸ਼ੰਕਰ ਨੂੰ ਵੀ ਜਿਹੜਾ ਹੈ ਉਹ ਬ੍ਰਾਂਡ ਐਂਬੈਸਡਰ ਬਣਾਇਆ ਸੀ RSS ਨੇ। ਹੁਣ ਜਦੋਂ ਕਿ ਪ੍ਰੈਜ਼ੀਡੈਂਟ ਟਰੰਪ ਨੇ ਲਗਾਤਾਰਤਾ ਨਾਲ, ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਡਿਸਕਸ ਕਰਕੇ ਹਟੇ ਹਾਂ ਕਿ ਪਿਛਲੇ ਹਫ਼ਤੇ 'ਚ ਹੀ 3 ਵਾਰ ਭਾਰਤ ਨੂੰ ਰਗੜੇ ਦਿੱਤੇ ਨੇ। ਟੈਰਿਫ ਕਿੰਗ ਤੋਂ ਪਹਿਲਾਂ ਤੋਂ ਹੀ ਕਹਿ ਰਿਹਾ, ਉਹਨੇ ਕਿਹਾ ਜੀ ਮੈਂ ਐਕਸਪੋਜ਼ ਕਰਤਾ ਇਹਨਾਂ ਨੂੰ, ਔਰ ਹੁਣ ਇਹ ਮੰਨ ਗਏ ਨੇ ਜੋ ਕੁਝ ਬਿਲਕੁਲ ਵੇ ਡਾਊਨ ਟੈਰਿਫ ਲਾਉਣ ਤੋਂ। ਔਰ ਬਾਕੀਆਂ ਦਾ ਮੂੰਹ ਕੋਈ ਨਹੀਂ ਖੋਲ੍ਹ। ਦੇਖੋ ਅਸੀਂ ਕੈਨੇਡਾ ਦਾ ਜ਼ਿਕਰ ਕੀਤਾ, ਡਿਫਾਇੰਟ ਹੈ, ਮੈਕਸੀਕੋ ਨੇ ਵੀ ਬਰਾਬਰ ਦੀ ਗੱਲ ਕੀਤੀ, ਉਹਨੇ ਬੀਬੀ ਹੈ, ਉਹਨਾਂ ਹਾਲਾਂ ਉਹ ਵੀ ਜੂਇਸ਼ ਹੈ, ਮੈਕਸੀਕਨ ਪ੍ਰਾਈਮ ਮਿਨਿਸਟਰ, ਪਰ ਕੋਈ ਗਿਵਨ ਨਹੀਂ ਕੀਤਾ। ਚਾਈਨਾ ਨੇ ਬਰਾਬਰ ਦੀ ਟੈਰਿਫ ਲਾਈ ਹੈ। ਯੂਰਪੀਅਨ ਯੂਨੀਅਨ ਦੇ ਜਿਵੇਂ ਅਸੀਂ ਦੇਖਿਆ ਵੀ ਫਰਾਂਸ ਔਰ ਦੂਸਰੇ ਦੇ ਪ੍ਰੈਜ਼ੀਡੈਂਟ ਨੇ ਜਿਹੜਾ ਆਪਣਾ ਕੋਈ, ਪਰ ਇਹ ਇੰਨੇ ਬੇਗੈਰਤ ਨੇ ਕਿ ਵੀ ਇੰਨਾ ਹੁਣ, ਔਰ ਇਹ ਉਹਨਾਂ ਦੇ ਹੀ ਲੋਕ ਕਹਿ ਰਹੇ ਨੇ ਜਿਹੜੇ ਥੋੜ੍ਹੇ ਬਹੁਤ ਕੋਈ ਗੈਰਤਮੰਦ ਨੇ, ਕਿ ਮੋਦੀ ਜਾਂ ਦੂਜੇ ਤੁਸੀਂ ਕੋਈ ਜ਼ੁਬਾਨ ਤਾਂ ਖੋਲੋ ਕਿ ਕੀ ਹੈ। ਪਰ ਹੁਣ ਇਹ ਲੱਗਦਾ ਹੈ ਕਿ ਵੀ ਇਹਨੂੰ ਜਾਂ ਤਾਂ ਰਾਮਦੇਵ ਨੂੰ ਪਤਾ ਲੱਗ ਗਿਆ ਵੀ ਇਹਦੀਆਂ ਫਰਾਡ ਦਵਾਈਆਂ ਦੇ ਉੱਤੇ ਵੀ ਪਾਬੰਦੀ ਲੱਗਣ ਲੱਗੀ ਹੈ ਅਮਰੀਕਾ 'ਚ। ਜਿਵੇਂ ਇੰਟੈਲੈਕਚੁਅਲ ਪ੍ਰਾਪਰਟੀ ਰਾਈਟ ਦੀ ਤਾਂ ਦੂਜੀ ਗੱਲ ਹੋ ਹੀ ਰਹੀ ਹੈ, ਪਰ ਈਵਨ ਇਹ ਵੀ ਸਾਹਮਣੇ ਆਇਆ ਵੀ ਜੈਨਰਿਕ ਮੈਡੀਸਨਸ ਦੇ ਵਿੱਚ ਕੀ ਕਰਦੇ ਨੇ, ਬੇਈਮਾਨੀ। ਹੁਣ ਉਹਨੇ ਅੱਜ ਜਿਹੜੀ, ਔਰ ਜਿਹੜਾ ਇਹਦਾ ਰਾਮਦੇਵ ਦਾ ਇੰਟਰਵਿਊ ਵੀ ਹੈ, ਉਹ ANI ਔਰ IANS, ਇਹ ਦੋਨੋਂ ਹੀ ਜਿਹੜੀਆਂ ਨਿਊਜ਼ ਏਜੰਸੀਜ਼ ਨੇ, ਇਹ ਰਾਹ ਦੀਆਂ ਨੇ ਮਾਊਥਪੀਸ, ਔਰ ਫਿਰ ਜਿਹੜੀਆਂ ਇਹਦੇ ਤੇ ਇੰਟਰਵਿਊ ਆਉਂਦਾ ਬਾਕੀ ਸਾਰਿਆਂ ਤੇ ਚੱਲਦਾ ਹੈ। ਔਰ ਉਹਨੇ ਲੰਬਾ ਚੌੜਾ ਅੱਜ ਟਰੰਪ ਨੂੰ ਉਹਨੇ ਜਿਹੜਾ ਉਹ ਟੈਰਰਿਜ਼ਮ ਜਾਂ ਇਕਨੋਮਿਕਲ ਟੈਰਰਿਜ਼ਮ ਇਹ ਕਰਨ ਵਾਲਾ ਬੰਦਾ ਕਿਹਾ। ਔਰ ਅਸੀਂ ਦੱਸਾਂਗੇ ਕਿ ਨਵੰਬਰ 'ਚ ਜਦੋਂ ਟਰੰਪ ਜਿੱਤਦਾ ਉਦੋਂ ਰਾਮਦੇਵ ਨੇ ਸਨਾਤਨ ਧਰਮਾਂ ਦਾ ਸਪੋਰਟਰ ਤੇ ਕੀ ਵਿਸ਼ੇਸ਼ਣ ਜਿਹੜੇ ਸੀ ਦਿੱਤੇ। ਹੁਣ ਜਿਹੜੀ ਇਹਨਾਂ ਦੇ ਹਿੰਦੁਸਤਾਨ ਟਾਈਮਸ ਨਿਊਜ਼ ਡੈਸਕ ਤੋਂ ਲੈ ਕੇ ਮਿੰਟ, ਇੰਡੀਅਨ ਐਕਸਪ੍ਰੈਸ, ਸਾਰਿਆਂ ਨੇ, ਕਿਉਂਕਿ ANI ਦੀ ਨਿਊਜ਼ ਹੈ, ਟੈਰਰਿਜ਼ਮ, ਬਾਬਾ ਰਾਮਦੇਵ ਸਲੈਮਸ ਡੋਨਾਲਡ ਟਰੰਪ ਐਮਿਡ ਟ੍ਰੇਡ ਵਾਰ ਫੀਅਰ, ਕਿ ਉਹਨੇ ਸਲੈਮ ਕੀਤਾ ਹੈ ਟਰੰਪ ਨੂੰ। ਔਰ ਇਹ ਉਹਨੇ ਕਿਹਾ ਕਿ ਵੀ ਇੰਡੀਆ ਨੂੰ ਬਹੁਤ ਡਿਵੈਲਪ ਹੋਣ ਦੀ ਲੋੜ ਹੈ ਤਾਂ ਕਿ ਜਿਹੜੇ ਤਾਕਤਵਰ ਮੁਲਕ ਨੇ ਉਹ ਦੁਨੀਆ ਨੂੰ ਡਿਸਟਰਕਸ਼ਨ ਵੱਲ ਨਾ ਲੈ ਕੇ ਜਾਣ। ਔਰ ਉਸ ਦੇ ਉੱਤੇ ਉਹਨੇ ਕਿਹਾ ਕਿ ਵੀ US ਪ੍ਰੈਜ਼ੀਡੈਂਟ ਜਿਹੜਾ ਰੈਸੀਪ੍ਰੋਕਲ ਟੈਰਿਫਸ ਬਾਕੀ ਮੁਲਕਾਂ ਦੇ ਲਾਉਣ ਦੀ ਗੱਲ ਕਰ ਰਿਹਾ, ਹੀ ਇਜ਼ ਬੁਲਿੰਗ ਦਾ ਪੂਅਰ and developing nations by unleashing a new era of intellectual colonialism। ਉਹ ਲਿਖ ਕੇ ਦਿੱਤੀ ਆ ਉਹਨਾਂ ਨੇ, ਰਾਹ ਵਾਲਿਆਂ ਨੇ ਸਟੇਟਮੈਂਟ, ਕਿ ਵੀ ਇੱਕ ਨਵਾਂ ਕੋਲੋਨੀਅਲਿਜ਼ਮ ਖੜਾ, ਬਸਤੀਵਾਦ ਆ ਗਿਆ, ਇੰਟੈਲੈਕਚੁਅਲ ਕੋਲੋਨੀਅਲਿਜ਼ਮ ਹੈ। ਉਹਨੂੰ ਕਹਿੰਦਾ ਜੀ ਇਹ ਨਵਾਂ ਯੁੱਗ ਆ ਗਿਆ ਇੰਟੈਲੈਕਚੁਅਲ ਕੋਲੋਨੀਅਲਾਈਜੇਸ਼ਨ ਦਾ।
Amid this, ever since Donald Trump rose to power, he created a new world record of tariff terrorism. कि ट्रंप ने नवा रिकॉर्ड कायम कर दिता है टैरिफ दहशतगर्दी का. ही इज़ टेकिंग द वर्ल्ड टू ए डिफरेंट ईरा. वो दुनिया ਨੂੰ ਕਿਸੇ ਹੋਰ ਹੀ ਯੁੱਗ 'ਚ ਲਿਜਾ ਰਿਹਾ ਹੈ. ਇਸ ਪੀਰੀਅਡ 'ਚ ਇੰਡੀਆ ਨੂੰ ਆਪਣੇ ਆਪ ਨੂੰ ਡਿਵੈਲਪ ਕਰਨ ਦੀ ਲੋੜ ਹੈ. ਸਾਰੇ ਭਾਰਤੀ ਇਕੱਠੇ ਹੋ ਕੇ ਇਕੱਠੇ ਹੋ ਜਾਣ, ਇੱਕ ਸਟਰੋਂਗ ਮੁਲਕ ਬਣਾਉਣ ਔਰ ਇਹ ਐਂਡ ਆਨਸਰ ਆਲ ਥੀਸ ਡਿਸਟਰਕਟਿਵ ਪਾਵਰਸ. ਇਹ ਜਿਹੜੀਆਂ ਵਿਨਾਸ਼ਕਾਰੀ ਤਾਕਤਾਂ ਨੇ ਉਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਏ. ਔਰ ਉਹਨਾਂ ਨੇ ਕਿਹਾ ਵੀ ਇਸ ਖਤਰਨਾਕ ਮੌਕੇ ਦੇ ਉੱਤੇ ਜਿਹੜਾ ਹੈ ਉਹ ਟਰੰਪ ਦੁਨੀਆ ਨੂੰ ਤਬਾਹੀ ਵੱਲ ਲਿਜਾ ਰਿਹਾ ਹੈ. ਉਹਨੇ ਟਰੰਪ ਨੇ ਟੈਰਿਫ ਨੂੰ ਹਰ ਘਰ ਦਾ ਘਰੇਲੂ ਲਫ਼ਜ਼ ਬਣਾ ਦਿੱਤਾ ਹੈ. ਔਰ ਇਸ ਸਾਰੇ ਦੇ ਚਲਦਿਆਂ 2 ਮਹੀਨੇ ਦੇ ਵਿੱਚ ਹੀ ਜਿਹੜਾ ਟਰੰਪ ਨੇ ਉਹਨੇ ਹੈਫਟੀ ਇੰਪੋਰਟ ਟੈਕਸਿਸ ਤੇ ਫਲਾਣੇ ਟਮਕੇ ਲਾਏ ਨੇ. ਔਰ ਇਹ ਸਾਰੇ ਦੇ ਉੱਤੇ ਰਾਮਦੇਵ ਨੇ ਇਸ ਨੂੰ ਹੋਰ ਵੀ ਉਹਨਾਂ ਨੇ ਕਿਹਾ ਬਟ ਇਹ ਉਹਦਾ ਕਰਕਸ ਹੈ. ਹੁਣ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਵੀ ਇਹਨਾਂ ਦੇ ਬਦਲਦੇ ਰੰਗ ਕਿਵੇਂ ਨੇ. ਈਵਨ ਟਾਈਮਜ਼ ਆਫ ਇੰਡੀਆ ਨੇ ਹੈਡਲਾਈਨ ਲਾਈ ਇਕਨੋਮਿਕ ਟੈਰਰਿਜ਼ਮ ਬਾਬਾ ਰਾਮਦੇਵ ਔਨ ਡੋਨਲਡ ਟਰੰਪਸ ਟੈਰਿਫ ਥ੍ਰੈਟ. ਔਰ ਇਹ ਜਿਹੜੀ ਹੁਣ ਨਵੰਬਰ 8 ਨੂੰ ਜਦੋਂ ਕਿ ਟਰੰਪ ਦੀ ਜਿੱਤ ਅਨਾਉਂਸ ਹੋਈ ਤਾਂ ਰਾਮਦੇਵ ਜੀ ਨੇ ਕੀ ਫਰਮਾਇਆ. ਹੈਡਲਾਈਨ ਲਾਈ ਹੋਈ ਹੈ. ANI ਨੂੰ ਇੰਟਰਵਿਊ ਦਿੱਤਾ ਸੀ. ਡੋਨਲਡ ਟਰੰਪ ਇਜ਼ ਏ ਸਨਾਤਨ ਸਪੋਰਟਰ ਲਵਜ਼ ਇੰਡੀਆ. ਯੋਗਾ ਗੁਰੂ ਬਾਬਾ ਰਾਮਦੇਵ ਉਹ ਕਹਿੰਦਾ ਜੀ ਵੀ ਉਹ ਤਾਂ ਸਨਾਤਨ ਦਾ ਹਿਮਾਇਤੀ ਹੈ. ਹਰਿਦੁਆਰ 'ਚ ਉਹਨੇ ਇਹ ਇੰਟਰਵਿਊ ਦਿੱਤਾ. ਯੋਗਾ ਗੁਰੂ ਨੇ ਕੰਗ੍ਰੈਚੁਲੇਟ ਕੀਤਾ ਡੋਨਲਡ ਟਰੰਪ ਨੂੰ ਉਹਦੇ ਦੁਬਾਰਾ ਚੁਣੇ ਜਾਣ 'ਤੇ. ਉਹਨੂੰ ਸਨਾਤਨ ਸਪੋਰਟਰ ਕਿਹਾ ਅਤੇ ਲਵਰ ਆਫ ਇੰਡੀਆ ਕਿਹਾ. ਉਹਨੇ ਟਰੰਪ ਦੀ ਅਮਰੀਕਾ ਫਸਟ ਪਾਲਿਸੀ ਦੀ ਬਹੁਤ ਤਾਰੀਫ ਕੀਤੀ. ਉਹਨਾਂ ਨੇ ਕਿਹਾ ਵੀ ਇਹੀ ਤਾਂ ਅਸੀਂ ਕਹਿੰਦੇ ਹਾਂ ਇੰਡੀਅਨ ਨੈਸ਼ਨਲਿਜ਼ਮ ਭਾਰਤੀ ਹੈ, ਇਹੀ ਟਰੰਪ ਦੀ ਹੈ. ਉਹ ਇਸੇ ਚੀਜ਼ 'ਚ ਅਲਾਈਨਮੈਂਟ 'ਚ ਯਕੀਨ ਕਰਦਾ ਜੋ ਭਾਰਤ ਕਰਦਾ. ਔਰ ਉਹਨੇ ਜਿਹੜਾ ਇਸ ਦੇ ਉੱਤੇ ਕਿਹਾ ਵੀ ਜਿਸ ਡੋਨਲਡ ਟਰੰਪ ਜਿਹੜਾ ਸਨਾਤਨ ਸਪੋਰਟਰ ਹੈ, ਇੰਡੀਆ ਨੂੰ ਪਿਆਰ ਕਰਦਾ, ਜਿਵੇਂ ਅਸੀਂ ਨੈਸ਼ਨਲਿਜ਼ਮ ਨੂੰ ਬਹੁਤ ਜ਼ਰੂਰੀ ਸਮਝਦੇ ਐਵੇਂ ਟਰੰਪ ਵੀ ਸਮਝਦਾ ਅਮਰੀਕਾ ਦੇ ਲਈ. ਔਰ ਇਹ ਇਸ ਵੇਲੇ ਦੁਨੀਆ 'ਚ ਨੈਸ਼ਨਲਿਜ਼ਮ ਦਾ ਵਰਡ ਹੀ ਜਿਹੜਾ ਇਹ ਲੀਡ ਕਰ ਰਿਹਾ ਸਾਰਿਆਂ ਪਾਸਿਆਂ ਨੂੰ ਕਿ ਨੇਸ਼ਨ ਫਸਟ ਬਣਾਉਣਾ ਚਾਹੀਦਾ. ਔਰ ਇਹ ਨਵਾਂ ਯੁੱਗ ਨੈਸ਼ਨਲਿਜ਼ਮ ਦਾ, ਰਾਸ਼ਟਰਵਾਦ ਦਾ ਸ਼ੁਰੂ ਹੋ ਚੁੱਕਾ ਹੈ. ਅਸੀਂ ਟਰੰਪ ਨੂੰ ਕੰਗ੍ਰੈਚੁਲੇਟ ਕਰਦੇ ਹਾਂ ਫਾਰ ਹਿਜ਼ ਆਈਡੀਓਲੋਜੀ ਆਫ ਅਮਰੀਕਾ ਫਸਟ, ਇਸ ਵਿਚਾਰਧਾਰਾ ਦੇ ਲਈ. ਔਰ ਦੇਅਰ ਵਿਲ ਬੀ ਅ ਨਿਊ ਬਿਗਨਿੰਗ ਆਫ ਦਾ ਰਿਲੇਸ਼ਨਸ ਬਿਟਵੀਨ ਇੰਡੀਆ ਐਂਡ USA ਬਿਕੋਜ਼ ਆਫ ਟਰੰਪ. ਟਰੰਪ ਦੇ ਆਉਣ ਨਾਲ ਹੁਣ ਭਾਰਤ ਔਰ ਅਮਰੀਕਾ ਦਾ ਇੱਕ ਨਵਾਂ ਯੁੱਗ ਸ਼ੁਰੂ ਹੋਏਗਾ. ਫਿਰ ਇਸੇ ਤਰ੍ਹਾਂ ਮੋਦੀ ਜੀ ਨੇ ਵੀ ਬਹੁਤ ਵਧਾਈਆਂ ਦਿੱਤੀਆਂ. ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇਹਦੀ ਰੀਸਾਊਂਡਿੰਗ ਵਿਕਟਰੀ ਹੈ ਟਰੰਪ ਦੀ, ਇਹ ਦੱਸਦੀ ਹੈ ਕਿ ਕਿਵੇਂ ਅਮਰੀਕਨ ਲੋਕ ਟਰੰਪ ਦੀ ਲੀਡਰਸ਼ਿਪ 'ਚ ਯਕੀਨ ਕਰਦੇ ਨੇ. ਔਰ ਮੋਦੀ ਨੇ ਕਿਹਾ ਕਿ ਮੈਂ ਤਾਂ ਉੱਥੇ ਹਾਊਡੀ ਮੋਡੀ ਇਵੈਂਟ 'ਚ ਵੀ ਹਿਊਸਟਨ 'ਚ ਜਿਹੜੀ ਸਪਟੈਂਬਰ 2019 'ਚ ਹੋਈ, ਫਿਰ ਨਮਸਤੇ ਟਰੰਪ ਇਵੈਂਟ ਅਹਿਮਦਾਬਾਦ 'ਚ ਹੋਈ. ਅਸੀਂ ਸਾਡੀਆਂ ਤਾਂ ਯਾਰੀਆਂ ਜਿਹੜੀਆਂ ਨੇ ਉਹ ਬਹੁਤ ਪੱਕੀਆਂ ਨੇ ਔਰ ਇਹ ਹੁਣ ਯਾਰੀਆਂ ਦਾ ਫਰੂਟ ਨਿਕਲੇਗਾ ਔਰ ਅਮਰੀਕਾ ਔਰ ਭਾਰਤ ਬਹੁਤ ਨੇੜੇ ਆਣਗੇ. ਹੁਣ ਤੁਸੀਂ ਇਹ ਨਵੰਬਰ ਦੀ ਪਹਿਲੇ ਹਫਤੇ ਦੀ ਇਹ ਸਟੇਟਮੈਂਟ ਹੈ ਕਿ ਟਰੰਪ ਲਵਰ ਆਫ ਸਨਾਤਨ ਧਰਮਾ ਐਂਡ ਇੰਡੀਆ ਔਰ ਇਧਰ ਟਰੰਪ ਲੀਡਿੰਗ ਵਰਲਡ ਟੂ ਡਿਸਟਰਕਸ਼ਨ ਟੈਰਿਫ ਟੈਰਰਿਜ਼ਮ. ਔਰ ਭਾਰਤੀ ਸਾਰੇ ਇਕੱਠੇ ਹੋ ਜਾਓ. ਇਕੱਠੇ ਤਾਂ ਚਲੋ ਤੁਸੀਂ ਕੀ ਹੋਵੋਗੇ, ਜ਼ਬਾਨ ਹੀ ਖੋਲੋ ਘੱਟੋ ਘੱਟ. ਇਹ ਹੁਣ ਇਹ ਜਿੱਦਣ ਰਾਮਦੇਵ ਦਾ ਸਾਰਾ ਕੰਟੇਨਰ ਇੱਥੋਂ ਵਾਪਸ ਮੋੜਿਆ ਫਰਾਡੀਆ ਦਵਾਈਆਂ ਜਾਂ ਉਹਨੂੰ ਪਤਾ ਲੱਗ ਗਿਆ ਕਿ ਵੀ ਅਦਰਵਾਈਜ਼ ਉਹਦੀ ਮਾਰਕੀਟ ਇੱਥੇ ਵੀ ਆ. ਮੈਨੂੰ ਲੱਗਦਾ ਵੀ ਪਹਿਲਾਂ ਹੀ ਉਹਨੂੰ ਖਬਰ ਮਿਲ ਗਈ ਹੈ ਤਾਂ ਉਹਨੇ ਕਿਹਾ ਵੀ ਚਲੋ ਚੀਚੀ ਨੂੰ ਲਹੂ ਲਾ ਕੇ ਸ਼ਹੀਦ ਹੋ ਜਾਓ. ਉਹ ਗੱਲ ਹੈ ਜੀ ਡਾਕਟਰ ਸਾਹਿਬ ਸੁੱਥਣ ਬਾਬੇ ਦੀ. ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ. ਸੋ ਇੱਥੇ ਲੈਣੇ ਬ੍ਰੇਕ ਪਿਓਰ ਚ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ. ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ. ਬਾਰ ਪਰਾਏ ਬੈਸਨਾ ਸਾਈ ਮੁਝੇ ਨਾ ਦੇ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਆ ਕਿ ਹਰ ਸਾਲ ਦੀ ਤਰ੍ਹਾਂ ਜੋ ਵਾਸ਼ਿੰਗਟਨ DC ਵਿਖੇ ਨੈਸ਼ਨਲ ਸਿੱਖ ਡੇ ਪਰੇਡ ਜੋ ਨੈਸ਼ਨਲ ਫਰੀडम ਮਾਰਚ ਹੈ ਉਹ 5 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ ਉੱਥੇ ਕੱਢਿਆ ਜਾਵੇਗਾ.
ਸਮੂਹ USA ਦੀਆਂ ਪ੍ਰਬੰਧਕ ਕਮੇਟੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਦੇ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਉਸ ਪਰੇਡ ਦੇ ਵਿੱਚ ਹੁਮਾਂ ਕੇ ਪਹੁੰਚੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। Viewers, welcome back to our program. So viewers, ਗੱਲਬਾਤ ਕਰਨ ਜਾ ਰਹੇ ਹਾਂ ਕਿ ਮਾਰਕ ਕਾਰਨੀ ਕੈਨੇਡਾ ਵਿੱਚ ਲਿਬਰਲ ਪਾਰਟੀ ਦੇ ਨਵੇਂ ਨੇਤਾ ਚੁਣੇ ਗਏ ਹਨ ਔਰ ਬਹੁਤ ਜਲਦੀ ਉਹ ਜਸਟਨ ਟਰੂਡੋ ਦੀ ਥਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਹਲਫ ਲੈਣਗੇ ਔਰ ਭਾਰਤੀ ਮੀਡੀਆ ਵੱਲੋਂ ਜਸਟਨ ਟਰੂਡੋ ਦੇ ਜਾਣ ਤੇ ਪੁੱਠੀਆਂ ਚਾਲਾਂ ਮਾਰੀਆਂ ਜਾ ਰਹੀਆਂ ਨੇ ਔਰ ਵਿਊਅਰਸ ਵੇਖਣਾ ਇਹ ਹੋਵੇਗਾ ਕਿ ਕੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਤੇ ਕੈਨੇਡਾ ਦਾ ਭਾਰਤ ਪ੍ਰਤੀ ਸਟੈਂਡ ਕਮਜ਼ੋਰ ਹੋਵੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੈਨੇਡਾ ਜਿਹੜਾ ਦੁਨੀਆ ਦਾ ਇੱਕ ਵਿਕਸਿਤ ਮੁਲਕ ਹੈ, G7 G20 ਔਰ ਇੱਕ ਵੱਡਾ ਮੁਲਕ ਜਿਹੜਾ ਖੁਸ਼ਹਾਲ ਸੋਸ਼ਲ ਵੈਲਫੇਅਰ ਵਾਲਾ ਮੁਲਕ ਵੀ, ਔਰ ਸਿੱਖ ਕੌਮ ਦੇ ਨੁਕਤਾ ਨਿਗਾਹ ਤੋਂ ਜਦੋਂ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਆਪਣੀ ਪ੍ਰੈਜ਼ੈਂਸ 125 ਸਾਲ ਪੁਰਾਣੀ ਜਿਹੜੀ ਸਾਡੀ ਆਮਦ ਹੈ ਦੇਖਦੇ ਤੇ ਫਿਰ ਕੈਨੇਡਾ ਜਿਹੜਾ ਉਹ ਸਭ ਤੋਂ ਮੋਰਲੀ ਫਰਿਸ਼ ਜਾਂਦਾ ਹੈ। ਬੇਸ਼ੱਕ ਸਿੱਖ ਮਲਾਇਆ ਜਿਸ ਚੋਂ ਦੋ ਮੁਲਕ ਨਿਕਲੇ, ਸਿੰਗਾਪੁਰ ਔਰ ਮਲੇਸ਼ੀਆ, ਉਹਦੇ 'ਚ ਵੀ ਜਿਹੜੇ 4-5 ਜਨਰੇਸ਼ਨਾਂ ਪਹਿਲਾਂ ਆਏ। ਆਸਟ੍ਰੇਲੀਆ ਦੇ ਹਵਾਲੇ ਨਾਲ ਅਸੀਂ ਗੱਲ ਕਰਦੇ ਹਾਂ 19th ਸੈਂਚੁਰੀ ਦੇ ਪਾਰਟਸ, ਪਰ ਜਿੱਥੇ ਸਭ ਤੋਂ ਜ਼ਿਆਦਾ ਕੰਸੈਂਟਰੇਸ਼ਨ ਦੇ ਨਾਲ, ਖੁਸ਼ਹਾਲੀ ਦੇ ਨਾਲ ਸਿੱਖ ਵਸੇ ਔਰ ਜਿੱਥੇ ਉਹਨਾਂ ਨੇ ਚੈਲੰਜਸ ਵੀ ਲਏ, ਉਹ ਬੇਸ਼ੱਕ ਕੌਮਾਗਾਟਾ ਮਾਰੂ ਵਰਗਾ ਔਰ ਆਜ਼ਾਦੀ ਮੂਵਮੈਂਟ ਗਦਰ ਪਾਰਟੀ ਔਰ ਦੂਸਰੇ ਦਾ ਆਧਾਰ ਵੀ ਇਹੀ ਬਣਿਆ। ਭਾਵੇਂ ਗਦਰ ਪਾਰਟੀ ਦੀਆਂ ਬ੍ਰਾਂਚਾਂ ਹੋਰ ਦਰਜਨ ਤੋਂ ਜ਼ਿਆਦਾ ਮੁਲਕਾਂ 'ਚ ਸਨ, ਜਿਨ੍ਹਾਂ 'ਚ ਸ਼ੰਘਾਈ ਔਰ ਮਲੇਸ਼ੀਆ ਔਰ ਇਹ ਸਾਰੇ ਪਾਰਟ ਵੀ ਸੀ। ਲੇਕਿਨ ਜਿਹੜੀ ਰੈਜ਼ਿਲੀਅੰਸ ਸਿੱਖਾਂ ਨੇ ਔਰ ਆਪਣਾ ਪੋਲੀਟੀਕਲ ਮਸਲ ਦਿਖਾਇਆ, ਉਹ ਕੈਨੇਡਾ ਪਹਿਲਾ ਮੁਲਕ ਬਣਿਆ ਜਿੱਥੇ ਇੱਕ ਸਟੇਜ ਤੇ ਆਲਮੋਸਟ 16-17 MP ਬਣਨ ਤੱਕ ਅਸੀਂ ਪਹੁੰਚੇ। ਔਰ ਇਹ ਵੀ ਕੈਨੇਡਾ ਨੂੰ ਸ਼ਰਫ ਹਾਸਲ ਹੈ ਕਿ ਪਹਿਲਾ ਸਿੱਖ ਡਿਫੈਂਸ ਮਿਨਿਸਟਰ ਜਿਹੜੇ ਹਰਜੀਤ ਸਿੰਘ ਸੱਜਣ ਬਣੇ। ਇਸੇ ਤਰ੍ਹਾਂ ਕੈਨੇਡਾ 'ਚ ਬਹੁਤ ਸਾਰੀਆਂ ਲੀਗਲ ਲੜਾਈਆਂ ਸਿੱਖਾਂ ਨੇ, ਜਿਵੇਂ ਜਦੋਂ ਅਸੀਂ ਬਲਤੇਜ ਸਿੰਘ ਢਿੱਲੋਂ ਦੀ ਗੱਲ ਕਰਦੇ ਹਾਂ ਕਿ RCMP ਦੇ ਕਾਨੂੰਨ ਜਿਹਦੇ ਥੱਲੇ ਬੜਾ ਰਵਾਇਤ ਉਹਨਾਂ ਦਾ ਟ੍ਰੈਡੀਸ਼ਨਲ ਸੀ, ਕੋਈ ਦਸਤਾਰ ਨਾਲ ਨਹੀਂ ਸੀ ਆ ਸਕਦਾ, ਉਹ ਵੀ ਉਹਨਾਂ ਦਾ ਕੇਸ ਜਿਹੜਾ ਉਹ ਉਹਨਾਂ ਨੇ ਲੀਗਲ ਫਾਈਟ ਦਿੱਤੀ, ਜਿਹੜਾ ਬਹੁਤ ਵੱਡਾ ਕੇਸ ਬਣਿਆ ਸੀ ਉਸ ਕੈਨੇਡਾ ਦੀ ਹਿਸਟਰੀ ਦਾ। ਔਰ ਇਹ ਵੀ ਜਦੋਂ ਅਸੀਂ ਟ੍ਰਾਂਜੀਸ਼ਨ ਦੇਖਦੇ ਹਾਂ ਕਿ ਕਿਤੇ ਉਹੀ ਬਲਤੇਜ ਸਿੰਘ ਢਿੱਲੋਂ
RCMP 'ਚ ਸਰਵ ਕਰਨ ਲਈ ਲੰਬੀ ਕਾਨੂੰਨੀ ਲੜਾਈ ਲੜਨੀ ਪਈ, ਪਰ ਜਸਟਿਨ ਟਰੂਡੋ ਨੇ ਜਾਂਦੇ ਜਾਂਦੇ ਬਲਤੇਜ ਸਿੰਘ ਢਿੱਲੋਂ ਨੂੰ ਕੈਨੇਡਾ ਦੀ ਸੈਨੇਟ ਲਈ ਨਾਮਜ਼ਦ ਕੀਤਾ, ਉਹ ਸੈਨੇਟਰ ਬਣੇ। ਔਰ ਇਸੇ ਤਰ੍ਹਾਂ ਕੈਨੇਡਾ 'ਚ ਜਿੱਥੇ ਅਸੀਂ ਖਾਲਿਸਤਾਨ ਮੂਵਮੈਂਟ ਦੇ ਹਵਾਲੇ ਨਾਲ ਦੇਖਦੇ ਹਾਂ ਕਿ ਇਹਨਾਂ 4 ਦਹਾਈਆਂ ਦੇ ਸਾਡੇ ਸਫ਼ਰ ਦੇ ਵਿੱਚ ਵੀ ਕੈਨੇਡਾ ਤੋਂ ਜਾ ਕੇ ਸਿੱਖ ਨੌਜਵਾਨਾਂ ਨੇ ਸ਼ਹੀਦੀਆਂ ਵੀ ਪਾਈਆਂ। ਮਹਿੰਦਰ ਸਿੰਘ ਖਹਿਰਾ ਔਰ ਹਰਜਿੰਦਰ ਸਿੰਘ ਪਾੜਾ ਔਰ ਮਹਿੰਦਰ ਸਿੰਘ ਔਰ ਦੂਸਰੇ ਕਿੰਨੇ 6 ਤੋਂ ਜ਼ਿਆਦਾ ਨੌਜਵਾਨ ਉੱਥੇ ਕੈਨੇਡਾ ਚੋਂ ਹੀ ਜਿਹੜੀ ਹੈ ਬਹੁਤ ਸਾਰੀ ਐਕਟੀਵਿਟੀ। ਔਰ ਇਸ ਵੇਲੇ ਜੇ ਕਹਿਣਾ ਹੋਏ ਕਿ ਡਾਇਸਪੋਰਾ 'ਚ ਸਭ ਤੋਂ ਵੱਡਾ ਨਗਰ ਕੀਰਤਨ ਖਾਲਸਾ ਸਾਜਨਾ ਦਿਵਸ ਦਾ ਹੁੰਦਾ ਹੈ ਤੇ ਸਰੀ 'ਚ ਹੁੰਦਾ ਹੈ, ਜਿਹਦੇ 'ਚ ਜਿਹੜੀ ਪੁਲਿਸ ਕਾਊਂਟ ਹੈ ਉਹਨਾਂ ਨੇ ਪਰ ਹੈਡ ਕਾਊਂਟ ਕੀਤਾ ਹੁੰਦਾ ਹੈ ਹਵਾਈ ਉਸ ਅੰਦਾਜ਼ 'ਚ 6 ਲੱਖ ਤੋਂ ਜ਼ਿਆਦਾ ਸਿੱਖਾਂ ਦੀ ਪਾਰਟਿਸਿਪੇਸ਼ਨ ਪਿਛਲੇ ਨਗਰ ਕੀਰਤਨ ਵੇਲੇ ਜਿਹੜੀ ਹਰ ਸਾਲ ਵੱਧਦੀ ਹੈ। ਇਸ ਵਾਰ ਵੀ ਉਹਨਾਂ ਦਾ 20 ਅਪ੍ਰੈਲ ਨੂੰ ਨਗਰ ਕੀਰਤਨ ਹੈ। ਇਸ ਵਾਰ ਅਸੀਂ ਅਟੈਂਡ ਨਹੀਂ ਕਰ ਸਕਾਂਗੇ ਕਿਉਂਕਿ 20 ਅਪ੍ਰੈਲ ਨੂੰ ਹੀ ਸਟਾਕਟਨ ਦਾ ਨਗਰ ਕੀਰਤਨ ਵੀ ਹੈ ਜਿਸ ਦੇ ਵਿੱਚ ਸਾਡੀ ਸਾਰੀ ਟੀਮ ਸ਼ਾਮਲ ਹੁੰਦੀ ਹੈ ਔਰ ਉਹਨੂੰ ਅਸੀਂ ਲਾਈਵ ਕਵਰ ਕਰਦੇ ਹਾਂ। ਇਹ ਮੈਂ ਵੇਰਵਾ ਇਸ ਲਈ ਦਿੱਤਾ ਹੈ ਕਿ ਵੀ ਕੈਨੇਡਾ ਦੀ ਉਹ ਹਿਸਟਰੀ ਜਿਹਦੇ 'ਚ ਕਦੇ ਸਿੱਖਾਂ ਨੂੰ ਕੌਮਾਗਾਟਾ ਮਾਰੂ ਰਾਹੀਂ ਵਾਪਸ ਭੇਜਿਆ ਗਿਆ ਸੀ, ਕਿਵੇਂ ਉਹਨਾਂ ਨੇ ਆਪਣੇ ਪੋਲੀਟੀਕਲ ਕੱਲੇ ਫੁੱਟ ਸਟੈਪਸ ਹੀ ਨਹੀਂ ਇੰਨਾ ਮਾਰਕ ਇੰਪੋਰਟੈਂਟ ਬਣਾਇਆ ਕਿ ਭਾਰਤ ਦੀ ਹਕੂਮਤ ਵੀ ਜਿਹੜੀ ਆ ਉਹ ਕੰਬਣ ਲੱਗ ਗਈ ਕਿ ਕੈਨੇਡਾ ਦੇ ਸਿੱਖ ਕਿਵੇਂ ਰਿਐਕਟ ਕਰਨਗੇ ਜਦੋਂ ਪੰਜਾਬ ਦੇ ਵਿੱਚ ਉਹਨਾਂ ਨੇ ਸਿੱਖਾਂ ਦੇ ਖਿਲਾਫ ਟੋਟਲ ਵਾਰ ਵਿੱਢੀ। ਔਰ ਅਸੀਂ ਦੇਖਦੇ ਹਾਂ ਕਿ ਉਸ ਕੈਨੇਡਾ ਦੇ ਸਿੱਖਾਂ ਦੇ ਰਿਐਕਸ਼ਨ ਤਾਕਤ ਦਾ ਨਤੀਜਾ ਸੀ, ਕਿਉਂਕਿ ਉਹ ਦਿਨ ਵੀ ਆ ਰਿਹਾ ਹੈ ਇਸ ਵਰ੍ਹੇ ਦੇ ਵਿੱਚ ਹੀ ਜਦੋਂ ਕਿ 40 ਸਾਲ ਹੋ ਜਾਣੇ ਨੇ ਜੂਨ ਦੇ ਮਹੀਨੇ 'ਚ, ਜਦੋਂ ਕਿ ਏਅਰ ਇੰਡੀਆ ਦਾ ਜਿਹੜਾ ਡਿਜ਼ਾਸਟਰ ਹੋਇਆ, ਇੰਡੀਅਨ ਏਜੰਸੀਆਂ ਦਾ ਕਾਰਨਾਮਾ ਕਿਵੇਂ ਉਹਨਾਂ ਨੇ ਸਿੱਖਾਂ ਦੇ ਖਾਤੇ 'ਚ ਪਾਇਆ। ਔਰ ਉਸ ਲੈਵਲ ਦਾ ਐਕਟ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਇੱਕ ਬਹੁਤ ਵੱਡਾ ਐਕਟ ਜਿਹਨੇ ਇੰਟਰਨੈਸ਼ਨਲੀ ਪ੍ਰਭਾਵਿਤ ਕੀਤਾ, ਉਹਨੂੰ ਫਿਰ ਜਸਟੀਫਾਈ ਕਰਨ ਦੇ ਲਈ ਉਹਨਾਂ ਨੇ ਸਿੱਖਾਂ ਨੂੰ ਸਾਡੀ ਲਹਿਰ ਨੂੰ ਖਾਲਿਸਤਾਨ ਦੇ ਖਾਤੇ 'ਚ ਪਾਇਆ। ਕਿੰਨਾ ਕੁਝ ਚੱਲਦਾ ਰਿਹਾ, ਪਰ ਇਹ ਵੀ ਕੈਨੇਡਾ ਦੇ ਹਿੱਸੇ 'ਚ ਹੀ ਆਇਆ ਕਿ ਬੇਸ਼ੱਕ 18 ਜੂਨ 2023 ਨੂੰ ਸ਼ਹਾਦਤ ਹੁੰਦੀ ਹੈ ਹਰਦੀਪ ਸਿੰਘ ਨਿੱਜਰ ਦੀ, ਰਾਦਰ ਕੋਲਡ ਬਲੱਡਡ ਮਰਡਰ। ਠੀਕ 3 ਮਹੀਨੇ ਬਾਅਦ 18 ਸਤੰਬਰ 2023 ਨੂੰ ਕੈਨੇਡਾ ਦੀ ਪਾਰਲੀਮੈਂਟ 'ਚ ਖਲੋ ਕੇ ਜਸਟਿਨ ਟਰੂਡੋ, ਜਿਨ੍ਹਾਂ ਨੇ ਕਦੇ ਬੜੇ ਫਖਰ ਨਾਲ ਮੈਰੀਲੈਂਡ ਦੀ ਇੱਕ ਯੂਨੀਵਰਸਿਟੀ 'ਚ ਆਪਣੀ ਪਹਿਲੀ ਟਰਮ ਵੇਲੇ ਕਿਹਾ ਸੀ ਕਿ ਮੇਰੀ ਕੈਬਨਿਟ 'ਚ ਇੰਨੇ ਸਿੱਖ ਮੰਤਰੀ ਨੇ ਜਿੰਨੇ ਮੋਦੀ ਦੀ ਕੈਬਨਿਟ 'ਚ ਵੀ ਨਹੀਂ ਨੇ, ਔਰ ਸ਼ਾਇਦ ਉਹਨਾਂ ਨੇ ਕਦੇ ਵੀ ਇੰਡੀਅਨਸ ਨੇ ਨਾ ਟਰੂਡੋ ਨੂੰ ਮਾਫ ਕੀਤਾ ਨਾ ਸਿੱਖਾਂ ਨੂੰ ਮਾਫ ਕੀਤਾ। ਲੇਕਿਨ ਉਸੇ ਹੀ ਟਰੂਡੋ ਨੇ ਕੈਨੇਡੀਅਨ ਪਾਰਲੀਮੈਂਟ 'ਚ ਖਲੋ ਕੇ ਜੋ 40 ਸਾਲਾਂ ਤੋਂ ਇੰਡੀਅਨ ਖੇਡ ਚੱਲ ਰਹੀ ਸੀ ਟਰਾਂਸਨੈਸ਼ਨਲ ਰਿਪਰੈਸ਼ਨ ਦੀ, ਜਿਸ ਬਾਰੇ ਜੇ ਸਾਹਮਣੇ ਵੀ ਸੀ ਤਾਂ RCMP ਔਰ ਦੂਸਰਿਆਂ ਨੇ ਏਅਰ ਇੰਡੀਆ ਦੇ ਟਰਾਇਲ ਦੇ ਦੌਰਾਨ ਉਹ ਆਡੀਓ ਕੈਸਟਸ ਵੀ ਡਿਸਟਰੋਏ ਕੀਤੀਆਂ ਔਰ ਦੂਸਰੀਆਂ, ਕਿਉਂਕਿ ਉਹ ਇੰਨੇ ਗਲੀਬਲ ਸੀ ਇੰਡੀਅਨ ਏਜੰਸੀਆਂ ਦੇ ਸਾਹਮਣੇ ਕਿ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਵੀ ਉਹਨਾਂ ਨੂੰ ਵੀ ਉਸ ਕਿਸਮ ਦੀ ਮਿਸ ਇਨਫੋਰਮੇਸ਼ਨ ਦਿੱਤੀ ਜਾ ਰਹੀ ਹੈ। ਲੇਕਿਨ ਜਸਟਿਨ ਟਰੂਡੋ ਨੇ ਭਾਰਤੀ ਦਹਿਸ਼ਤਗਰਦੀ ਦਾ ਭਾਂਡਾ ਚੁਰਾਏ ਦੇ ਵਿੱਚ ਭੰਨਿਆ। ਨਤੀਜੇ ਦੇ ਤੌਰ ਦੇ ਉੱਤੇ ਜਿਉਂ-ਜਿਉਂ ਇਹ ਗੱਲ ਅੱਗੇ ਵਧੀ ਟਰਾਂਸਨੈਸ਼ਨਲ ਰਿਪਰੈਸ਼ਨ ਦੀ, ਫਿਰ ਜਿਹੜੀ ਐਵੀਡੈਂਸ ਇੰਡੀਆ ਰੌਲਾ ਪਾਉਂਦਾ, ਜਦੋਂ ਅਮਰੀਕਾ ਨੇ ਨਿਖਲ ਗੁਪਤੇ ਨੂੰ ਇੰਡਾਇਕਟ ਕੀਤਾ ਔਰ ਹੁਣ ਐਕਸਟਰਾਡਾਈਟ ਕਰਕੇ ਲਿਆਂਦਾ ਔਰ ਇਹ ਟਰਾਇਲ ਹੋਣ ਜਾ ਰਿਹਾ ਤੇ ਫਿਰ ਇਹ ਸਾਹਮਣੇ ਆਇਆ ਕਿ ਕਿਸ ਲੈਵਲ ਦਾ ਇਹ ਸਾਰੀ ਖੇਡ ਇਹਨਾਂ ਦੀ ਸੀ। ਔਰ ਟਰੂਡੋ ਨੇ ਅੱਗੋਂ ਇੱਕ ਬੋਲਡ ਸਟੈਪ ਲੈਂਦੇ ਆ ਇੰਡੀਆ ਨਾਲ ਟ੍ਰੇਡ ਮਿਸ਼ਨ ਰੋਕਿਆ। ਉਹਨਾਂ ਦੇ 6 ਜਿਹੜੇ ਡਿਪਲੋਮੈਟ ਸੀ ਜਿਨ੍ਹਾਂ 'ਚ ਉਹਨਾਂ ਦਾ ਹਾਈ ਕਮਿਸ਼ਨਰ ਸੰਜੇ ਵਰਮਾ ਵੀ ਸ਼ਾਮਲ ਸੀ, ਉਹਨੂੰ ਐਕਸਪੈਲ ਕੀਤਾ ਪਰਸੋਨਾ ਨਾਨ ਗ੍ਰੇਟਾ ਬਣਾ ਕੇ। ਇੰਡੀਆ ਨੇ ਜਵਾਬੀ ਤੌਰ ਤੇ ਕੈਨੇਡਾ ਦਾ ਕੱਢਿਆ ਔਰ ਬਿਲਕੁਲ ਲੋ ਲੈਵਲ ਦੇ ਉੱਤੇ ਰਿਲੇਸ਼ਨਸ ਚਲੇ ਗਏ। ਔਰ ਇਹ ਈਵਨ 193 ਪੇਜਿਸ ਦੀ ਜਸਟਿਸ ਹੋਗ ਰਿਪੋਰਟ ਵੀ ਜਿਹੜੀ ਹੈ ਉਹ ਆਰਡਰ ਹੋਈ, ਜਿਹੜੀ ਉਹਦੀ ਇਨਵੈਸਟੀਗੇਸ਼ਨ। ਔਰ ਇੰਡੀਆ ਨੂੰ ਜਿਹੜਾ ਇੱਕ ਕੈਨੇਡੀਅਨ ਫੈਡਰਲ ਇਲੈਕਸ਼ਨਾਂ 'ਚ ਵੀ ਇੰਟਰਫੀਅਰ ਕਰਨ ਵਾਲੇ ਮੁਲਕ ਦੇ ਤੌਰ ਦੇ ਉੱਤੇ ਆਇਡੈਂਟੀਫਾਈ ਕੀਤਾ ਗਿਆ। ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਪਹਿਲਾਂ ਹੀ ਸੀ ਔਰ ਹਰਦੀਪ ਸਿੰਘ ਨਿੱਜਰ ਦਾ ਕੇਸ ਵੀ ਚੱਲ ਰਿਹਾ। ਫਿਰ ਕਿਵੇਂ ਸਾਹਮਣੇ ਆਇਆ ਕਿ ਫਿਰੌਤੀਆਂ, ਗੈਂਗ ਕਲਚਰ, ਦੂਜੇ ਤੀਜੇ। ਹੁਣ ਇਹ ਸਾਰੇ ਦੇ ਚਲਦਿਆਂ ਜ਼ਾਹਰ ਹੈ ਕਿ ਜਸਟਿਨ ਟਰੂਡੋ ਸਿੱਖ ਹਲਕਿਆਂ ਦਾ ਵੀ ਤਾਂ ਜਥੇਦਾਰ ਟਰੂਡੋ ਬਣ ਕੇ ਉੱਭਰੇ ਔਰ
ਇਸ ਨੇ ਅਮਰੀਕਾ 'ਚ ਵੀ ਜਦੋਂ ਇਹ ਕੇਸ ਹੋਇਆ ਫਾਈਲ ਔਰ ਇਹ ਸਾਹਮਣੇ ਆਉਣਾ ਸ਼ੁਰੂ ਹੋਇਆ ਵੀ ਇੰਡੀਆ ਦੀ ਕਿੰਨੀ ਗੰਦੀ ਖੇਡ ਹੈ, 5 ਆਈਜ਼ ਕੰਟਰੀਜ਼ ਦੀ ਕਲੈਕਟਿਵ ਇਹ ਸਾਰੀ ਇਨਵੈਸਟੀਗੇਸ਼ਨ ਬਣ ਗਈ। ਬਿਲਕੁਲ। ਹੁਣ ਇਸ ਸਭ ਦੇ ਚੱਲਦੇ ਆ 2 ਟਰਮਸ ਆਲਮੋਸਟ ਪੂਰੀਆਂ ਕਰ ਲਈਆਂ ਟਰੂਡੋ ਨੇ, ਦੂਸਰੀ ਟਰਮ ਉਹਦੀ ਖਤਮ ਹੋਣ ਵੱਲ ਜਾ ਰਹੀ ਸੀ ਔਰ ਇਨ ਦਾ ਮੀਨ ਟਾਈਮ ਜ਼ਾਹਰ ਹੈ ਇਕਨੋਮਿਕਲ ਰੀਜ਼ਨਸ ਦੂਸਰੇ ਟਰੂਡੋ ਦੀ ਪੋਪੂਲੈਰਿਟੀ ਘਟਣੀ ਸ਼ੁਰੂ ਹੋਈ। ਲਿਬਰਲਸ ਨੂੰ ਲੱਗਾ ਕਿ ਹੁਣ ਕਿਉਂਕਿ ਅਕਤੂਬਰ 2025 ਚ ਇਲੈਕਸ਼ਨਾਂ ਹੋਣੀਆਂ ਨੇ ਔਰ ਪਿਛਲੀ ਇਲੈਕਸ਼ਨ ਵੇਲੇ ਵੀ ਟਰੂਡੋ ਦੀ ਹਕੂਮਤ ਲਿਬਰਲ ਪਾਰਟੀ ਐਬਸਲੂਟ ਮੈਜੋਰਟੀ ਨਹੀਂ ਸੀ ਲਿਜਾ ਸਕੀ ਔਰ ਜਗਮੀਤ ਸਿੰਘ ਦੀ ਪਾਰਟੀ NDP ਨੇ ਹਮਾਇਤ ਦਿੱਤੀ ਔਰ ਫਿਰ ਉਹ ਹਮਾਇਤ ਉਹਨਾਂ ਨੇ ਵਾਪਸ ਵੀ ਖਿੱਚ ਲਈ। ਸੋ ਜ਼ਾਹਰ ਹੈ ਕਿ ਵਿਦਨ ਪਾਰਟੀ ਵੀ ਹੋਇਆ ਤਾਂ ਟਰੂਡੋ ਜਿਹੜੇ ਨੇ ਉਹਨਾਂ ਨੇ ਆਪਣੀ ਵੈਲਫੇਅਰ ਸਪੀਚ ਦੇ ਕੇ ਪਾਰਟੀ ਲੀਡਰਸ਼ਿਪ ਦੀ ਇਲੈਕਸ਼ਨ ਦਾ ਰਾਹ ਪੱਧਰਾ ਕੀਤਾ ਔਰ ਇਹ ਵੀਕਐਂਡ ਜਿਸ 'ਚ ਕਿ ਲਿਬਰਲ ਪਾਰਟੀ ਦਾ ਨਵਾਂ ਲੀਡਰ ਚੁਣਿਆ ਜਾਣਾ ਸੀ, ਜਿਹੜਾ ਚੁਣਿਆ ਗਿਆ, ਬਹੁਤ ਵੱਡੀ ਗਿਣਤੀ 'ਚ ਪਾਰਟਿਸਿਪੇਸ਼ਨ ਹੋਈ, ਵੋਟਰਸ ਨੇ ਲਿਬਰਲ ਪਾਰਟੀ ਦੇ ਵੋਟਰਸ ਨੇ ਚੁਣਿਆ ਔਰ ਇਸ ਦੇ ਵਿੱਚ ਮਿਸਟਰ ਮਾਰਕ ਕਾਰਨੀ ਜਿਹੜੇ ਕਿ ਸੈਂਟਰਲ ਬੈਂਕ ਦੇ ਵੱਡੇ ਅਹੁਦੇਦਾਰ ਰਹੇ, ਉਹ ਲਗਭਗ 85.9% ਬੈਲਟਸ ਜਿਹੜੀਆਂ ਨੇ ਉਹਨਾਂ ਦੇ ਹੱਕ 'ਚ ਪਈਆਂ, 86% ਅਸੀਂ ਕਹਿ ਸਕਦੇ ਹਾਂ। ਸੋ ਵਾਸਟ ਮੈਜੋਰਿਟੀ। ਸੋ ਇਸ ਰੇਸ ਤੱਕ ਪਹੁੰਚਣ ਦੇ ਵੇਲੇ ਵੀ ਅਸੀਂ ਦੇਖਿਆ ਵੀ ਇੰਡੀਅਨ ਏਜੰਸੀਆਂ ਦੀ ਖੇਡ ਕਦੇ ਉਹ ਜਿਹੜਾ ਚੰਦਰਾ ਆਰੀਆ ਹੈ ਉਹਨੂੰ ਲੀਡਰ ਦੀ ਖੇਡ 'ਚ ਕਰਤਾ ਹੈ, ਫਿਰ ਉਹ ਰੂਬੀ ਢਾਲਾ ਜਿਹਨੂੰ ਲੱਗਦਾ ਸੀ ਕਿ ਵੀ ਮੈਂ ਮਾਡਲ ਰਹੀ ਹਾਂ ਤਾਂ ਇਸ ਲਈ ਹੁਣ ਮੈਂ ਲਿਬਰਲ ਪਾਰਟੀ ਔਰ ਪੂਰੀ ਪ੍ਰੋ ਇੰਡੀਆ ਲਾਈਨ ਕਿ ਜੀ ਜੇ ਮੈਂ ਆਈ ਤਾਂ ਮੈਂ ਜਿਹੜਾ ਇੱਥੋਂ ਭਰ ਕੇ ਜਹਾਜ਼ ਭੇਜਾਂਗੀ ਸਭ ਮੁਲਕਾਂ ਨੂੰ ਔਰ ਉਹ ਜਿਹੜਾ ਇੰਡੀਅਨ ਮੀਡੀਆ ਨੇ ਉਹਨੂੰ ਕੈਨੇਡਾਜ਼ ਡੋਨਲਡ ਟਰੰਪ ਕਹਿਣਾ ਸ਼ੁਰੂ ਕਰਤਾ ਰੂਬੀ ਢੱਲਾ ਨੂੰ। ਬਾਅਦ ਉਹਦਾ ਵੀ ਫਰਾਡ ਸਾਹਮਣੇ ਆਇਆ, ਉਹ ਤਾਂ ਚਲੋ ਬਾਹਰ ਹੋਏ ਪਰ ਜਿਹੜੇ ਦੂਸਰੇ ਕੈਂਡੀਡੇਟ ਵੀ ਆਏ ਉਹਨਾਂ ਨੂੰ ਸਕੇਅਰਲੀ ਬੀਟ ਕੀਤਾ ਮਾਰਕ ਕਾਰਨੀ ਨੇ ਔਰ ਇਸ ਸਾਰੇ ਦੇ ਚੱਲਦੇ ਆ ਹੁਣ ਇਹ ਹੋਪ ਕੀਤੀ ਜਾਂਦੀ ਸੀ ਇੰਡੀਆ ਵੱਲੋਂ ਕਿ ਜੀ ਟਰੂਡੋ ਜਾਏਗਾ ਔਰ ਉਹਦੇ ਨਾਲ ਜਿਹੜਾ ਇੰਡੀਆ ਨਾਲ ਸਾਵਰ ਰਿਲੇਸ਼ਨਸ਼ਿਪ ਹੈ ਉਹ ਖਤਮ ਹੋਏਗੀ ਜਾਂ ਦੂਜੇ। ਲੇਕਿਨ ਇਨ ਦਾ ਮੀਨ ਟਾਈਮ ਜਿਹੜਾ ਚੈਲੰਜ ਕੈਨੇਡਾ ਨੂੰ ਟਰਾਂਸਨੈਸ਼ਨਲ ਰਿਪਰੈਸ਼ਨ ਤੋਂ ਇਲਾਵਾ ਫੇਸ ਹੋਇਆ ਉਹ ਆਪਣੇ ਸਭ ਤੋਂ ਟਰਸਟਵਰਦੀ ਦੋਸਤ ਅਮਰੀਕਾ ਤੋਂ ਹੋਇਆ। 150 ਸਾਲ ਦੀ ਹਿਸਟਰੀ 'ਚ ਪਹਿਲੀ ਵਾਰ ਇਵੇਂ ਹੋਇਆ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਟੈਰਿਫ ਲਾਉਣ ਦੀ ਗੱਲ ਕੀਤੀ 100%, ਕੈਨੇਡਾ ਨੂੰ 51ਵਾਂ ਸੂਬਾ ਬਣਾ ਦੇਣਾ ਔਰ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੂੰ ਗਵਰਨਰ ਕਹਿਣਾ ਸ਼ੁਰੂ ਕੀਤਾ। ਸੋ ਇਸ ਸਾਰੇ ਨੇ ਜਿੱਥੇ ਕਿ ਕੈਨੇਡੀਅਨਸ ਨੂੰ ਯੂਨਾਈਟ ਜਿਹੜੀਆਂ ਪੋਲੀਟੀਕਲ ਕੰਜ਼ਰਵੇਟਿਵ ਪਾਰਟੀ ਜਿਵੇਂ ਸੀ ਜਿਹੜੀ ਟਰੰਪ ਤੋਂ ਵਾਲੀ ਫੀਲਿੰਗ ਲੈ ਰਹੀ ਸੀ ਉਹਨਾਂ ਨੂੰ ਵੀ ਖੜਾ ਹੋਣਾ ਪਿਆ, ਟਰੰਪ ਦੇ ਖਿਲਾਫ ਤਾਂ ਹੋਣਾ ਹੀ ਸੀ। ਕੈਨੇਡਾ ਦੀ ਸੋਵਰਨਿਟੀ ਦਾ ਸਵਾਲ ਆਇਆ ਔਰ ਇਸ ਦੇ ਉੱਤੇ ਜਿਵੇਂ ਜਸਟਿਨ ਟਰੂਡੋ ਨੇ ਸਟੈਂਡ ਲਿਆ ਠੋਕ ਕੇ ਔਰ ਈਵਨ ਟਰੰਪ ਨੂੰ ਜਿਹੜੀ ਉਹਨੇ ਲਾਸਟ ਆਪਣੀ ਵੈਲਫੇਅਰ ਸਪੀਚ ਵੀ ਕੀਤੀ ਜਿਹਦੇ 'ਚ ਉਹਨੇ ਕਿਹਾ ਵੀ ਨਾਓ ਇਜ਼ ਮਾਈ ਮੈਸੇਜ ਫॉर ਏ ਸਪੈਸ਼ਲ ਅਮਰੀਕਨ ਟਰੰਪ, ਉਹਨੇ ਡੋਨਲਡ ਵੀ ਨਹੀਂ ਕਿਹਾ ਉਹਦੇ ਨਾਲ ਔਰ ਉਹਦੇ 'ਚ ਉਹਨੇ ਕਿਹਾ ਕਿ ਵੀ ਇਹ ਜਿਹੜਾ ਟੈਰਿਫ ਵਾਲਾ ਦਿਸ ਇਜ਼ ਡਮ, ਇਹ ਮੂਰਖਾਨਾ ਜਿਹੜਾ ਪਾਰਟ ਹੈ। ਸੋ ਮਤਲਬ ਇਹ ਇਟ ਨੀਡਡ ਏ ਲੋਟ ਆਫ ਗਟਸ ਪਰ ਇਹ ਜਿੱਥੇ ਕੈਨੇਡੀਅਨ ਲੋਕਾਂ ਦੀ ਆਪਣੀ ਸੋਲੀਡੈਰਿਟੀ ਸੀ ਔਰ ਅਸੀਂ ਸਮਝਦੇ ਹਾਂ ਕਿ ਵੀ ਇਹ ਜਿਸ ਅੰਦਾਜ਼ ਦੇ ਵਿੱਚ ਮਾਰਕ ਕਾਰਨੀ ਨੇ ਵੀ ਆਉਂਦਿਆਂ ਹੀ ਜਦੋਂ ਲੀਡਰਸ਼ਿਪ ਰੇਸ ਉਹਨੇ ਜਿੱਤੀ ਹੈ ਉਹਨੇ ਬੜੇ ਫਖਰ ਦੇ ਨਾਲ ਕਿਹਾ ਵੀ ਸਾਡਾ ਜਿਹੜਾ ਪਾਰਟ ਹੈ ਅਸੀਂ ਹੁਣ ਖਲੋਵਾਂਗੇ। ਦਾ ਅਮਰੀਕਨਸ ਵਾਂਟ ਆਵਰ ਰਿਸੋਰਸਿਸ, ਆਵਰ ਵਾਟਰ, ਆਵਰ ਲੈਂਡ, ਆਵਰ ਕੰਟਰੀ, ਮਿਸਟਰ ਕਾਰਨੀ ਟੋਲਡ a boisterous crowd in Ottawa after the results were announced. ਉਹਨੇ ਕਿਹਾ ਵੀ ਆਹ ਮੁਲਕ ਅਮਰੀਕਾ ਹੈ ਜਿਹੜੇ ਸਾਡੇ ਸਾਧਨ ਖੋਣਾ ਚਾਹੁੰਦਾ ਹੈ, ਸਾਡਾ ਪਾਣੀ, ਸਾਡੀ ਧਰਤੀ, ਸਾਡਾ ਮੁਲਕ ਔਰ ਇਹ ਮਿਸਟਰ ਟਰੰਪ is attacking Canadian workers, families and businesses. We cannot let him succeed. ਇਹ ਸਾਡੇ ਬੱਚਿਆਂ ਦੀ ਮੂੰਹ ਰੋਟੀ ਖੋਣਾ ਚਾਹੁੰਦੇ ਰੁਜ਼ਗਾਰ ਔਰ ਇਹ ਅਸੀਂ ਜਿਹੜਾ ਇਹਨੂੰ ਨਹੀਂ ਟੋਲਰੇਟ ਕਰ ਸਕਦੇ ਕਿਉਂਕਿ ਮਿਸਟਰ ਕਾਰਨੀ ਹਾਲਾਂ ਉਹਦਾ ਕੋਈ ਉਹ ਪੋਲੀਟੀਸ਼ੀਅਨ ਨਹੀਂ ਹੈ। ਉਹਨੇ ਪ੍ਰੀਵੀਅਸਲੀ ਉਹ ਬੈਂਕ ਆਫ ਕੈਨੇਡਾ, ਬੈਂਕ ਆਫ ਇੰਗਲੈਂਡ ਇਹ ਸਾਰੇ ਨੂੰ ਉਹਨੇ ਜਿਹੜਾ ਲੀਡ ਕੀਤਾ ਹੋਇਆ ਔਰ ਇਹ ਉਹਦੇ 'ਚ ਕਾਫੀ ਕਾਮਯਾਬੀ ਨਾਲ ਜਦੋਂ ਕਿ ਉਹਦੀਆਂ ਇਨੀਸ਼ੀਅਲ ਨੀਤੀਆਂ ਨੂੰ ਸ਼ੱਕ ਦੀ ਨਿਗਾਹ ਨਾਲ ਵੀ ਦੇਖਿਆ ਜਾਂਦਾ ਸੀ ਪਰ ਉਹਨੇ ਬੜੀ ਮਜ਼ਬੂਤੀ ਨਾਲ ਇਸ ਨੂੰ ਅੱਗੇ ਤੋਰਿਆ। ਇਸ ਲਈ ਮੈਨੂੰ ਇਹ ਲੱਗਦਾ ਕਿ ਵੀ ਜੇ ਇਵੇਂ ਹੀ ਹਾਲ ਰਿਹਾ ਜਿਸ ਤੇਜ਼ੀ ਨਾਲ ਲਿਬਰਲ ਪਾਰਟੀ ਦਾ ਗ੍ਰਾਫ ਅੱਪ ਗਿਆ
ਮਿਸਟਰ ਕਾਰਨੀ ਦੀ ਅਗਵਾਈ ਥੱਲੇ ਇਹ ਵੀ ਹੋ ਸਕਦਾ ਹੈ ਕਿ ਲਿਬਰਲ ਵਾਪਸ ਪਾਵਰ 'ਚ ਆਉਣ। ਪਰ ਜਿਹੜੀ ਗੱਲ ਅਸੀਂ ਭਾਰਤ ਦੇ ਹਵਾਲੇ ਨਾਲ ਕਰਨਾ ਚਾਹੁੰਦੇ ਹਾਂ ਕਿ ਜਿਉਂ ਹੀ ਮਿਸਟਰ ਕਾਰਨੀ ਜਿਹੜੇ ਨੇ ਉਹ ਆਏ ਤੇ ਇੰਡੀਆ 'ਚ ਖਬਰਾਂ ਲੱਗਣੀਆਂ ਸ਼ੁਰੂ ਹੋ ਗਈਆਂ, ਕਿਉਂਕਿ ਇੱਕ ਜਨਰਲ ਸਵਾਲ 'ਚ ਇੱਕ ਜਿਹੜਾ ਪੋਲੀਟੀਸ਼ੀਅਨ ਜਾਂ ਜਿਹੜਾ ਵੀ ਕੋਈ ਲੀਡ ਕਰਦਾ ਉਹਦਾ ਇੱਕ ਕਾਮਨ ਜਿਹਾ ਹੁੰਦਾ, ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਵੀ ਤੁਹਾਡਾ ਕੀ ਹੈ, ਉਹਨਾਂ ਨੇ ਕਿਹਾ ਜੀ ਲੁੱਕ ਫਾਰਵਰਡ ਟੂ ਰੀਬਿਲਡਿੰਗ ਕੈਨੇਡਾ ਇੰਡੀਆ ਟਾਈਜ਼ ਕਾਰਨੀ ਪ੍ਰਾਇਰ ਟੂ ਬੀਇੰਗ ਇਲੈਕਟਡ। ਉਹਨਾਂ ਨੇ ਕਿਹਾ ਜੀ ਅਸੀਂ ਤਾਂ ਖਰਾਬ ਨਹੀਂ ਕੀਤੇ ਰਿਲੇਸ਼ਨ, ਅਸੀਂ ਜਿਹੜਾ ਉਹ ਕੋਸ਼ਿਸ਼ ਕਰਾਂਗੇ ਕਿ ਵੀ ਅਸੀਂ ਰਿਲੇਸ਼ਨ ਵਟ ਕੈਨੇਡਾ ਵਿਲ ਬੀ ਲੁਕਿੰਗ ਟੂ ਡੂ ਇਜ਼ ਟੂ ਡਾਈਵਰਸੀਫਾਈ ਆਵਰ ਟ੍ਰੇਡ ਰਿਲੇਸ਼ਨਸ਼ਿਪ ਵਿਦ ਲਾਈਕ ਮਾਈਂਡਡ ਕੰਟਰੀਜ਼। ਉਹਨੇ ਇੰਡੀਆ ਦਾ ਨਾਮ ਨਹੀਂ ਲਿਆ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਕੈਨੇਡਾ ਦਾ ਅਮਰੀਕਾ 'ਚੋਂ ਸਟੇਕ ਘਟਦਾ ਹੈ ਬਿਜ਼ਨਸ ਦੇ ਹਵਾਲੇ ਨਾਲ, ਉਹਨਾਂ ਨੇ ਆਪਣੀ ਮਾਰਕੀਟ ਦੇਖਣੀ ਹੈ ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੋਣੀਆਂ ਚਾਹੀਦੀਆਂ ਕਿ ਵੀ ਇੰਡੀਆ ਇੱਕ ਵੱਡੀ ਮਾਰਕੀਟ ਹੈ ਔਰ ਜਿਹੜੀ ਆਲਰੇਡੀ ਉਹਨਾਂ ਦੀ ਚੱਲ ਹੀ ਰਹੀ ਸੀ ਉਹਦੇ 'ਚ ਵਾਧਾ ਵੀ ਹੋ ਸਕਦਾ ਹੈ। ਲੇਕਿਨ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਦੋਨੋਂ ਨੁਕਤਿਆਂ ਤੋਂ ਹੀ, ਜਿਹੜਾ ਕੈਨੇਡਾ ਦੇ ਸਿੱਖਾਂ ਨੂੰ ਵੀ ਇਸ ਗੱਲ ਦਾ ਧਿਆਨ ਰੱਖਣਾ ਹੋਏਗਾ ਕਿ ਕੀ ਜਸਟਿਨ ਟਰੂਡੋ ਨੇ ਤਾਂ ਮਾਰਕ ਹਿਸਟਰੀ 'ਚ ਬਣਾ ਦਿੱਤਾ ਹੈ, ਉਹਨੇ ਲਾਈਨ ਲਈ, ਉਹਨੇ ਇਹ ਕਿਹਾ ਕਿ ਵੀ ਕੈਨੇਡੀਅਨ ਸਿਟੀਜ਼ਨ ਦੀ ਸੋਵਰਨਿਟੀ ਔਰ ਉਹਨੂੰ ਮਹਿਫੂਜ਼ ਕਰਨ ਲਈ ਕਿਸ ਹੱਦ ਤੱਕ ਕੋਈ ਮੁਲਕ ਜਾ ਸਕਦਾ ਹੈ, ਉਹ ਜਸਟਿਨ ਟਰੂਡੋ ਨੇ ਲਾਈਨ ਖਿੱਚ ਦਿੱਤੀ ਹੈ। ਹੁਣ ਕੀ ਮਿਸਟਰ ਕਾਰਨੀ ਉਸ ਲਾਈਨ ਨੂੰ ਬਲਰ ਕਰੇਗਾ ਜਾਂ ਉਸ ਲਾਈਨ ਨੂੰ ਕ੍ਰਾਸ ਕਰਕੇ ਦੂਜੇ ਪਾਸੇ ਜਾ ਕੇ ਇੰਡੀਆ ਨੂੰ ਐਮਬਰੇਸ ਕਰੇਗਾ ਵੀ ਕੋਈ ਨਹੀਂ ਪੁਰਾਣਾ ਮੁਆਫ ਤੇ ਇੱਧਰ ਉੱਧਰ? ਮੈਨੂੰ ਨਹੀਂ ਲੱਗਦਾ ਐਵੇਂ ਹੋਏਗਾ, ਕਿਉਂਕਿ ਅਲਟੀਮੇਟਲੀ ਕੈਨੇਡਾ ਇਸ ਪੀਰੀਅਡ ਦੇ ਵਿੱਚ ਜਿਸ ਹੱਦ ਤੱਕ ਆਲਰੇਡੀ ਇੱਕ ਤਾਂ ਕੋਰਟ ਕੇਸ ਹੈ, ਉਹ ਤਾਂ ਕ੍ਰਿਮੀਨਲ ਕੇਸਿਸ ਨੇ, ਇੰਡੀਆ ਦੀ ਇਨਵੋਲਵਮੈਂਟ ਦੀ ਗੱਲ, ਔਰ ਉਹ ਲਿਬਰਲ ਪਾਰਟੀ ਹੈ ਕਿਉਂਕਿ ਕਾਰਨੀ ਉਸੇ ਲਿਬਰਲ, ਉਹਦੇ ਕੋਲ ਕੋਈ ਪੋਲੀਟੀਸ਼ੀਅਨ ਨਹੀਂ ਹੈ, ਉਹਦਾ ਕੋਈ ਆਪਣਾ ਇਨਫਰਾਸਟ੍ਰਕਚਰ ਨਹੀਂ ਹੈ। ਜਿਵੇਂ ਅਮਰੀਕਾ 'ਚ ਪ੍ਰੈਜ਼ੀਡੈਂਟ ਆਉਂਦਾ ਉਹਦੀ ਆਪਣੀ ਟੀਮ ਹੈ, ਉਹ ਉਸੇ ਤੇ ਹੀ ਨੈਟਵਰਕ ਤੇ ਡਿਪੈਂਡ ਕਰਦਾ ਹੈ ਜਿਹਨੂੰ 10 ਸਾਲ ਜਸਟਿਨ ਟਰੂਡੋ ਨੇ ਲੀਡ ਕੀਤਾ ਹੋਇਆ। ਸੋ ਮੈਨੂੰ ਨਹੀਂ ਲੱਗਦਾ ਵੀ, ਹਾਲਾਂ ਇੰਡੀਆ ਨੇ ਤਾਂ ਇਸ ਦੇ ਉੱਤੇ ਉਹਨਾਂ ਨੇ ਇਸ ਲੈਵਲ ਦੀਆਂ ਖਬਰਾਂ ਵੀ ਲਾਣੀਆਂ ਸ਼ੁਰੂ ਕਰਤੀਆਂ। ਨਿਊ ਦਿੱਲੀ ਕੰਸੀਡਰਸ ਰੀਸਟੋਰਿੰਗ ਹਾਈ ਕਮਿਸ਼ਨਰ ਟੂ ਕੈਨੇਡਾ ਟੂ ਰੀਸੈਟ ਟਾਈਜ਼, ਕਿ ਵੀ ਇਹ ਨਿਊ ਕੈਨੇਡੀਅਨ PM spells reset opportunity for ties hit by Niger killing, says former Indian Canadian। ਐਵੇਂ ਇਧਰੋਂ ਕਿਸੇ ਨੂੰ ਪੁੱਛ ਉਧਰੋਂ ਪੁੱਛ ਕੇ ਜੀ ਇਹਦੇ 'ਚ ਹੋ ਸਕਦਾ ਵੀ ਇੰਡੀਆ ਜਿਹੜਾ ਹੁਣ ਉਹ ਸੰਜੇ ਵਰਮਾ ਤੇ ਦੂਜਿਆਂ ਨੂੰ ਬਾਹਰ ਕੱਢਿਆ ਹੋਇਆ ਉਹਦੀ ਥਾਂ ਤੇ ਕੋਈ ਨਵਿਆਂ ਨੂੰ ਅਪਾਇੰਟ ਕਰ ਦੇਣ ਹਾਈ ਕਮਿਸ਼ਨ। ਪਹਿਲੀ ਗੱਲ ਤਾਂ ਇਹ ਦੇਖਣਾ ਹੋਏਗਾ ਕਿ ਮਿਸਟਰ ਕਾਰਨੀ, ਮਾਰਕ ਕਾਰਨੀ, ਕੀ ਇਮੀਡੀਏਟ ਇਲੈਕਸ਼ਨ ਆਰਡਰ ਕਰਦੇ ਨੇ? ਅਕਤੂਬਰ ਤੱਕ ਦਾ ਜੇ ਟਾਈਮ ਹੈ, ਫਿਰ ਇਹਨਾਂ ਮਹੀਨਿਆਂ ਦੇ ਵਿੱਚ, ਅਜੇ ਤਾਂ ਅਸੀਂ ਮਾਰਚ ਮਹੀਨੇ ਦੀ ਗੱਲ ਕਰ ਰਹੇ ਹਾਂ, ਆਲਮੋਸਟ 6 ਮਹੀਨੇ ਦਾ ਟਾਈਮ ਹੈ, ਕੀ ਉਹ ਕੰਟੀਨਿਊ ਕਰਦੇ ਨੇ? ਤੇ ਜੇ ਉਹ ਕੰਟੀਨਿਊ ਕਰਦੇ ਨੇ ਫਿਰ ਕੀ ਉਹਨਾਂ ਦਾ ਇੰਟਰਸਟ ਹੋਏਗਾ? ਕਿਉਂਕਿ ਬਰੀਫ ਟਰਮ ਹੈ ਅਜੇ, ਜਿਹੜਾ ਕਿ ਵੀ ਉਹ ਜੇ ਇੰਡੀਆ ਭੇਜ ਵੀ ਦੇ ਆਪਣਾ ਹਾਈ ਕਮਿਸ਼ਨਰ, ਉਹ ਕਿੰਨੀ ਦੇਰ ਉਹਨੂੰ ਐਕਸੈਪਟ ਕਰ, ਇਹ ਭੇਜਣਗੇ ਕਿ ਨਹੀਂ ਭੇਜਣਗੇ? ਇੰਡੀਆ ਨੂੰ ਜਿਵੇਂ ਕੈਨੇਡਾ ਨੇ ਸਿੰਗਲ ਆਊਟ ਕੀਤਾ ਕਿ ਵੀ ਤੁਸੀਂ ਇਹ ਕੀਤਾ ਕੰਮ ਜਿਹੜਾ ਇੰਡੀਆ ਅੱਜ ਤੱਕ ਨਹੀਂ ਮੰਨਿਆ, ਕੀ ਇੰਡੀਆ ਆਪਣੇ ਉਸ ਕ੍ਰਾਈਮ ਨੂੰ ਮੰਨੇਗਾ ਬਿਫੋਰ ਕਿ ਉਹ ਜਿਹੜੇ ਹਾਈ ਕਮਿਸ਼ਨਰਸ ਦੇ ਰਿਲੇਸ਼ਨਸ ਨੇ ਉਹ ਰੀਸਟੋਰ ਹੋਣ? ਸੋ ਇਹ ਸਾਰੇ ਸਵਾਲ ਨੇ, ਪਰ ਮੈਂ ਸਮਝਦਾ ਵੀ ਇਹ ਇੰਡੀਆ ਪੁੱਠੀਆਂ ਛਾਲਾਂ ਦਾ ਮਾਰ ਰਿਹਾ, ਲੇਕਿਨ ਕੈਨੇਡੀਅਨ ਸਿੱਖਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਹਨਾਂ ਨੂੰ ਪ੍ਰੋਪਰ ਪ੍ਰੈਸ਼ਰ ਬਿਲਡ ਕਰਨਾ ਚਾਹੀਦਾ ਹੈ। ਨਹੀਂ ਤਾਂ ਬਹੁਤ ਵਾਰ ਪੋਲੀਟੀਸ਼ੀਅਨਸ ਔਰ ਖ਼ਾਸ ਤੌਰ 'ਤੇ ਜਦੋਂ ਵਪਾਰਕ ਹਿੱਤ ਹੁੰਦੇ ਨੇ, ਕਈ ਵਾਰ ਉਹ ਹੁੰਦਾ ਹੈ ਕਿ ਜੀ ਉਹਨਾਂ ਨੂੰ ਤੁਸੀਂ ਇਗਨੋਰ ਕਰੋ। ਪਰ ਮੈਨੂੰ ਨਹੀਂ ਲੱਗਦਾ ਵੀ ਮੁਲਕਾਂ ਦੀਆਂ ਨੀਤੀਆਂ ਇੰਨੀ ਤੇਜ਼ੀ ਨਾਲ, ਔਰ ਉਹ ਵੀ ਜਦੋਂ ਕਿ ਅਜੇ ਤਾਂ ਉਹਦੇ ਬਣਨ ਦਾ ਜਾਂ ਉਹਦੀ ਹਕੂਮਤ ਲਿਬਰਲ ਦੇ ਬਣਨ ਦੇ ਬਹੁਤ ਰਿਮੋਟ ਚਾਂਸਿਸ ਨੇ। ਹਾਂ, ਜੇ ਕੁਝ ਮਹੀਨੇ ਮਿਲ ਜਾਂਦੇ ਨੇ ਔਰ ਮਿਸਟਰ ਕਾਰਨੀ ਐਜ਼ ਏ ਹੋਪ ਕੈਨੇਡੀਅਨਸ ਨੂੰ ਹੁੰਦਾ ਵੀ ਇਕਨੋਮਿਕਲ ਕ੍ਰਾਈਸਿਸ ਜਿਹੜਾ ਟੈਰਿਫ ਮੁੱਦੇ ਤੇ ਹੈ, ਇਹਦੇ 'ਚ ਇਹ ਬੈਂਕਰ ਹੈ, ਇਕੋਨੋਮਿਸਟ ਹੈ, ਇਹੀ ਸਾਨੂੰ ਜਿਹੜਾ ਇਸ 'ਚੋਂ ਕੱਢ ਸਕਦਾ ਤੇ ਈਵਨ ਲਿਬਰਲ ਪਾਰਟੀ ਵੀ ਜਿੱਤ ਸਕਦੀ ਹੈ। ਤਾਂ ਉਹਨਾਂ ਹਾਲਾਤਾਂ 'ਚ ਸਾਡਾ ਜਿਹੜਾ ਦਬਾਅ ਬਣਿਆ ਰਹਿਣਾ ਚਾਹੀਦਾ ਹੈ ਕਿ ਭਾਈ ਇਹ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਹੈ ਉਹਦੇ ਲਈ ਇੰਡੀਆ ਨੂੰ ਇਹੀ ਨਹੀਂ ਕਿ ਵੀ ਉਹ ਉੱਥੇ ਜੋ ਨੀਤੀ ਉਹ ਜਾਰੀ ਰਹੇ, ਬਲਕਿ ਕੈਨੇਡਾ ਉਸ ਕੇਸ ਨੂੰ ਇੰਟਰਨੈਸ਼ਨਲ ਫੋਰਮ ਤੇ ਲੈ ਕੇ ਜਾਏ, ਕਿਉਂਕਿ ਕੈਨੇਡਾ ਦੀ ਧਰਤੀ ਦੇ ਉੱਤੇ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ, ਜਿਹੜਾ ਇੱਕ ਗਰੂਸਮ ਐਕਟ ਹੈ ਟਰਾਂਸਨੈਸ਼ਨਲ ਰਿਪਰੈਸ਼ਨ ਦਾ, ਜਿਹਦੇ ਲਈ ਆਲਰੇਡੀ ਕੈਨੇਡਾ ਸਰਕਾਰ ਜਿਹੜੀ ਆ ਇੰਡੀਆ ਦੇ ਡਿਪਲੋਮੈਟਸ ਨੂੰ ਕੱਢ ਵੀ ਚੁੱਕੀ ਹੈ ਔਰ ਇੰਡੀਆ ਨੂੰ ਜ਼ਿੰਮੇਵਾਰ ਦੱਸ ਚੁੱਕੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।
ਦਾ ਬਾਰ ਪਰਾਏ ਬੈਸਨਾ ਸਾਈ ਮੁਝੇ ਨਾ ਦੇਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਆ ਕਿ ਹਰ ਸਾਲ ਦੀ ਤਰ੍ਹਾਂ ਜੋ ਵਾਸ਼ਿੰਗਟਨ ਡੀਸੀ ਵਿਖੇ ਨੈਸ਼ਨਲ ਸਿੱਖ ਡੇ ਪਰੇਡ ਜੋ ਨੈਸ਼ਨਲ ਫਰੀडम ਮਾਰਚ ਹੈ ਉਹ 5 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ ਉੱਥੇ ਕੱਢਿਆ ਜਾਵੇਗਾ। ਸਮੂਹ USA ਦੀਆਂ ਪ੍ਰਬੰਧਕ ਕਮੇਟੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਦੇ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਸ ਪਰੇਡ ਦੇ ਵਿੱਚ ਹੁਮਾਂ ਕੇ ਪਹੁੰਚੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਾਂਗੇ ਕਿ 23 ਮਾਰਚ ਨੂੰ ਗੁਰਦੁਆਰਾ ਰਿਵਰਸਾਈਡ LA ਕੈਲੀਫੋਰਨੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪੈਣ ਜਾ ਰਹੀਆਂ ਨੇ ਔਰ ਪਹਿਲਾਂ ਵਾਂਗ ਭਾਰਤੀ ਏਜੰਸੀਆਂ ਨੇ ਸਾਊਦਰਨ ਕੈਲੀਫੋਰਨੀਆ ਦੇ ਚੀਨੋ ਹਿਲ ਤੇ ਮੰਦਰ ਵਿੱਚ ਦੀ ਬੇਅਦਬੀ ਦਾ ਰੌਲਾ ਪਾ ਦਿੱਤਾ ਹੈ ਔਰ ਭਾਰਤੀ ਨਿਊਜ਼ ਏਜੰਸੀ ਅਨੁਸਾਰ ਚੀਨ ਹਿਲਸ ਦੇ ਅਕਸ਼ਤਾਮ ਮੰਦਰ ਦੀਆਂ ਕੰਧਾਂ ਦੇ ਇਤਰਾਜ਼ਯੋਗ ਜਿਹੜੇ ਨਾਰੇ ਨੇ ਉਹ ਲਿਖੇ ਗਏ ਨੇ ਔਰ ਸਾਰੀਆਂ ਹਿੰਦੂਤਵੀ ਜਥੇਬੰਦੀਆਂ ਨੇ ਇਸ ਤੇ ਪੂਰਾ ਚੀਕ ਚਹਾੜਾ ਮਚਾਇਆ ਹੋਇਆ ਹੈ ਔਰ ਭਾਰਤੀ ਏਜੰਸੀਆਂ ਨੂੰ ਇਹ ਬਚਕਾਨਾ ਖੇਡ ਤੋਂ ਹੁਣ ਬਾਜ਼ ਆ ਜਾਣਾ ਚਾਹੀਦਾ ਹੈ ਜਦੋਂ ਕਿ ਇਹ ਇਸ ਮੁੱਦੇ ਤੇ ਐਕਸਪੋਜ਼ ਹੋ ਚੁੱਕੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਿਹੜੇ ਲੋਕ ਕਾਲਜਾਂ ਜਾਂ ਯੂਨੀਵਰਸਿਟੀਆਂ 'ਚ ਪੜ੍ਹੇ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਵੀ ਜਿਹੜੇ ਪੁਰਾਣੇ ਸਟੂਡੈਂਟ ਹੁੰਦੇ ਸੀ, ਜਿਹੜੇ ਲਗਾਤਾਰ ਕੋਈ 5 ਵਾਰੀ ਫੇਲ ਹੋਇਆ, ਕੋਈ 6 ਵਾਰੀ ਹੋਇਆ, ਘਰੋਂ ਚੰਗੇ ਅਫੋਰਡ ਕਰਦੇ ਸੀ, ਉਸੇ ਕਲਾਸ 'ਚ ਰਹਿੰਦੇ ਸੀ ਤੇ ਉਹਨਾਂ ਦੇ ਉਹੀ ਟੀਚਰ ਵੀ ਉਹੀ ਹਰ ਨਵੇਂ ਸਾਲ ਤਾਂ ਉਹੀ ਟੀਚਰ ਹੋਣਾ ਮੋਸਟ ਆਫ ਦਾ ਟਾਈਮ ਜੀ। ਤੇ ਉਹ ਫਿਰ ਇੰਨੇ ਕੁ ਐਕਸਪਰਟ ਹੁੰਦੇ ਸੀ, ਜਦੋਂ ਟੀਚਰ ਨੇ ਆ ਕੇ ਕੋਈ ਗੱਲ ਸ਼ੁਰੂ ਕਰਨੀ ਤਾਂ ਉਹਨੇ ਨਾਲ ਰਹਿਣ ਨੂੰ ਕਹਿਣਾ ਵੀ 2 ਮਿੰਟ ਬਾਅਦ ਨਾ ਇਹਨੇ ਫਲਾਣਾ ਇੱਕ ਚੁਟਕਲਾ ਸੁਣਾਉਣਾ, ਉਹ ਵਾਕਿਆ ਉਵੇਂ ਸੁਣਾ ਦਿੰਦਾ। ਫਿਰ ਹੁੰਦਾ ਸੀ ਉਹਨੇ 5 ਮਿੰਟ ਬਾਅਦ ਕਹਿੰਦਾ ਹੁਣ ਇਹ ਹੱਸੇਗਾ ਜ਼ੋਰ ਜ਼ੋਰ ਦੀ, ਉਹ ਵਾਕਿਆ ਹੱਸਣਾ ਸ਼ੁਰੂ, ਕਿਉਂਕਿ ਉਹ ਉਹਨਾਂ ਦਾ ਪੂਰਾ। ਸੋ ਅਸੀਂ ਇਹ ਦੇਖਦੇ ਹਾਂ ਵੀ ਇੰਡੀਅਨ ਏਜੰਸੀਆਂ, ਜਿਨ੍ਹਾਂ ਨੂੰ ਹਾਲਾਂਕਿ ਉਹਨਾਂ ਦੇ ਜਿਹੜੇ ਉੱਥੇ ਯੂਟਿਊਬਰ ਨੇ ਕਲੇਮ ਕਰਦੇ ਨੇ ਕਿ ਜੀ ਅਸੀਂ ਜਦੋਂ CIA ਅਮਰੀਕਾ ਦੀ ਭਾਰਤ ਦੇ ਵਿੱਚ ਖਲਲ ਪਾ ਰਹੀ ਸੀ, ਸਿੱਕਮ ਦੇ ਚੋਗਿਆਲ ਦੀ ਘਰਵਾਲੀ ਵੀ CIA ਨੇ ਹਨੀ ਟਰੈਪ ਕਰਕੇ ਅਮਰੀਕਨ ਲੇਡੀ ਕਰਤੀ ਸੀ ਔਰ ਫਲਾਂ ਹੋ ਰਿਹਾ ਸੀ, ਢਮਕਾ ਹੋ ਰਿਹਾ ਸੀ, ਉਦੋਂ ਇੰਦਰਾ ਗਾਂਧੀ ਨੇ ਫਿਰ ਜਿਹੜਾ ਉਹ RN ਕਾ ਨੂੰ ਸੱਦਿਆ, ਇੰਟੈਲੀਜੈਂਸ ਬਿਊਰੋ ਵਾਲੇ ਨੂੰ, ਔਰ ਰਾਹ ਬਣਾਈ। ਉਹਨਾਂ ਨੇ ਕਿਹਾ ਵੀ ਜਿਹੜੀ ਰਾਹ ਦੀਆਂ ਐਕਟੀਵਿਟੀਜ਼ ਨੇ, ਜਿਹੜੇ ਆ ਐਕਸ਼ਨ ਕੀਤੇ, ਸਿੱਕਮ ਨੂੰ ਕਿਵੇਂ ਐਨੈਕਸ ਕੀਤਾ, ਕਿਵੇਂ ਬੰਗਲਾਦੇਸ਼ ਤੋੜਿਆ, ਕਿਵੇਂ ਇੰਟਰਨੈਸ਼ਨਲੀ ਖਾਲਿਸਤਾਨ ਮੂਵਮੈਂਟ ਨੂੰ ਦੱਬਿਆ, ਕਿ ਅੱਜ ਜਿਹੜੀ ਇੰਡੀਆ ਦੀ ਰਾਹ ਹੈ ਉਹਦੇ ਸਾਹਮਣੇ ਅਮਰੀਕਾ ਦੀ CIA, ਇਜ਼ਰਾਈਲ ਦੀ ਮੋਸਾਦ, UK ਦੀ MI6 ਜਿਹੜੀਆਂ ਨੇ ਇਹ ਥਰ-ਥਰ ਕੰਬਦੀਆਂ ਨੇ। ਪਰ ਮੈਨੂੰ ਕਈ ਵਾਰੀ ਇਹ ਲੱਗਦਾ ਹੈ ਕਿ ਵੀ ਇਹ ਥਰ-ਥਰ ਕੰਬਣਾ ਤਾਂ ਚਲੋ ਦੂਰ ਦੀ ਗੱਲ, ਇਹ ਇੱਦਾਂ ਦੇ ਖੇਲੇ ਖੇਲਦੀਆਂ ਨੇ ਜਿਹੜੇ ਫੜੇ ਜਾਂਦੇ ਨੇ। ਏਜੰਸੀਆਂ ਦਾ ਤਾਂ ਕੰਮ ਇਹ ਹੁੰਦਾ ਹੈ ਵੀ ਜਦੋਂ ਵੀ ਤੁਸੀਂ ਜਿਹੜੀ ਖੇਡ ਖੇਡ ਰਹੇ ਹੋ, ਕਿਉਂਕਿ ਇਹੀ ਤੁਹਾਡੀ ਐਫੀਸ਼ੀਐਂਸੀ ਹੁੰਦੀ ਹੈ। ਜੇ ਅਸੀਂ ਕਹਿਣਾ ਹੋਏ ਮੋਸਾਦ ਦੀ, ਜਾਂ ਜਦੋਂ CIA ਦੀ ਗੱਲ ਕਰਦੇ ਹਾਂ, CIA ਸ਼ਾਇਦ 1948 'ਚ ਬਣੀ ਸੀ ਔਰ 1980 ਤੱਕ ਪਹੁੰਚਦੇ ਆਏ ਨੋਨ ਸੀ ਕਿ 68 ਮੁਲਕਾਂ ਦੀਆਂ ਹਕੂਮਤਾਂ CIA ਨੇ ਬਦਲੀਆਂ, ਰਜੀਮ ਚੇਂਜ, ਕਿਤੇ ਪ੍ਰੈਜ਼ੀਡੈਂਟ ਦੇ ਖਿਲਾਫ ਬਗਾਵਤ, ਕਿਤੇ ਦੂਜੇ ਤੀਜੇ। ਉਹ ਕੰਮ ਬੋਲਦਾ, ਪਰ ਜਦੋਂ ਕਰ ਰਹੇ ਸੀ ਉਦੋਂ ਤਾਂ ਨਜ਼ਰ ਨਹੀਂ ਸੀ ਆਉਂਦਾ ਵੀ ਕੀ ਹੈ। ਹੁਣ ਇੰਡੀਅਨ ਏਜੰਸੀਆਂ ਇਸ ਲੈਵਲ ਦੇ ਉੱਤੇ ਬਚਕਾਨਾ ਇਹਨਾਂ ਦਾ ਪਾਰਟ ਹੈ। ਹੁਣ ਇਹ ਟੈਂਪਲ ਵੈਂਡਲਾਈਜੇਸ਼ਨ ਲਫ਼ਜ਼ ਜਿਹੜਾ ਇਹਨਾਂ ਨੇ ਬੜਾ ਕਾਮਨ ਡਿਕਸ਼ਨਰੀ ਚੋਂ ਕੱਢ ਕੇ ਲਾਇਆ ਹੋਇਆ ਕਿ ਜੀ
ਮੰਦਰ ਦੇ ਹੁਣ ਲਫ਼ਜ਼ ਉਹ ਵੈਂਡਲਾਈਜ਼ ਇਸਤੇਮਾਲ ਕਰਦੇ ਨੇ। ਜਿਹੜਾ ਚਾਰਜ ਲਾਇਆ ਜਾਂਦਾ ਉਹ ਗ੍ਰੈਫਿਟੀ ਦਾ ਹੁੰਦਾ ਹੈ। ਗ੍ਰੈਫਿਟੀ ਦਾ ਹੁੰਦਾ ਜੀ ਕੋਈ ਨਾਰਾ ਲਿਖਤਾ ਕਿਸੇ ਨੇ, ਕੋਈ ਜ਼ਿੰਦਾਬਾਦ ਲਿਖਤਾ, ਕੋਈ ਮੁਰਦਾਬਾਦ ਲਿਖਤਾ। ਤੇ ਜਿਹੜੇ ਉਹਨਾਂ ਦੇ ਯੂਟਿਊਬਰ ਤੇ ਦੂਜੇ ਨੇ ਉਹ ਜਦੋਂ ਉਹਨੂੰ ਪ੍ਰੈਜ਼ੈਂਟ ਕਰਦੇ ਨੇ ਉਹਨੂੰ ਮੰਦਰ ਤੇ ਹਮਲਾ ਬਣਾ ਦਿੰਦੇ ਨੇ। ਹੁਣ ਨਾ ਤਾਂ ਵੈਂਡਲਾਈਜੇਸ਼ਨ ਹਮਲਾ ਹੈ, ਉਹ ਵੀ ਤੋੜ ਭੰਨ ਹੈ। ਤੋੜ ਭੰਨ ਤਾਂ ਕੋਈ ਹੋਈ ਨਹੀਂ ਹੁੰਦੀ, ਉਹ ਤਾਂ ਕਿਤੇ ਵੀ ਨਾਰਾ ਲਿਖ ਦਿੱਤਾ, ਕੋਈ ਕੰਧ ਦੇ ਅੰਦਰ ਲਿਖਤਾ, ਬਾਹਰ ਲਿਖ ਦਿੱਤਾ। ਅੱਛਾ, ਫਿਰ ਜਿੰਨਾ ਕਿ ਪ੍ਰਚਾਰਦੇ ਨੇ, ਜੇ ਤੁਸੀਂ ਇਹਨਾਂ ਦੀ ਟਾਈਮਿੰਗ ਦੇਖੋ, ਜੇ ਹੁਣ ਇਹਨਾਂ ਨੂੰ ਹਮੇਸ਼ਾ ਇਹ ਸ਼ਿਕਾਇਤ ਹੈ ਵਲਾਇਤ ਵਾਲਿਆਂ ਤੋਂ ਵੀ ਹੈ, ਅਮਰੀਕਾ ਵਾਲਿਆਂ ਤੋਂ ਵੀ ਹੈ ਕਿ ਅਸੀਂ ਇੰਨੀਆਂ ਰਿਪੋਰਟਾਂ ਕੀਤੀਆਂ, ਅਸੀਂ ਇੰਨਾ ਕੀਤਾ, ਇਹ ਫੜਦੇ ਹੀ ਨਹੀਂ ਖਾਲਿਸਤਾਨੀਆਂ ਨੂੰ, ਇਹ ਕਰਦੇ। ਕਿਉਂਕਿ ਇਹਨਾਂ ਨੂੰ ਵੀ ਪਤਾ ਹੁਣ ਇਹ ਤਾਂ ਉਹਨਾਂ ਦੇ ਪਿਓ ਨੇ ਜਦੋਂ ਜੰਮੇ ਵੀ ਨਹੀਂ ਸੀ ਉਦੋਂ ਦੀਆਂ ਇਹਨਾਂ ਦੀਆਂ ਏਜੰਸੀਆਂ ਨੇ ਕਿ ਵੀ ਇਹ ਸਭ ਪ੍ਰੋਪੇਗੈਂਡਾ ਆਪਣੀ ਕਰਾਊਡ ਲਈ ਹੈ ਉਹਨਾਂ ਦੀ, ਜਿਹਨੂੰ ਉਹ ਪਲੀਜ਼ ਕਰਨਾ ਚਾਹੁੰਦੇ ਨੇ। ਔਰ ਤੁਸੀਂ ਇਹ ਦੇਖੋ ਵੀ ਇਹ ਜਿਹੜਾ ਪਿਛਲੇ 2.5 ਸਾਲ 'ਚ ਇਹ ਲਫ਼ਜ਼ ਟੈਂਪਲ ਵੈਂਡਲਾਈਜੇਸ਼ਨ ਤੇ ਇਹ ਘਟਨਾਵਾਂ ਇਹਨਾਂ ਨੇ ਇਸ ਪੈਮਾਨੇ ਤੇ ਕਰਵਾਈਆਂ, ਉਹਨਾਂ ਦਾ ਤੁਸੀਂ ਵੈਨਿਊ ਦੇਖੋ, ਟਾਈਮਿੰਗ ਦੇਖੋ, ਤੇ ਤੁਹਾਨੂੰ ਇਹ ਖਾਲਿਸਤਾਨ ਰੈਫਰੈਂਡਮ ਦੇ ਨਾਲ ਜੁੜੀ ਹੋਈ, ਜਿੱਥੇ ਦਾ ਰੈਫਰੈਂਡਮ ਹੋਣਾ ਹੈ ਉਸ ਸ਼ਹਿਰ ਦੇ ਨੇੜੇ ਤੇੜੇ ਜਾਂ ਉਸ ਖਿੱਤੇ 'ਚ, ਔਰ ਠੀਕ ਜਿਹੜੀਆਂ ਡੇਟਾਂ ਨੇ ਉਹਨਾਂ ਤੋਂ ਕੁਝ ਹਫ਼ਤੇ ਪਹਿਲਾਂ, ਕਈ ਵਾਰੀ ਕੁਝ ਦਿਨ ਪਹਿਲਾਂ ਵੀ, ਉਹ ਤੁਹਾਨੂੰ ਇੰਗਲੈਂਡ ਤੋਂ ਮਿਲਣਾ ਸ਼ੁਰੂ ਹੋ ਜਾਏਗਾ, ਯੂਕੇ ਤੋਂ ਔਰ ਆਸਟ੍ਰੇਲੀਆ ਦੇ। ਔਰ ਆਸਟ੍ਰੇਲੀਆ ਦੇ ਵਿੱਚ ਤਾਂ ਪੁਲਿਸ ਨੇ ਇੰਨੀ ਮੁਸਤੈਦ, ਔਰ ਉਦੋਂ ਅੱਛਾ ਜਿਹੜੇ ਇਹਨਾਂ ਨੇ ਟੈਂਪਲ ਚੁਣੇ ਨੇ ਮੋਸਟਲੀ 90% ਜਿਹੜੇ ਅਟੈਕ ਨੇ ਉਹ ਅਕਸ਼ਤਾਮ ਟੈਂਪਲ, ਜਿਨ੍ਹਾਂ ਨੂੰ ਮੈਂ ਪਹਿਲੇ ਵਾਪਸ ਵੀ ਕਹਿੰਦੇ ਨੇ ਉਹਨੂੰ, ਜਿਨ੍ਹਾਂ ਨੂੰ ਮੈਂ ਹਮੇਸ਼ਾ ਹੀ ਕਿਹਾ ਵੀ ਇਹ ਰਾਹ ਦੇ ਪੈਸੇ ਨਾਲ ਹੀ ਬਣੇ ਹੋਏ ਮੰਦਿਰ ਨੇ, ਇਹ ਉਹਨਾਂ ਦੇ ਹੀ ਫਰੰਟ ਨੇ। ਵੀ ਹੋਰ ਵੀ ਰਾਮ ਜੀ ਦਾ ਹੈ, ਲక్ష్మణ ਜੀ ਦੇ, ਕੋਈ ਹਨੂਮਾਨ ਜੀ, ਕਿੰਨੇ ਮੰਦਿਰ ਨੇ ਜਿੱਥੇ ਲੋਕ ਆਉਂਦੇ ਜਾਂਦੇ ਨੇ। ਹੁਣ ਇਹੀ ਵਾਪਸ ਜਿਹਨੂੰ ਅਦਰਵਾਈਜ਼ ਮੇਨ ਸਟ੍ਰੀਮ ਹਿੰਦੂਤਵਾ ਦਾ ਹਿੱਸਾ ਨਹੀਂ ਮੰਨਦੇ, ਹਿੰਦੂ ਧਰਮ ਦਾ, ਗੁਜਰਾਤ ਦੇ ਵਿੱਚ ਮੁੱਖ ਧਾਰਾ ਹਿੰਦੂਆਂ ਦੇ ਨਾਲ ਇਹਨਾਂ ਦੀ ਟੱਕਰ ਹੁੰਦੀ ਹੈ ਕਿ ਵੀ ਇਹ ਤਾਂ ਸ਼ੰਕਰਮ ਕੇ ਕੌਣ ਹੈ ਜਿਹੜਾ ਆਪਣੇ ਆਪ ਨੂੰ ਹੀ ਅਵਤਾਰ ਸਮਝਦਾ ਹੈ, ਔਰ ਉਹ ਬਿਲਕੁਲ ਮੁੱਖ ਧਾਰਾ ਹਿੰਦੂ ਜਿਹੜਾ ਪੁਰਾਣਿਕ ਹਿੰਦੂ ਧਰਮ ਹੈ ਉਹਦੇ ਨਾਲ ਬਿਲਕੁਲ ਕਲੈਸ਼ ਹੁੰਦਾ। ਉੱਥੇ ਹੀ ਕਰਵਾਏ ਜਾਂਦੇ ਨੇ। ਫਿਰ ਕੈਮਰੇ ਵੀ ਨਜ਼ਰ ਨਹੀਂ ਆਉਂਦੇ, ਕੈਮਰੇ ਵੀ ਗਾਇਬ ਹੋ ਜਾਂਦੇ। ਜਾਂ ਆਸਟ੍ਰੇਲੀਆ ਵਾਲਿਆਂ ਨੇ, ਪੁਲਿਸ ਨੇ ਲੱਭਿਆ ਵੀ ਉਹ ਤਾਂ ਆਪਣੇ ਹੀ ਕੀਤਾ ਉਹਨਾਂ ਨੇ, ਐਨ ਉਸੇ ਟਾਈਮ ਕੈਮਰੇ ਬੰਦ ਕੀਤੇ, ਫਿਰ ਜਾਰੀ ਹੋ ਗਏ। ਕਿਤੇ ਵੀ ਜਿਹੜਾ ਇਹ ਪ੍ਰੂਵ ਨਹੀਂ ਕਰ ਸਕੇ। ਹਾਲਾਂਕਿ ਇਹਨਾਂ ਨੇ ਖਬਰ ਐਨ ਲਾ ਕੇ ਆਪਣੀ ਕਰਾਊਡ ਨੂੰ ਦੱਸਣਾ ਹੁੰਦਾ ਕਿ ਜੀ ਇਹ ਖਾਲਿਸਤਾਨੀਆਂ ਦਾ ਕੰਮ ਹੈ। ਹੁਣ ਜਿਵੇਂ ਤੁਸੀਂ ਵੀ ਮੈਂਸ਼ਨ ਕੀਤਾ ਕਿ 23 ਮਾਰਚ ਨੂੰ ਗੁਰਦੁਆਰਾ ਰਿਵਰਸਾਈਡ LA ਦੇ ਵਿੱਚ ਰੈਫਰੈਂਡਮ ਦੀਆਂ ਵੋਟਾਂ ਨੇ। ਆਲਰੇਡੀ ਬੇਕਰਸਫੀਲਡ ਦੇ ਵਿੱਚ ਕਾਮਯਾਬ ਕਾਰ ਰੈਲੀ ਨਿਕਲੀ। ਹੁਣ LA 'ਚ ਐਕਟੀਵਿਟੀ ਹੈ ਕਿਉਂਕਿ 6 ਫਾਰ ਜਸਟਿਸ ਦੀ ਟੀਮ ਦਾ ਇੱਕ ਮੋਡਸ ਆਪਰੈਂਡੀ ਹੈ। ਜਿਵੇਂ ਉਹ ਫਾਈਨਲ ਡੇ ਤੱਕ ਪਹੁੰਚਦੇ ਆ ਇੱਕ ਮੋਮੈਂਟਮ ਕ੍ਰੀਏਟ ਕਰਦੇ ਨੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਹੁਣ ਦੇ ਮਾਹੌਲ 'ਚ ਖਾਸ ਤੌਰ ਤੇ ਜਦੋਂ ਕਿ ਇੱਕ ਪਾਸੇ ਇਮੀਗ੍ਰੇਸ਼ਨ ਦੇ ਮੁੱਦੇ ਨੂੰ ਲੈ ਕੇ ਇਲੀਗਲ ਇਮੀਗ੍ਰੈਂਟਸ, ਆਈਸ ਦੇ ਛਾਪੇ, ਦੂਜਾ ਤੀਜਾ, ਔਰ ਈਵਨ ਜਿਹੜੇ ਚੰਗੇ ਭਲੇ ਨੇ ਉਹਨਾਂ 'ਚ ਵੀ ਖੌਫ। ਇੱਥੋਂ ਵਾਲੇ ਵੀ ਯੂਟਿਊਬਰ TRP ਲੈਣ ਲਈ ਲੱਗੇ ਹੋਏ ਨੇ, ਕੋਈ ਝੂਠੀਆਂ ਕਹਾਣੀਆਂ ਪਾ, ਕੋਈ ਇੱਧਰ ਕਰ, ਕੋਈ ਉੱਧਰ ਕਰ, ਉਹਨੇ ਵੀ ਖੌਫ ਪੈਦਾ ਕੀਤਾ। ਪਰ ਇਹਦੇ ਬਾਵਜੂਦ ਉਹਨਾਂ ਨੇ ਕਾਮਯਾਬੀ ਦੇ ਨਾਲ ਜਿਹੜੀਆਂ ਆਪਣੀਆਂ ਐਕਟੀਵਿਟੀ ਜਾਰੀ ਰੱਖੀਆਂ ਹੋਈਆਂ। ਤੇ ਮੈਂ ਢੀਕ ਹੀ ਰਿਹਾ ਸੀ, ਮੈਂ ਕਿਹਾ ਅਜੇ ਤੱਕ ਕੋਈ ਮੰਦਿਰ ਨਹੀਂ ਵੈਂਡਲਾਈਜ਼ ਹੋਇਆ। ਔਰ ਅੱਜ ਜਦੋਂ ਮੈਂ ਖਬਰ ਦੇਖੀ, ਔਰ ਇਹ ਖਬਰ ਵੀ PTI, ਜਿਹੜੀ ਖਬਰ ਨੂੰ ਫੌਰਨ ਉਹਨਾਂ ਦੀ PTI ਜਾਂ ANI ਜਾਂ IANS ਚੱਕੇ ਉਹ ਹੁੰਦੀ ਇਹਨਾਂ ਦੀ ਪਲਾਂਟ ਹੈ, ਬਾਕੀ ਖਬਰਾਂ ਤਾਂ ਇਹਨਾਂ ਨੂੰ ਨਜ਼ਰ ਨਹੀਂ ਆਉਂਦੀਆਂ। ਹਿੰਦੂ ਟੈਂਪਲ ਵੈਂਡਲਾਈਜ਼ਡ ਇਨ US ਵਿਦ anti-India graffiti. India strongly condemned the Chino Hill City incident and called for adequate security to the places of worship. ਇੱਕਦਮ ਵੈਂਡਲਾਈਜ਼ ਵੀ, anti-India ਸਲੋਗਨ ਵੀ ਲਿਖੇ ਗਏ। ਇੰਡੀਅਨ ਗਵਰਨਮੈਂਟ ਨੇ ਪ੍ਰੋਟੈਸਟ ਵੀ ਕਰਤਾ ਕਿ ਜੀ ਮੰਦਰਾਂ ਦੀ ਜਿਹੜੀ ਹੈ ਉਹ ਪ੍ਰੋਟੈਕਸ਼ਨ ਕੀਤੀ ਜਾਏ। ਔਰ ਇਹ ਮੰਦਰ ਜਿਹੜਾ ਹੈ ਇਹ ਚੀਨੋ ਹਿਲ ਕੈਲੀਫੋਰਨੀਆ, ਸਾਊਦਰਨ ਕੈਲੀਫੋਰਨੀਆ। ਹੁਣ ਜਦੋਂ ਸੈਨ ਫਰਾਂਸਿਸਕੋ 'ਚ ਸੀ ਜਿਹੜਾ ਰੈਫਰੈਂਡਮ, ਉਦੋਂ ਕੈਲੀਫੋਰਨੀਆ ਦਾ ਮੰਦਰ ਸੀ, ਨਾਰਦਰਨ ਕੈਲੀਫੋਰਨੀਆ ਜਿਹੜਾ। ਹੁਣ ਇਹ LA 400 ਮੀਲ ਦੂਰ ਹੈ ਉੱਥੋਂ, ਸਾਊਦਰਨ ਕੈਲੀਫੋਰਨੀਆ। ਇਹਨਾਂ ਨੇ ਚੀਨੋ ਹਿਲਸ ਦਾ ਮੰਦਰ ਉਹਨਾਂ ਨੇ ਨਾਲ ਦੀ ਨਾਲ ਫਿਰ ਬਿਆਨਬਾਜ਼ੀ ਹੈ ਕਿ ਜੀ ਇਹ ਪਤਾ ਵੀ ਕਿੱਥੋਂ ਲੱਗਾ ਕਿ ਬੈਪਸ ਜਿਹੜਾ ਮੰਦਰ ਹੈ ਉਹਨਾਂ ਦੀ ਪਬਲਿਕ ਅਫੇਅਰਸ ਨੇ ਆਪਣੇ ਉਹਦੇ ਤੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਪਾਇਆ। ਔਰ ਇਹ ਜਿਹੜਾ ਅਸੀਂ ਉਹਨਾਂ ਨੇ ਕਿਹਾ ਕਿ ਵੀ ਹੈਵ ਸੀਨ ਰਿਪੋਰਟਸ ਰਿਗਾਰਡਿੰਗ ਦਾ ਵੈਂਡਲਿਜ਼ਮ ਐਟ ਏ ਹਿੰਦੂ ਟੈਂਪਲ ਇਨ ਚੀਕੋ ਹਿਲਸ। ਇਹ ਐਕਸਟਰਨਲ ਅਫੇਅਰਸ ਮਿਨਿਸਟਰੀ ਇੰਡੀਆ ਦੀ ਕਹਿ ਰਹੀ ਹੈ ਕਿ ਵੀ ਅਸੀਂ ਜਿਹੜਾ ਰਿਪੋਰਟ ਦੇਖੀਆਂ ਨੇ, we condemn such despicable acts in the strongest terms, External Affairs Ministry spokesman
ਰਣਧੀਰ ਜੈਸਵਾਲ ਸੈਡ ਇਨ ਨਿਊ ਦਿੱਲੀ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਸੀ ਲੋਕਲ ਕਾਨੂੰਨ ਦੇ ਅਧਿਕਾਰੀਆਂ ਨੂੰ ਕਹਿੰਦੇ ਆ ਕਿ ਇਸ ਦੀ ਐਡਿਕੁਏਟ ਕਰੋ, ਸੁਰੱਖਿਆ ਦਿਓ ਮੰਦਰਾਂ ਨੂੰ। ਔਰ ਇਸੇ ਤਰ੍ਹਾਂ ਜਦੋਂ ਹੀ ਇੱਕ ਉਹਨਾਂ ਦਾ ਉੱਤੋਂ ਹੁੰਦਾ ਫਿਰ ਇੰਡੀਅਨ ਨੈਸ਼ਨਲ ਕਾਂਗਰਸ ਵੀ ਆ ਗਈ। ਉਹਨਾਂ ਦੇ ਸਪੋਕਸਮੈਨ ਨੇ ਵੀ ਇਹ ਕਿਹਾ ਕਿ ਜੀ ਬਾਪ ਸ਼੍ਰੀ ਸਵਾਮੀ ਨਾਰਾਇਣ ਮੰਦਿਰ ਚੀਨੋ ਹਿਲਸ ਕੈਲੀਫੋਰਨੀਆ 'ਚ ਇਹ ਜਿਹੜੀ ਵੈਂਡਲਾਈਜੇਸ਼ਨ ਹੋਈ ਹੈ ਇਹਨੂੰ ਅਸੀਂ ਸਟਰੋਂਗ ਅੱਖਰਾਂ 'ਚ ਕੰਡੈਮ ਕਰਦੇ ਹਾਂ। ਇੱਦਾਂ ਦੀ ਹੇਟਰਡ ਤੇ ਦੂਜੇ ਦੀ ਕੋਈ ਥਾਂ ਨਹੀਂ। ਫਿਰ ਉਹ ਸੁੱਥਣ ਬਾਬਾ ਵੀ ਆ ਗਿਆ। ਪਤੰਜਲੀ ਆਯੁਰਵੇਦਾ ਕੋ ਫਾਊਂਡਰ ਰਾਮਦੇਵ condemned vandalism at the temple and said India should take the initiative in finding a way to curb religious terrorism। ਹੁਣ ਉਹ ਤੁਸੀਂ ਹਿੰਦੂਤਵਾ ਦੇ ਨਾਂ ਥੱਲੇ ਜੋ ਉੱਥੇ ਆ ਹੋਲੀ ਦੇ ਚੱਲਦੇ ਆ ਜੋ ਤੁਸੀਂ ਉੱਥੇ ਕਰ ਰਹੇ ਹੋ ਇਹਨੂੰ ਇੱਥੇ ਰਾਮਦੇਵ ਨੂੰ ਟਰੰਪ ਦਾ ਜਿਹੜਾ ਇਕਨੋਮਿਕਲ ਟੈਰਰਿਜ਼ਮ ਨਜ਼ਰ ਆ ਰਿਹਾ ਤੇ ਜਿਹੜਾ ਖੁਦ ਹੀ ਇਹਨਾਂ ਦਾ ਕਰਾਇਆ ਐਕਟ ਨੇ ਨਾਅਰੇਬਾਜ਼ੀ ਬੰਦਰਾਂ ਦੀਆਂ ਕੰਧਾਂ ਤੇ ਲਿਖਾਉਣ ਦਾ ਔਰ ਰਿਲੀਜੀਅਸ ਟੈਰਰਿਜ਼ਮ ਹੋ ਗਿਆ। ਫਿਰ ਹਿੰਦੂ ਅਮਰੀਕਨ ਫਾਊਂਡੇਸ਼ਨ ਜਿਹੜੀ ਅਮਰੀਕਾ 'ਚ ਬੈਠੀ ਹੈ ਉਹਨਾਂ ਦੇ ਜਿਹੜਾ ਲੀਡਰ ਹੈ ਉਹਨੇ ਵੀ ਕਿਹਾ ਕਿ ਵੀ ਔਰ ਉਹਨੇ ਡਿਮਾਂਡ ਕੀਤੀ FBI ਤੋਂ ਤੇ ਇਹਦੇ ਡਾਇਰੈਕਟਰ ਕਾਸ਼ ਪਟੇਲ ਤੋਂ ਕਿ ਪ੍ਰੋਬ ਦਾ ਮੈਟਰ। ਉਹ ਕਹਿੰਦੇ ਉਹਨਾਂ ਨੇ ਪਟੇਲ ਸਾਹਿਬ ਹੁਣ ਕਰੋ ਆਪਣੀ ਪਟੇਲੀ ਦਿਖਾਓ। ਉਹਨੂੰ ਵੀ ਪਤਾ ਵੀ ਤੁਸੀਂ ਵੀ ਫਰਾਡ ਹੋ ਤੇ ਉਹ ਖੁਦ ਵੀ ਫਰਾਡ ਹੈ। ਔਰ ਇਹਦੇ ਤੇ ਫਿਰ ਕੋਲੀਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ ਕੋਹਾਨਾ ਉਹਨਾਂ ਨੇ ਵੀ ਇਹ ਕਿਹਾ ਕਿ ਜੀ ਇਹ ਬਿਲਕੁਲ ਹਿੰਦੂਆਂ ਦੇ ਜਜ਼ਬਾਤਾਂ ਨਾਲ ਖੇਡਣਾ ਔਰ ਇਹ ਚੀਨੋ ਹਿਲਸ ਵਾਲੇ ਦੀ ਇਨਕੁਆਇਰੀ ਹੋਣੀ ਚਾਹੀਦੀ ਹੈ। ਔਰ ਉਹਨੇ ਕਹਿੰਦਾ ਜੀ ਇਨ ਦਾ ਵਰਲਡ ਮੀਡੀਆ ਐਕੈਡੈਮਿਕਸ ਐਂਡ ਮੀਡੀਆ ਵਿਲ ਇਨਸਿਸਟ ਦੇਰ ਇਜ਼ ਨੋ ਐਂਟੀ ਹਿੰਦੂ ਹੇਟ ਐਂਡ ਦਾ ਹਿੰਦੂ ਫੋਬੀਆ ਇਜ਼ ਜਸਟ ਏ ਕੰਸਟਰਕਟ ਆਫ ਆਵਰ ਇਮੇਜ। ਕਹਿੰਦੇ ਸਭ ਹਿੰਦੂ ਫੋਬੀਆ ਹੋ ਰਿਹਾ ਹੈ, ਇਸ ਤੋਂ ਬਚਾ ਕਰੋ। ਔਰ ਇਹ ਜਿਹੜਾ ਨਾਟ ਸਰਪ੍ਰਾਈਜ਼ਿੰਗ ਦਿਸ ਹੈਪਨਸ ਐਜ਼ ਦਾ ਡੇਜ਼ ਫॉर ਸੋ ਕਾਲਡ ਖਾਲਿਸਤਾਨ ਰੈਫਰੈਂਡਮ ਇਨ LA ਡਰਾਜ਼ ਕਲੋਜ਼। ਉਹ ਖੁਦ ਹੀ ਕਹਿ ਰਹੇ ਨੇ ਹੁਣ ਇਹ ਚੋਰ ਦੀ ਦਾੜੀ ਵਿੱਚ ਤਿਨਕਾ। ਹੁਣ ਕੱਲੀ ਗੱਲ ਇਹ ਨਹੀਂ ਹੈ, ਇਹ ਤਾਂ ਚਲੋ ਅਸੀਂ ਇਹ ਸਮਝ ਰਹੇ ਹਾਂ ਵੀ ਇਹਨਾਂ ਨੂੰ ਏਜੰਸੀਆਂ ਨੂੰ ਇਹਨਾਂ ਦੀ ਤਨਖੂਹ ਕੱਟੋ। ਪਹਿਲਾਂ ਵੀ ਕੱਚਾ ਜਿਹਾ ਕੰਮ ਇੱਥੇ ਕਰਕੇ ਨਿਖਲ ਗੁਪਤੇ ਰਾਹੀਂ ਤੁਸੀਂ ਕਵਰ ਏਜੰਟ ਨਾਲ ਚੰਗੀਆਂ ਤੁਹਾਡੀਆਂ ਏਜੰਸੀਆਂ ਜਿਹੜੀ ਤੁਹਾਡਾ ਕੰਮ ਫੜਿਆ ਜਾਏ। ਆਹ ਬਿਲਕੁਲ ਹੀ ਚਾਈਲਡਿਸ਼ ਪਲੇ। ਇਹ ਤਾਂ ਹੁਣ ਹੱਸਣ ਨੂੰ ਜੀ ਕਰਦਾ ਇਹਨਾਂ ਦਾ, ਲੇਕਿਨ ਇਹਦਾ ਉਹਨਾਂ ਨੇ ਇੱਕ ਕਾਊਂਟਰ ਵੀ ਲੱਭਿਆ। ਔਰ ਇਹ ਜਦੋਂ ਅਸੀਂ ਇਸ ਘਟਨਾ ਵੱਲ ਦੇਖਦੇ ਹਾਂ ਤੇ ਸਰੀ ਦੇ ਗੁਰਦੁਆਰਾ ਸਾਹਿਬ ਦੇ ਹਵਾਲੇ ਨਾਲ ਇੱਕ ਖਬਰ ਜਿਹੜੀ ਸਾਹਮਣੇ ਆਈ ਕਿ ਵੀ ਸਰੀ ਦਾ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਹੈ ਸਰੀ, ਜਿਹੜਾ ਅਸੀਂ ਜ਼ਿਕਰ ਕੀਤਾ ਵੀ ਸਭ ਤੋਂ ਵੱਡਾ ਇਕੱਠ ਹੁੰਦਾ ਹੈ ਖਾਲਸਾ ਸਾਜਨਾ ਦਿਵਸ ਤੇ ਨਗਰ ਕੀਰਤਨ ਦਾ। ਉੱਥੇ ਘਟਨਾ ਹੋਈ ਕਿ ਵੀ ਭਰੇ ਦੀਵਾਨ ਦੇ ਵਿੱਚ ਇੱਕ ਹਿੰਦੂ ਨੌਜਵਾਨ ਜਿਹੜਾ ਦੀਵਾਨ 'ਚ ਬੈਠਾ ਸੀ ਉਹਨੇ ਸਿਰ ਤੋਂ ਰੁਮਾਲ ਲਾ ਕੇ ਸੁੱਟ ਦਿੱਤਾ ਤੇ ਹਿੰਦੂਵਾਦੀ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਮੌਕੇ ਤੇ ਹਾਜ਼ਰ ਸੰਗਤ ਨੇ ਉਹਨੂੰ ਫੜ ਕੇ ਬਾਹਰ ਕੱਢਿਆ। ਉਹ ਫੇਰ ਅੰਦਰ ਆ ਗਿਆ, ਉਹਨੂੰ ਫੇਰ ਫੜ ਕੇ ਲੰਗਰ ਹਾਲ ਤੇ ਲਿਜਾਇਆ ਗਿਆ ਤੇ ਪੁਲਿਸ ਨੂੰ ਸੱਦ ਕੇ ਗ੍ਰਿਫਤਾਰ ਕਰਾਇਆ ਗਿਆ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਰ ਇਹ ਜਦੋਂ ਉਹਨੂੰ ਗ੍ਰਿਫਤਾਰ ਕਰਨ ਪੁਲਿਸ ਆਈ ਤੇ ਉਹ ਇਵੇਂ ਹਰਕਤਾਂ ਕਰਨ ਲੱਗ ਗਿਆ ਜਿਸ ਤਰ੍ਹਾਂ ਉਹਨੂੰ ਭੂਤ ਜਾਂ ਬਾਬੇ ਆ ਰਹੇ ਨੇ ਤੇ ਉਹ ਕੋਈ ਮਾਨਸਿਕ ਰੋਗੀ ਹੁੰਦਾ। ਕੁਝ ਹਫ਼ਤੇ ਪਹਿਲਾਂ ਵੀ ਇਹ ਹੋ ਚੁੱਕਾ ਹੈ ਤੇ ਗੁਰਦੁਆਰਾ ਪ੍ਰਬੰਧਕਾਂ ਨੂੰ ਇਹ ਸ਼ੱਕ ਹੈ ਕਿ ਇਹ ਕੋਈ ਮਾਨਸਿਕ ਰੋਗ ਦਾ ਕਿੱਸਾ ਨਹੀਂ ਹੈ, ਪਰ ਜਾਣ ਬੁੱਝ ਕੇ ਖਲਲ ਪਾਉਣ ਦੀ ਕੋਈ ਸ਼ਰਾਰਤ ਹੈ। ਕੱਲ ਨੂੰ ਜੇ ਸੰਗਤ ਚੋਂ ਕਿਸੇ ਨੇ ਕਾਨੂੰਨ ਹੱਥ 'ਚ ਲੈ ਲਿਆ ਤਾਂ ਵੀ ਸਿੱਖਾਂ ਦੀ ਬਦਨਾਮੀ ਹੋਏਗੀ। ਔਰ ਇਹ ਉਹਨਾਂ ਨੇ ਇੱਕ ਚਸ਼ਮਦੀਦ ਗਵਾਹ ਜਿਹਨੇ ਜਦੋਂ ਪੁਲਿਸ ਆਈ ਜਾਂ ਇਹਦੀਆਂ ਹਰਕਤਾਂ ਨੂੰ ਉਹਨਾਂ ਨੇ ਦੇਖਿਆ, ਉਹਨਾਂ ਨੇ ਕਿਹਾ ਵੀ ਉਹਦੇ ਫੋਨ ਦੇ ਵਿੱਚੋਂ ਕੁਝ ਮਹੀਨੇ ਪਹਿਲਾਂ ਜਿਹੜਾ ਟੋਰਾਂਟੋ 'ਚ ਇਹਨਾਂ ਨੇ ਡਰਾਮੇਬਾਜ਼ੀ ਕੀਤੀ ਸੀ ਕਿ ਜੀ ਸਿੱਖਾਂ ਨੇ ਹਮਲਾ ਕਰਤਾ ਮੰਦਿਰ ਤੇ ਦੂਜਾ ਬਾਅਦ 'ਚ ਇਹ ਸਾਹਮਣੇ ਆਇਆ ਵੀ ਖੁਦ ਕਰਾਊਡ ਲੈ ਕੇ ਮਾਰਟਨ ਗੁਰਦੁਆਰੇ ਹਮਲੇ ਲਈ ਗਏ। ਉਹਦੀਆਂ ਵੀਡੀਓਜ਼ ਵੀ ਸੀ। ਔਰ ਇਸ ਤੋਂ ਇਲਾਵਾ ਉਹ ਕੁਝ ਭੜਕਾਊ WhatsApp ਗਰੁੱਪਸ ਦੇ ਵਿੱਚ ਵੀ ਸ਼ਾਮਲ ਸੀ। ਔਰ ਜਦੋਂ ਉਹਨੂੰ ਮੌਕੇ ਦੇ ਉੱਤੇ ਪੁੱਛਿਆ ਗਿਆ ਕਿ ਤੈਨੂੰ ਇੱਥੇ ਕਿਸ ਨੇ ਭੇਜਿਆ ਕਿ ਇੱਥੇ ਆ ਕੇ ਤੂੰ ਰੌਲਾ ਪਾ, ਤਾਂ ਉਸਨੇ ਕਿਹਾ ਕਿ ਮੈਨੂੰ ਕਿਸੇ ਨੇ ਭੇਜਿਆ ਇੱਥੇ ਜਿਨ੍ਹਾਂ ਨੇ ਕਿਹਾ ਤੂੰ ਰੌਲਾ ਪਾ, ਸਿੱਖ ਤੇਰਾ ਸਿਰ ਲਾ ਦੇਣਗੇ ਤੇ ਤੂੰ ਹਿੰਦੂਆਂ ਦਾ ਸ਼ਹੀਦ ਬਣ ਜਾਏਗਾ। ਇਹ ਸਾਰਿਆਂ ਦੇ ਜਿਹੜੀ ਬਹੁਤ ਸਾਰੇ ਗਵਾਹਾਂ ਦੀ ਮੌਜੂਦਗੀ 'ਚ ਉਹਨੇ ਕਿਹਾ ਤੇ ਪੁਲਿਸ ਨੂੰ ਵੀ ਉਹਨੇ ਇਹੀ ਗੱਲ ਕਹੀ। ਹੁਣ ਇਹ ਜਿਹੜਾ ਪਾਰਟ ਹੈ ਇਹਦੇ ਤੇ ਕਿਉਂਕਿ ਇਹ ਬਾਮਲਾਜ਼ਾ ਹੋਸ਼ਿਆਰ ਪਾਰਟ ਹੈ ਕਿ ਵੀ ਉਹਨਾਂ ਨੂੰ ਇਹ ਲੱਗਦਾ ਕਿ ਵੀ ਇਹ ਜਿਹੜੇ ਉਹਨਾਂ ਦੇ ਦੂਜੇ ਨੇ ਸਾਰੇ ਡਰਾਮੇ ਉਹ ਤਾਂ ਐਕਸਪੋਜ਼ ਹੋ ਰਹੇ ਨੇ। ਹੁਣ ਇਹ ਹੈ ਕਿ ਵੀ ਕਿਉਂਕਿ ਗੁਰਦੁਆਰੇ 'ਚ ਆ ਕੇ ਕੋਈ ਕਰੇਗਾ ਪਹਿਲਾਂ ਤਾਂ ਉਹਨੂੰ ਕੁਟਾਪਾ ਚਾੜਨਗੇ ਸਿੱਖ, ਹਾਂਜੀ, ਫਿਰ ਉਸ ਸਾਰੇ 'ਚ ਉਹ ਬਦਨਾਮੀ ਦੀ ਥਾਂ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਇੱਕ ਨਵੀਂ ਉਹਨਾਂ ਨੇ ਆਪਣੀ ਗੇਮ ਖੇਡਣੀ ਸ਼ੁਰੂ ਕੀਤੀ ਹੈ ਤੇ ਇਹਨਾਂ ਤੋਂ ਖਬਰਦਾਰ ਹੋਣ ਦੀ ਲੋੜ ਹੈ।
ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਗਤ ਲੈਣਾ ਬ੍ਰੇਕ ਵਿਊਅਰਸ ਜੋ ਤੁਸੀਂ ਇਸ ਤਰ੍ਹਾਂ ਬੜੇ ਰਹਿਣ ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ। विदा बार पराए बैसना साई मुझे ना दे। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਆ ਕਿ ਹਰ ਸਾਲ ਦੀ ਤਰ੍ਹਾਂ ਜੋ ਵਾਸ਼ਿੰਗਟਨ ਡੀਸੀ ਵਿਖੇ ਨੈਸ਼ਨਲ ਸਿੱਖ ਡੇ ਪਰੇਡ ਜੋ ਨੈਸ਼ਨਲ ਫਰੀडम ਮਾਰਚ ਹੈ ਉਹ 5 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ ਉੱਥੇ ਕੱਢਿਆ ਜਾਵੇਗਾ। ਸਮੂਹ USA ਦੀਆਂ ਪ੍ਰਬੰਧਕ ਕਮੇਟੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਦੇ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਸ ਪਰੇਡ ਦੇ ਵਿੱਚ ਹੁਮਾਂ ਆ ਕੇ ਪਹੁੰਚੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਅਮ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਰਾਜ ਸਭਾ ਵਿੱਚ ਆਮ ਆਦਮੀ ਪਾਰਟੀ ਦੇ MP ਵਿਕਰਮਜੀਤ ਸਿੰਘ ਸਾਨੀ ਨੇ ਮੰਗ ਕੀਤੀ ਹੈ ਕਿ ਅੰਧ ਵਿਸ਼ਵਾਸਾਂ ਰਾਹੀਂ ਧਰਮ ਪਰਿਵਰਤਨ ਰੋਕਣ ਲਈ ਸੰਸਦ ਵੱਲੋਂ ਕਾਨੂੰਨ ਬਣਾਉਣਾ ਚਾਹੀਦਾ ਹੈ। ਔਰ ਯਾਦ ਰਹੇ ਪੰਜਾਬ ਵਿੱਚ ਈਸਾਈ ਪੈਸਟਰਾਂ ਵੱਲੋਂ ਬਿਮਾਰੀ ਦੂਰ ਕਰਨਾ ਯਾਨੀ ਕਿ ਹੀਲਿੰਗ ਦੇ ਨਾਂ ਥੱਲੇ ਲੋਕਾਂ ਨੂੰ ਉੱਲੂ ਬਣਾ ਕੇ ਵੱਡੇ ਪੈਮਾਨੇ ਤੇ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ। ਅਫਸੋਸ ਅਕਾਲੀ ਲੀਡਰ ਅਤੇ ਸ਼੍ਰੋਮਣੀ ਕਮੇਟੀ ਇੱਕ ਦੂਸਰੇ ਦੀਆਂ ਪੱਗਾਂ ਉਛਾਲਣ ਅਤੇ ਅਕਾਲ ਤਖਤ ਦੀ ਤੋਹੀਨ ਕਰਨ ਤੇ ਲੱਗੇ ਹੋਏ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪਾਸੇ ਤਾਂ ਜਿੱਥੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਲਾਉਣ ਉਹਨੂੰ ਲੈ ਕੇ ਸਾਰਾ ਪੰਥ ਜਿਹੜਾ ਹੈ ਉਹ ਲੀਰੋ ਲੀਰ ਹੋਣ ਵਾਲਾ ਜਿਹੜਾ ਪਹਿਲਾਂ ਹੀ ਪਾਰਟ ਸੀ ਸਿਆਸੀ ਤੌਰ ਤੇ, ਬਿਲਕੁਲ ਹੁਣ ਤਾਂ ਉਹਦੀਆਂ ਲੀਰਾਂ ਦੀਆਂ ਵੀ ਅੱਗੋਂ ਲੀਰਾਂ ਕਰਨ ਤੱਕ ਪਹੁੰਚਿਆ ਪਾਰਟ ਹੈ ਜੀ। ਬਣਾਤਾ ਉਹਨੂੰ ਕੁਲਦੀਪ ਸਿੰਘ ਗੜਗੱਜ ਨੂੰ। ਉਹਨੇ ਜਿਹੜੀ ਹੈ ਉੱਥੇ ਦਸਤਾਰਬੰਦੀ ਹੋਣੀ ਸੀ ਕੇਸਗੜ੍ਹ ਸਾਹਿਬ ਦੁਪਹਿਰੇ ਜਾਂ ਉਹਨਾਂ ਦਾ ਟਾਈਮ ਦਿੱਤਾ ਸੀ। ਉਹ ਸਵੇਰੇ ਉਹਨਾਂ ਨੇ ਅੰਗ ਜਥੇਬੰਦੀਆਂ ਨੇ ਕਹਿ ਤਾ ਅਸੀਂ ਨਹੀਂ ਹੋਣ ਦੇਣਾ, ਬਾਕੀਆਂ ਨੇ ਵੀ ਕਿਹਾ ਸਾਨੂੰ ਮਨਜ਼ੂਰ ਨਹੀਂ, ਕਿਉਂਕਿ ਵਾਕਿਆ ਇੱਕ ਵੱਡਾ ਤਬਕਾ ਈਵਨ ਵਿਦਨ ਅਕਾਲੀਆਂ ਦੇ ਵੀ ਸਣੇ ਬਿਕਰਮਜੀਤ ਮਜੀਠੀਆ ਉਹਨਾਂ ਦੇ ਚੀਫ ਸੈਕਟਰੀ ਉਹ ਬਿਆਨਬਾਜ਼ੀਆਂ ਚੱਲ ਹੀ ਰਹੀਆਂ ਸੀ। ਤੇ ਉਹ ਜਥੇਦਾਰ ਗੜਗੱਜ ਸਵੇਰੇ 3:30 ਵਜੇ ਹੀ ਉੱਥੇ ਪਹੁੰਚ ਕੇ ਉਹਨੇ ਦਸਤਾਰ ਜਿਹੜੇ ਉੱਥੋਂ ਦੇ ਮੁਲਾਜ਼ਮ ਨੇ ਸ਼੍ਰੋਮਣੀ ਕਮੇਟੀ ਦੇ ਜਾਂ ਉਹਨਾਂ ਤੋਂ ਲੈ ਲਈ। ਉਹਨੇ ਕਿਹਾ ਜੀ ਹੋ ਗਈ। ਸੋ ਉਹ ਇਸ ਕੰਮ ਤੇ ਲੱਗੇ ਹੋਏ ਨੇ ਵੀ ਕੀ ਮਰਿਆਦਾ ਭੰਗ ਹੋਈ ਤੇ ਕਿਹੜੀ ਨਹੀਂ ਹੋਈ। ਲੇਕਿਨ ਜਿਹੜੀ ਜਦੋਂ ਤੁਸੀਂ ਵੱਡੀ ਪਿਕਚਰ ਦੇਖਦੇ ਹੋ ਵੀ ਇਹ ਜਿਹੜੀ ਏਜੰਸੀਆਂ ਦੀ, ਔਰ ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਜਿੰਨੀਆਂ ਫੈਕਸ਼ਨਸ ਇਸ ਵੇਲੇ ਅਕਾਲੀਆਂ ਦੀਆਂ ਵੀ ਟੁੱਟੀਆਂ, ਕੋਈ ਫੌਰ ਹੈ, ਕੋਈ ਹਰਪ੍ਰੀਤ ਸਿੰਘ ਦੇ ਨਾਲ ਹੈ, ਕੋਈ ਰਘਬੀਰ ਸਿੰਘ ਦੇ ਨਾਲ ਹੈ, ਕੋਈ ਵਿਰੁੱਧ ਹੈ, ਕੋਈ ਸੁਖਬੀਰ ਬਾਦਲ ਹੈ, ਕੋਈ ਮਜੀਠੀਆ ਹੈ, ਇਹ ਹਰ ਕੋਈ ਹੀ ਏਜੰਸੀਆਂ ਦੇ ਕਿਤੇ ਨਾ ਕਿਤੇ ਰੋਲ ਨੂੰ ਹੀ ਨਿਭਾ ਰਿਹਾ। ਕੋਈ ਨੋਇੰਗਲੀ, ਕੋਈ ਅਨਨੋਇੰਗਲੀ। ਕਿਸੇ ਦਾ ਅਗਲਾ ਇੱਕ ਅੱਧਾ ਬੰਦਾ ਹੈ ਕਿਸੇ ਦੇ ਪਿੱਛੇ ਕੋਈ ਖੜਾ ਹੈ ਤੇ ਅਗਲੇ ਨੂੰ ਇਹ ਨਹੀਂ ਪਤਾ ਵੀ ਉਹਨੂੰ ਕੌਣ ਚਲਾ ਰਿਹਾ। ਔਰ ਉਹਨਾਂ ਹਾਲਾਤਾਂ 'ਚ ਜਦੋਂ ਕਿ ਸਾਡੇ ਸਾਹਮਣੇ ਹੈ ਵੀ ਜਿਹੜਾ ਸਾਡਾ ਇਲੈਕਟਿਡ MP ਪੰਜਾਬ 'ਚੋਂ ਜਿੱਤ ਕੇ ਖਡੂਰ ਸਾਹਿਬ ਤੋਂ ਜਾਂਦਾ ਹੈ ਉਹਨੂੰ ਇੱਕ ਤੋਂ ਬਾਅਦ ਇੱਕ NSA ਵਧਾ ਕੇ ਕ੍ਰਿਮੀਨਲ ਚਾਰਜ, ਦੂਸਰੇ ਪਾਸੇ ਪੰਜਾਬ 'ਚ ਜਿਹੜੇ ਕਿਸਾਨ ਸਾਲ ਤੋਂ ਜ਼ਿਆਦਾ 100 ਦਿਨ ਤੋਂ ਜ਼ਿਆਦਾ ਡੱਲੇਵਾਲ ਨੂੰ ਹੋ ਗਿਆ, ਉਹ ਸੱਦ ਕੇ ਭਗਵੰਤ ਮਾਨ ਉਹਨਾਂ ਦੀ ਬੇਇੱਜ਼ਤੀ ਕਰਦਾ ਹੈ, ਵਿੱਚੋਂ ਨਿਕਲ ਜਾਂਦਾ ਹੈ, ਚਲੇ ਜਾਂਦਾ ਹੈ। ਮੁਕਾਬਲਿਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਆਲਰੇਡੀ ਗੈਂਗਸਟਰ ਕਹਿ ਕੇ ਔਰ ਕ੍ਰਸ਼ ਕਰ ਦਿਆਂਗੇ। ਔਰ ਦੂਸਰਾ ਅਮਰੀਕਾ ਦੇ ਨਾਲ ਜੋ ਡੀਲ ਚੱਲ ਰਹੀ ਹੈ ਇਸ ਵੇਲੇ, ਟ੍ਰੇਡ ਡੀਲ ਦੇ ਹਵਾਲੇ ਇੰਡੀਆ
ਕਰ ਰਿਹਾ, ਉਹਦੇ 'ਚ ਅਮਰੀਕਾ ਦੀ ਸਭ ਤੋਂ ਵੱਡੀ ਮੰਗ ਹੈ ਕਿ ਭਾਈ ਐਗਰੀਕਲਚਰ ਔਰ ਡੇਅਰੀ ਪ੍ਰੋਡਕਟ ਲਈ ਮਾਰਕੀਟ ਖੋਲ੍ਹੋ। ਤੁਹਾਡਾ ਸਾਰਾ ਪੰਜਾਬ ਦੀ ਕਿਸਾਨੀ, ਪੰਜਾਬ ਦੀ ਤਾਂ ਸਾਰੀ ਇਕਨੋਮੀ ਉਹਦੇ 'ਤੇ ਖੜੀ ਹੈ, ਉਹ ਕਿਵੇਂ ਪ੍ਰਭਾਵਿਤ ਕਰੇਗੀ ਸਾਰੀ ਚੀਜ਼ ਨੂੰ। ਔਰ ਵੱਡੇ ਪੈਮਾਨੇ 'ਤੇ ਬਾਰਡਰ ਏਰੀਆਜ਼ 'ਚੋਂ ਨਿਕਲ ਕੇ ਹੁਣ ਅੱਜ ਤੁਸੀਂ ਪੰਜਾਬ ਦੇ ਲੈਂਡਸਕੇਪ 'ਚ ਦੇਖੋ, ਜਿੱਥੇ ਵੱਡੇ ਵੱਡੇ ਸੌਦਾ ਸਾਧ ਇੱਕ ਸਟੇਜ ਦੇ ਉੱਤੇ ਕਿਵੇਂ ਮਾਲਵੇ ਦੇ ਵਿੱਚ ਉਹਨੂੰ ਖੜਾ ਕੀਤਾ ਸੀ। ਅੱਜ ਜਿਹੜੇ ਪੈਸਟਰਾਂ ਦੇ ਨਾਂ ਥੱਲੇ ਜਾਲੀ ਜਿਹੜੇ ਕ੍ਰਿਮੀਨਲ ਕਿਸਮ ਦੇ, ਜੇ ਉਹਨਾਂ 'ਚੋਂ ਇੱਕ ਬਲਜਿੰਦਰ ਪਾਸਟਰ ਜਿਹੜਾ ਹਰਿਆਣਵੀ ਜਾਟ ਮਰਡਰ ਦੇ ਕੇਸ 'ਚ ਜੇਲ੍ਹ 'ਚੋਂ ਜ਼ਮਾਨਤ ਤੇ ਹੈ, ਫਿਰ ਆਲਰੇਡੀ ਉਹਦੇ ਤੇ ਜਿਹੜਾ ਉਹ ਜਬਰ ਜਨਾਹ ਦਾ ਕੇਸ ਹੈ। ਔਰ ਹੁਣ 4-5 ਦਿਨ ਪਹਿਲਾਂ ਹੀ ਇੱਕ ਬੀਬੀ ਨੇ ਵੀਡੀਓ ਤੇ ਆ ਕੇ ਵਿਚਾਰੀ ਸਟੂਡੈਂਟ ਜਿਹੜੀ ਵਿਆਹੀ, ਉਹਨੇ ਪੂਰੀ ਕਹਾਣੀ ਮੀਡੀਆ ਭਰ 'ਚ ਸੁਣਾਈ ਹੈ ਕਿ ਵੀ ਮੇਰੇ ਨਾਲ ਕੀ ਹੋਇਆ, ਉੱਥੇ ਬੀਬੀਆਂ ਨਾਲ ਹੁੰਦਾ ਕੀ ਹੈ, ਮੇਰਾ ਵਿਆਹ ਵੀ ਹੋ ਗਿਆ, ਮੈਨੂੰ ਕਿਵੇਂ ਪਾਸਟਰ ਨੇ ਮੈਨੂੰ ਕਿਵੇਂ ਮੈਸੇਜ ਕਰਦਾ ਸੀ, ਮੇਰੇ ਨਾਲ ਕੀ ਛੇੜਖਾਨੀਆਂ ਕਰਦਾ ਰਿਹਾ। ਔਰ ਜਦੋਂ ਇੰਨਾ ਬਲਾਸਟ ਹੋਇਆ ਤੇ ਉਹ ਕਪੂਰਥਲੇ ਦੀ ਕਿ ਕਿੱਥੋਂ ਜਿਹੜਾ ਵੀ ਉਹਨਾਂ ਦਾ ਪਿੰਡ ਹੈ, ਉਹਨਾਂ ਨੇ FIR ਰਜਿਸਟਰ ਕੀਤੀ ਹੈ ਉਹਦੇ ਬਲਜਿੰਦਰ ਦੇ ਖਿਲਾਫ। ਔਰ ਹੁਣ ਉਹਨਾਂ ਨੇ ਜਿਹੜਾ ਉਹ ਕਾਲ ਦਿੱਤੀ ਹੈ ਉਹਨਾਂ ਦੇ ਕਿ ਉਹਨਾਂ ਨੂੰ ਹੁਣ ਇੰਨਾ ਕੁ ਭਰੋਸਾ ਹੈ ਵੀ ਸਾਡੀ ਇੰਨੀ ਕੁ ਗਿਣਤੀ ਪੰਜਾਬ 'ਚ ਹੋ ਗਈ ਵੀ ਅਸੀਂ ਸਾਰਾ ਪੰਜਾਬ ਬੰਦ ਕਰ ਸਕਦੇ। ਔਰ ਪੰਜਾਬ ਬੰਦ ਦੀ ਕਾਲ ਦਿੱਤੀ ਹੈ ਮਾਰਚ 26 ਨੂੰ ਬਜਿੰਦਰ ਪਾਸ ਦੀ ਅਰੈਸਟ ਨੂੰ ਪੋਸਟਪੋਨ ਕਰਨ ਦੇ ਲਈ, ਜਾਂ ਦੂਸਰਾ ਕਿ ਜੀ ਇਹ ਫੇਅਰ ਨਹੀਂ ਹੋ ਰਿਹਾ। ਸੋ ਮਤਲਬ ਇਹ ਹੈ ਕਿ ਕਿਸੇ ਨੂੰ ਕੋਈ ਫਿਕਰ ਨਹੀਂ ਹੈ। ਸ਼੍ਰੋਮਣੀ ਕਮੇਟੀ ਇੱਕ ਦੂਜੇ ਦੇ ਪੱਗੋਂ ਹੱਥੀ ਹੋਏ ਨੇ, ਜੁੰਡੀ ਹੋਏ ਨੇ। ਔਰ ਹਾਲਾਂ ਮੈਂ ਨਹੀਂ ਜਾਣਦਾ ਵਿਕਰਮਜੀਤ ਸਾਹਨੀ ਕੌਣ ਹੈ, ਮੈਨੂੰ ਇਹ ਪਤਾ ਹੈ ਕਿ ਵੀ ਸ਼ਾਇਦ ਇਹ ਪੰਜਾਬੀ ਕਾਨਫਰੰਸ ਦੇ ਨਾਂ ਥੱਲੇ ਜਿਹੜੀ ਉਹਨੇ ਰਾਜ ਸਭਾ ਦੀ ਸੀਟ ਵੀ ਜਿੱਤੀ ਹੈ, ਆਮ ਆਦਮੀ ਪਾਰਟੀ ਵੱਲੋਂ ਹੀ ਰਾਜ ਸਭਾ ਲਈ ਨੋਮੀਨੇਟ ਪੈਸੇ ਦੇ ਕੇ ਹੀ ਲਈ ਹੈ, ਸਾਰੀਆਂ ਵੇਚੀਆਂ ਨੇ ਅਰਵਿੰਦ ਕੇਜਰੀਵਾਲ ਨੇ। ਪਰ ਮੈਨੂੰ ਇਹ ਲੱਗਾ ਵੀ ਘੱਟੋ ਘੱਟ ਇੱਕ ਪਾਸੇ ਤਾਂ ਪੰਜਾਬ ਦੇ ਵਿੱਚ ਕੋਈ ਆਵਾਜ਼ ਚੁੱਕਣ ਨੂੰ ਤਿਆਰ ਨਹੀਂ। ਅੰਮ੍ਰਿਤਪਾਲ ਸਿੰਘ ਨੇ ਇਹਨਾਂ ਪੈਸਟਰਾਂ ਨੂੰ ਚੈਲੰਜ ਕਰਨਾ ਸ਼ੁਰੂ ਕੀਤਾ ਸੀ। ਔਰ ਗੱਲ ਈਵਨ ਜਿਹੜੀ ਕ੍ਰਿਸਚੀਅਨਿਟੀ ਹੈ, ਜਿਵੇਂ ਅਸੀਂ ਅੱਗੇ ਵੀ ਜ਼ਿਕਰ ਕੀਤਾ ਸੀ, ਜਿਹੜੀ ਆਰਗੇਨਾਈਜ਼ਡ ਚਰਚ ਹੈ ਕੈਥੋਲਿਕ ਨੇ, ਉਹਨਾਂ ਦਾ ਇਹ ਹਿੱਸਾ ਨਹੀਂ ਨੇ, ਸਾਰੇ ਫਰੋਡੀ ਹੈ। ਜਿਵੇਂ ਬਾਬਾ ਕਲਚਰ ਉਹ ਸੌਦਾ ਸਾਧ ਦੇ ਥੱਲੇ ਹੋਏ ਜਾਂ ਰਾਧਾ ਸਵਾਮੀਆਂ ਦੇ ਥੱਲੇ ਦੂਜੇ ਖੜਾ ਹੋਇਆ, ਇਹ ਇੰਡੀਪੈਂਡੈਂਟ ਨੇ। ਕੋਈ ਚਰਚ ਮੇਨ ਦੇ ਨਾਲ ਇਹਨਾਂ ਦੀ ਫਾਈਨੈਂਸਿੰਗ ਪਤਾ ਨਹੀਂ ਕੌਣ ਕਰਦਾ ਹੈ, ਪਰ ਇਹ ਫਰੋਡੀ ਹੈ। ਔਰ ਜਿਹੜਾ ਸਭ ਤੋਂ ਵੱਡਾ ਇਹ ਸਹਾਰਾ ਲੈ ਰਹੇ ਨੇ, ਔਰ ਜਿਹੜੇ ਖਾਸ ਤੌਰ ਤੇ ਪੇਂਡੂ ਸਿੱਖਾਂ ਦੇ ਵਿੱਚ ਇਹਨਾਂ ਨੇ, ਭਾਵੇਂ ਉਹ ਦਲਿਤ ਵਰਗ ਹੈ ਜਾਂ ਹੁਣ ਤਾਂ ਗੈਰ ਦਲਿਤ ਵੀ ਵੱਡੀ ਗਿਣਤੀ ਦੇ ਵਿੱਚ ਜ਼ਿਮੀਂਦਾਰਾਂ 'ਚ ਵੀ ਇਹਨਾਂ ਨੇ, ਉਹ ਹੈ ਹੀਲਿੰਗ ਦੇ ਨਾਂ ਥੱਲੇ ਕਿ ਜੀ ਬਿਮਾਰੀ, ਕਿਸੇ ਦੇ ਗੋਡੇ ਦੁਖਦੇ ਨੇ, ਕਿਸੇ ਦੇ ਦੂਜਾ, ਉਹ ਪੂਰੇ ਹਾਲ ਭਰੇ ਹੁੰਦੇ ਨੇ। ਉਹ ਡਰਾਮੇ ਜੇ ਸਿਰਜੇ ਮਾਰਦੀਆਂ ਜਨਾਨੀਆਂ ਹੁੰਦੀਆਂ ਨੇ, ਉਹ ਫਿਰ ਹੱਥ ਲਾਉਂਦਾ, ਫਿਰ ਉਹ ਠੀਕ ਹੋ ਜਾਂਦਾ। ਔਰ ਫਿਰ ਇਸ ਕਿਸਮ ਦਾ ਹੁਣ ਉਹਨਾਂ ਦਾ ਪੋਪ ਜਿਹੜਾ 4 ਹਫ਼ਤੇ ਹੋ ਗਏ ਨੇ ਹਸਪੀਟਲ 'ਚ, ਕਦੇ ਨਮੂਨੀਆ ਹੋ ਗਿਆ, ਕਦੇ ਕੱਢ ਲਿਆ ਸਿਰ ਉਹਦੇ ਫਲੂਡ ਉਹਦੇ 'ਚੋਂ, ਕਦੇ ਪਾਤਾ ਮਰ ਗਿਆ। ਇਹ ਉਹਦੀ ਯੂਲੋਜੀ ਲਿਖ ਕੇ ਬੈਠੇ ਹੋਏ ਸੀ, ਹੁਣ ਉਹ ਰਿਕਵਰ ਹੋਣਾ ਸ਼ੁਰੂ ਹੋਇਆ। ਸੋ ਮਤਲਬ ਖੁਦ ਜਿਹੜੇ ਇਸ ਲੈਵਲ ਦੇ ਉੱਤੇ ਜਾ ਕੇ, ਇਹ ਠੀਕ ਹੈ ਫੇਥ ਆਪਣੇ ਆਪ 'ਚ ਇੱਕ ਡਿਫਰੈਂਟ ਪਾਰਟ, ਪਰ ਇਹ ਜਿਹੜੀ ਕਨਵਰਸ਼ਨ ਕਰ ਰਹੇ ਨੇ ਹੁਣ ਜਿਹੜਾ ਪਾਰਟ ਹੈ, ਇਹ ਉਸ ਸੁਪਰਸਟੀਸ਼ਨ ਫਰਾਡ ਹੈ ਸਾਰਾ। ਔਰ ਇਹ ਸਾਰੇ ਜਦੋਂ ਇਹਨਾਂ ਦੇ ਜੋ ਕੁਝ ਡੇਰਿਆਂ ਜਾਂ ਦੂਜੇ, ਪਰ ਕਿਉਂਕਿ ਏਜੰਸੀਆਂ ਦੀ ਖੇਡ ਹੈ, ਏਜੰਸੀਆਂ ਨਹੀਂ ਕਿਤੇ ਨਾ ਕਿਤੇ ਇਹ ਸਾਰੀ, ਔਰ ਐਡਮਿਨਿਸਟ੍ਰੇਸ਼ਨ ਨਾਲ ਰਲ ਕੇ ਮੋਟਾ ਉਹਦਾ, ਔਰ ਉਹ ਜਿਹੜੀ ਬੱਚੀ ਨੇ ਇਨਕਸ਼ਾਫ ਕੀਤਾ ਮੀਡੀਆ ਦੇ ਸਾਹਮਣੇ ਆ ਕੇ ਇਸ ਬਲਜਿੰਦਰ ਬਾਰੇ, ਉਹਨੇ ਕਿਹਾ ਵੀ ਤੂੰ ਜੋ ਮਰਜ਼ੀ ਕਰ ਲੈ, ਐਡਮਿਨਿਸਟ੍ਰੇਸ਼ਨ ਤਾਂ ਮੇਰੀ ਮੁੱਠੀ 'ਚ ਹੈ, ਕੇਸ ਕਿਹਨੇ ਕਰਨਾ ਹੈ ਤੇ ਗਵਾਹ ਕਿਹਨੇ ਦੇਣੀ ਹੈ। ਤਾਂ ਉਹਨੇ ਕਿਹਾ ਜੀ ਬਾਕੀ ਤਾਂ ਮਤਲਬ ਕਹਿੰਦੇ ਵੀ ਮੈਨੂੰ ਤਾਂ ਡਰਾਉਂਦਾ ਰਿਹਾ ਵੀ ਮੈਂ ਤੇਰੇ ਮਾਪਿਓ ਨੂੰ ਮਾਰ ਦਿਆਂਗਾ, ਸਾਡੇ ਮਗਰ ਮੈਂ ਕਾਲਜ ਵੀ ਜਾਂਦੀ ਸੀ ਗੱਡੀਆਂ 16 ਸਾਲ ਦੀ ਬੱਚੀ, ਜਦੋਂ ਮਾਪਿਓ ਲਿਜਾ ਕੇ ਪਤਾ ਨਹੀਂ ਕਿਸ ਕਿਸਮ ਦਾ ਬੇਵਕੂਫਾਂ ਦੇ ਟੱਬਰ ਨੇ ਇਹ ਜਾ ਕੇ ਆਪਣੀਆਂ ਜਵਾਨ ਬੱਚੀਆਂ ਇਹਨਾਂ ਦੇ ਹਵਾਲੇ ਕਰਦੇ ਨੇ। ਪਰ ਮੈਨੂੰ ਇਹ ਚੰਗਾ ਲੱਗਾ ਇਹਦਾ ਮਿਸਟਰ ਵਿਕਰਮਜੀਤ ਸਾਹਨੀ ਦਾ, ਉਹਨੇ ਰਾਜ ਸਭਾ ਦਾ ਮੈਂਬਰ ਹੈ, ਉਹਦੇ 'ਚ ਉਹਨੇ ਇਹ ਕਿਹਾ ਕਿ ਭਾਈ ਇੱਕ ਬਿੱਲ ਲਿਆਓ, ਇਹ ਜਿਹੜੀ ਸੁਪਰਸਟੀਸ਼ੀਅਸ ਐਕਟੀਵਿਟੀਜ਼ ਨੇ ਲੀਡਿੰਗ ਟੂ ਕਨਵਰਜਨਸ। ਹੁਣ ਕਨਵਰਸ਼ਨ ਦੇ ਅਗੇਂਸਟ ਦਾ ਲਾਅ ਨੇ ਕਿ ਕੌਣ ਜ਼ਬਰਦਸਤੀ ਕਿਸੇ ਨੂੰ ਕਨਵਰਟ ਨਹੀਂ ਕਰ ਸਕਦਾ, ਉਹ ਤਾਂ ਹਿੰਦੂ ਤਵੀਆਂ ਨੇ ਖੁਦ ਹੀ ਆਪਣੇ ਬਣਾਏ ਨੇ। ਲੇਕਿਨ ਇਹ ਜਿਹੜਾ ਲਾਅ ਹੈ ਕਿ ਸੁਪਰਸਟੀਸ਼, ਤੁਸੀਂ ਉਹ ਹੀਲਿੰਗ ਦੇ ਨਾਂ ਥੱਲੇ, ਕੋਈ ਹੋਰ ਦੇ ਨਾਂ ਥੱਲੇ, ਉਹਨਾਂ ਨੇ ਕਿਹਾ ਕਿ 0 ਆਵਰ ਸਾਨੀ ਨੇ ਇਹ ਕਿਹਾ ਕਿ ਵੀ ਮਿਲੀਅਨਸ ਆਫ ਪੀਪਲ ਜਿਹੜੇ ਨੇ ਉਹ ਇਹ ਫਰੈਡੂਲੈਂਟ ਪ੍ਰੈਕਟਿਸਿਸ ਜਿਹੜੀਆਂ ਨੇ ਸੋ ਕਾਲਡ ਮਿਰੈਕਲਸ ਦੇ ਨਾਂ ਥੱਲੇ ਇਹਨਾਂ ਨੂੰ ਇਸਤੇਮਾਲ ਕਰ ਰਹੇ ਨੇ ਕਨਵਰਟ ਕਰਨ ਦੇ ਲਈ। ਔਰ ਆਲਰੇਡੀ ਮਹਾਰਾਸ਼ਟਰ ਗਵਰਨਮੈਂਟ ਨੇ ਇਸ ਦੇ ਉੱਤੇ ਲੈਜਿਸਲੇਸ਼ਨ ਬਲੈਕ ਮੈਜਿਕ ਤੇ ਸੁਪਰਸਟੀਸ਼ਨ ਨੂੰ
ਰੋਕਣ ਲਈ ਕੀਤਾ। ਉਹਨਾਂ ਨੇ ਕਿਹਾ ਕਿ ਪਾਰਲੀਮੈਂਟ ਜਿਹੜੀ ਹੈ ਇਹ ਲਾਅ ਬਣਾਏ, ਕ੍ਰਿਮੀਨਲਾਈਜ਼ ਕਰੇ ਇਹ ਸਾਰੀਆਂ ਪ੍ਰੈਕਟਿਸਿਸ ਨੂੰ ਜਿਹੜੀਆਂ ਕਿ ਇਨੋਸੈਂਟ ਲੋਕਾਂ ਨੂੰ ਇਸ ਕਿਸਮ ਦੇ ਜਿਹੜਾ ਉਹ ਸੁਪਰਸਟੀਸ਼ਨ 'ਚ ਫਸਾ ਕੇ ਕਨਵਰਟ ਕਰ ਰਹੀਆਂ। ਸੋ ਮੈਂ ਹਾਲਾਂ ਇਹ ਤਾਂ ਸਾਰੇ ਨੂੰ ਕਰਨ ਵਾਲਾ ਖੁਦ ਏਜੰਸੀਆਂ ਬਿਹਾਈਂਡ ਨੇ, ਨਹੀਂ ਤਾਂ 2 ਰੇਡ ਇਹਨਾਂ ਦੇ ਡੇਰਿਆਂ ਦੇ ਕਰਕੇ 4 ਗਵਾਹ ਤੁਸੀਂ ਖੜੇ ਕਰ ਦਿਓ, ਇਹ ਤਾਂ ਸਾਰੇ ਹੀ ਕ੍ਰਿਮੀਨਲ ਨੇ। ਲੇਕਿਨ ਜਿਹੜੀਆਂ ਹਕੂਮਤਾਂ ਸੌਦਾ ਸਾਧ ਨੂੰ ਪ੍ਰੋਟੈਕਟ ਕਰਨ 'ਚ, ਉਹਨੂੰ ਪੈਰੋਲ ਤੇ ਲਿਆਉਣ 'ਚ ਕਿਸ ਲੈਵਲ ਦੇ ਕੁਕਰਮ ਉਹ ਕਰਦਾ ਹੈ, ਤੇ ਇੱਥੇ ਈਸਾਈਅਤ ਦੇ ਨਾਂ ਥੱਲੇ ਕੁਕਰਮ ਵੀ ਹੋ ਰਹੇ ਨੇ ਤੇ ਕਨਵਰਸ਼ਨਸ ਵੀ ਹੋ ਰਹੀਆਂ। ਪਰ ਮੈਨੂੰ ਲੱਗਿਆ ਵੀ ਘੱਟੋ ਘੱਟ ਇੱਕ MP ਨੇ ਖਲੋ ਕੇ ਇਸ ਚੈਲੰਜ ਦੇ ਬਾਰੇ ਕੋਈ ਸੋਲੂਸ਼ਨ ਤਾਂ ਸੁਜੈਸਟ ਕੀਤਾ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋ ਅਨਮੋਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਹੰਗ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ, ਉਹ ਜਸਵੀਰ ਸਿੰਘ ਬਰਾਜ ਜੀ ਵੀ, ਫਿਰ ਇਸੇ ਤਰ੍ਹਾਂ ਸਿੰਘ ਗਰਚਾ ਜੀ ਵੀ, ਬਿਲਾਲ ਅਹਿਮਦ ਜੀ ਵੀ, ਇਹ ਵੀ ਕਹਿੰਦੇ ਨੇ ਕਿ ਹੈਲੋ ਡਾਕਟਰ ਸਾਹਿਬ ਐਂਡ ਸਿਸਟਰ ਨੀਲਮ ਕੌਰ ਜੀ, ਵੈਲਕਮ ਆਫਟਰ 3 ਲੌਂਗ ਡੇ। ਵਾਓ, ਸੋ ਨਾਈਸ। ਔਰ ਧਰਮ ਸਿੰਘ ਜੀ ਵੀ ਹਾਂਜੀ ਫਤਿਹ ਬੁਲਾਉਂਦੇ ਨੇ, ਔਰ ਡਾਕਟਰ ਪਰਮਜੀਤ ਸਮਰਾ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਇਸੇ ਤਰ੍ਹਾਂ M ਕੌਰ ਜੀ ਵੀ, ਫਿਰ ਇਸੇ ਤਰ੍ਹਾਂ ਇੰਦਰਜੀਤ ਸਿੰਘ ਸੰਧੂ ਜੀ ਵੀ, ਸੁਖਜੀਵਨ ਬੱਚੂ ਜੀ ਵੀ, ਮਨਦੀਪ ਕਲਸੀ ਜੀ ਵੀ, ਔਰ ਇਸੇ ਤਰ੍ਹਾਂ ਕਹਿੰਦੇ ਨੇ ਕਿ ਡਾਕਟਰ ਸਾਹਿਬ ਭੈਣ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਹੋਲੇ ਮਹੱਲੇ ਦੀ ਕਹਿੰਦੇ ਲੱਖ ਲੱਖ ਵਧਾਈ ਹੋਵੇ ਤੁਹਾਨੂੰ ਵੀ। ਬਸ ਹਾਂਜੀ, ਜਤਿੰਦਰ ਸਿੰਘ ਜੀ ਵੀ, ਔਰ ਰਣਜੀਤ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਜਸਲੀਨ ਜਿਸ ਜੀ ਵੀ, ਔਰ ਫਿਰ ਇਸੇ ਤਰ੍ਹਾਂ ਧਰਮ ਸਿੰਘ ਜੀ ਵੀ, ਸਿੰਦਰ ਕੌਰ ਜੀ ਵੀ, ਔਰ ਇਸੇ ਤਰ੍ਹਾਂ ਰਾਜਵਿੰਦਰ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ। ਕਹਿੰਦੇ ਡਾਕਟਰ ਸਾਹਿਬ, ਇਜ਼ ਇਟ ਪੋਸੀਬਲ ਦੈਟ ਇੰਡੀਆ ਪਲੇਡ ਐਨੀ ਰੋਲ ਇਨ ਕੈਬਨਿਟ ਅਪਾਇੰਟਮੈਂਟਸ ਇਨ ਦਾ US? ਰਾਜਵਿੰਦਰ ਸਿੰਘ ਜੀ, ਮੈਨੂੰ ਨਹੀਂ ਲੱਗਦਾ, ਕਿਉਂਕਿ ਟਰੰਪ ਨੇ ਜਿਹੜੇ ਲਾਇਲਿਸਟ ਰਹੇ ਉਹਦੇ ਨਾਲ ਜਦੋਂ ਟਫ ਟਾਈਮ 'ਚੋਂ ਗੁਜ਼ਰ ਰਿਹਾ ਸੀ, ਉਹਨਾਂ ਨੂੰ ਜਿਹੜਾ ਇਹ ਨਵਾਜਿਆ। ਔਰ ਇਹ ਹਮੇਸ਼ਾ ਹੀ ਜਿਹੜੇ ਇਸ ਕਿਸਮ ਦੇ ਸੁਭਾਅ ਦੇ ਹੁੰਦੇ ਨੇ, ਜਿਸ ਕਿਸਮ ਦੀ ਟਰੰਪ ਦੀ ਪਰਸਨੈਲਿਟੀ ਹੈ, ਉਹ ਪਰਵਾਹ ਨਹੀਂ ਕਰਦੇ। ਹਾਲਾਂ ਨਾ ਹੀ ਜਿਹੜੀ ਹੈ ਉਹ ਤੁਲਸੀ ਗੈਬਰਡ, ਉਹਦਾ ਕੋਈ ਐਕਸਪੀਰੀਅੰਸ ਸੀ ਕਿ ਉਹਨੂੰ 18 ਏਜੰਸੀ ਜਿਹਦਾ $70 ਬਿਲੀਅਨ ਬਜਟ ਹੈ ਉਹਦੀ ਨੈਸ਼ਨਲ ਡਾਇਰੈਕਟਰ ਲਾਇਆ, ਔਰ ਇਸੇ ਤਰ੍ਹਾਂ ਆਕਾਸ਼ ਪਟੇਲ ਵੀ, ਇਹਦਾ ਕੋਈ ਨਹੀਂ ਸੀ, ਸਿਰਫ ਇਹ ਲਾਇਲਿਸਟ ਨੇ। ਔਰ ਮੈਨੂੰ ਨਹੀਂ ਲੱਗਦਾ ਵੀ ਇੰਡੀਅਨ ਗਵਰਨਮੈਂਟ ਦਾ ਇਹਦੇ, ਹਾਲਾਂ ਇਹ ਠੀਕ ਹੈ ਵੀ ਦੋਨਾਂ ਦਾ ਹੋਣਾ ਇਹ ਟੂ ਦਾ ਐਡਵਾਂਟੇਜ ਆਫ ਇੰਡੀਆ ਹੈ, ਕਿਉਂਕਿ ਅਲਟੀਮੇਟਲੀ ਇਹ ਦੋਨੋਂ ਹੀ ਹਿੰਦੂਤਵਾ ਐਲੀਮੈਂਟ ਇਹਨਾਂ ਦੇ ਅੰਦਰ ਜਿਹੜਾ DNA 'ਚ ਹੈਗਾ। ਲੇਕਿਨ ਮੈਨੂੰ ਨਹੀਂ ਲੱਗਦਾ ਕਿ ਕੋਈ ਵਿਜ਼ੀਬਲ ਰੋਲ ਇੰਡੀਆ ਨੇ ਪਲੇ ਕੀਤਾ। ਔਰ ਬਿਲਾਲ ਅਹਿਮਦ ਜੀ ਸਾਨੂੰ ਕਹਿੰਦੇ ਕਿ ਤੁਹਾਡੇ ਪ੍ਰੋਗਰਾਮ ਦਾ ਟਾਈਮ ਚੇਂਜ ਹੋ ਗਿਆ। ਟਾਈਮ ਚੇਂਜ ਨਹੀਂ ਹੋਇਆ, 1 ਘੰਟਾ ਘੜੀ ਅੱਗੇ ਚਲੀ ਗਈ, ਟਾਈਮ ਅੱਗੇ ਚਲਾ ਗਿਆ। ਅਮਰੀਕਾ ਦੇ ਵਿੱਚ ਬਿਲਾਲ ਸਾਹਿਬ ਜਿਹੜੀ ਸਨਲਾਈਟ ਦਾ ਮੈਕਸਿਮਮ ਯੂਜ਼ ਕਰਨ ਲਈ ਸੰਡੇ ਸਵੇਰ ਦੇ 2 ਵਜੇ ਨੂੰ ਇਹਨਾਂ ਨੇ ਘੜੀ 1 ਘੰਟਾ ਅੱਗੇ ਘੁਮਾ ਕੇ 3 ਵਜੇ ਕਰਤੀ। ਸੋ ਅੱਗੇ ਸਾਡੇ ਤੇ ਤੁਹਾਡੇ ਟਾਈਮ ਦਾ 1.5 ਘੰਟੇ ਦਾ ਫਰਕ ਸੀ, ਹੁਣ 2.5 ਘੰਟੇ ਦਾ ਅੱਗੇ ਚਲੇ ਗਈ ਨਾ। ਹਾਂਜੀ। ਸੋ ਇਸੇ ਤਰ੍ਹਾਂ ਰਾਜਨਪ੍ਰੀਤ ਸਿੰਘ ਜੀ ਵੀ ਔਰ ਮੁਹੰਮਦ ਯਾਕੂਬ ਜੀ ਵੀ ਫਤਿਹ ਬੁਲਾ ਕੇ ਕਹਿੰਦੇ ਨੇ ਕਿ ਮੈਂ ਗਰੋਸਰੀ ਲੈਣ ਗਿਆ ਸੀ, ਮੈਂ ਹੁਣੇ ਆਇਆ। ਔਰ ਫਿਰ ਇਸ ਤਰ੍ਹਾਂ ਯਾਕੂਬ ਸਾਹਿਬ ਗਰੋਸਰੀ ਲੈਣ ਗਏ ਸੀ, ਸਮੋਸੇ ਲੈਣ ਗਏ ਸੀ, ਰੋਜ਼ੇ ਖੋਲਣੇ। ਸਮੋਸੇ ਨਾ ਜ਼ਿਆਦਾ ਖਾਓ, ਨਹੀਂ ਤਾਂ ਜਦੋਂ ਤੱਕ ਰੋਜ਼ੇ ਮੁੱਕਣੇ ਨੇ ਭਾਰ ਵਧਿਆ ਹੋਣਾ ਤੁਹਾਡਾ। ਔਰ ਬਿਲਾਲ ਅਹਿਮਦ ਜੀ ਮੇਰੇ ਖਿਆਲ ਕੁਐਸਚਨ ਸਾਨੂੰ ਪੁੱਛ ਰਹੇ, ਡਾਕਟਰ ਸਾਹਿਬ ਅੱਜ ਕੱਲ इंडिया में औरंगजेब की रूह आई हुई है, बीजेपी वालों को पता नहीं किए चपरन भी मार ਰਹੇ हैं। ਹਾਂਜੀ, ਹੋਲੀ ਦੇ ਨਾਂ ਥੱਲੇ ਕਈ ਕੁਛ ਹੀ ਚੱਲ ਰਿਹਾ ਹੈ, ਔਰ ਕਾਫੀ ਚਪੇੜਾਂ ਮੇਰੇ ਖਿਆਲ ਨਾਲ ਚਪੇੜਾਂ ਵੀ ਕਹਿੰਦੇ ਮਾਰ ਰਹੇ, ਕਾਫੀ ਜ਼ੁਲਮ ਵੀ ਹੋ ਰਹੇ ਨੇ। ਔਰ ਈਵਨ ਉਹਨਾਂ ਦੇ MP MLA ਮੁਸਲਮਾਨਾਂ ਨੂੰ ਸਲਾਹ ਦੇ ਰਹੇ ਨੇ ਕਿ ਹੋਲੀ ਦੇ ਦਿਨ ਘਰੋਂ ਨਾ ਨਿਕਲੋ, ਘਰ ਦੇ ਵਿੱਚ ਹੀ ਰਹੋ। ਔਰ ਜ਼ਬਰਦਸਤੀ ਰੰਗ ਸੁੱਟਣ ਦੀ ਲਾਈਨ ਵੀ ਥਾਂ ਥਾਂ ਹੀ ਹੈ। ਔਰ ਪੂਰਾ ਇਸ ਵੇਲੇ ਤੁਸੀਂ ਠੀਕ ਕਿਹਾ ਵੀ ਔਰੰਗਜ਼ੇਬ ਦੀ ਰੂਹ ਇਹਨਾਂ ਦੇ ਵਿੱਚ ਆਈ ਹੋਈ ਹੈ। और इसी तरह जरनैल सिंह जी भी, कुलदीप कौर जी भी, नीला बाबा जी भी और मोहम्मद याकूब जी कहते 2 दिन पहले मलेरकोटले इंडिया ऑक्यूपाइड पंजाब में सिख मुस्लिम यूनिटी पर बहुत बड़ा जलसा हुआ, लेकिन उन्होंने खालिस्तान की बात नहीं की। मताब हम वालों, पता नहीं मतलब हम वालों ने, और फिर इसी तरह खालिस्तान की बात नहीं की इन्होंने, क्या है। फिर ਕਹਿੰਦੇ ਨੇ ਕਿ ਬਲਜੀਤ ਵਰਾਜ ਜੀ ਵੀ ਫਤਿਹ ਬੁਲਾਉਂਦੇ, ਨੂਪਾ ਜੀ ਵੀ ਕਹਿੰਦੇ ਸੌਰੀ ਫॉर ਲੇਟ,
ਸੋ ਲੇਟ ਤੇ ਨਹੀਂ ਹੋਏ, ਮੇਰੇ ਖਿਆਲ ਟਾਈਮ ਸਾਡਾ ਅੱਗੇ ਜਿੱਦਾਂ ਕਿ ਚਲੇ ਗਿਆ, ਸੋ 1 ਘੰਟਾ। ਸੋ ਇਸ ਦੇ ਬਿਹਾਫ ਤੇ ਜਿੱਦਾਂ ਕਿ ਇਸ ਟਾਈਮ ਸਾਡੇ 9:22 ਹੋਏ ਨੇ ਤੇ ਪਹਿਲਾਂ ਸੀਗੇ 8:20। ਸੋ ਜਰਾ ਦੇਖ ਲਿਆ ਕਰੋ ਟਾਈਮ, ਤੁਹਾਨੂੰ ਦੱਸ ਦਿੰਦੇ ਕਿ ਸਾਡਾ ਟਾਈਮ ਚੇਂਜ ਨਹੀਂ ਹੋਇਆ, ਟਾਈਮ ਤੇ ਹੋਈ ਹੈ ਬਟ ਅਮਰੀਕਾ ਵਾਲਿਆਂ ਦਾ ਟਾਈਮ ਚੇਂਜ ਹੋ ਗਿਆ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਣੇ ਸਾਡੇ ਭਾਰਦਵਾਜ ਸਾਹਿਬ ਆਏ ਨੇ, ਉਹ ਚਾਹੁੰਦੇ ਨੇ ਵੀ ਜਾਂਦੇ ਜਾਂਦੇ ਅਸੀਂ ਇਹਨਾਂ ਨੂੰ ਵੀ ਸ਼ਰਧਾਂਜਲੀ ਦੇਈਏ ਕਿ ਵੀ ਡੋਂਟ ਯੂ ਥਿੰਕ ਇੰਡੀਆ ਹੈਜ਼ ਪਰਫਾਰਮਡ ਰਿਮਾਰਕੇਬਲੀ despite being such a diverse country and has maintained democracy। ਭਾਰਦਵਾਜ ਸਾਹਿਬ, ਹੁਣ ਜੇ ਤਾਂ ਸ਼ਰਾਰਤ ਹੀ ਕਰਨੀ ਹੈ ਤਾਂ ਸ਼ਰਾਰਤ ਦਾ ਤਾਂ ਜਵਾਬ ਸ਼ਰਾਰਤ ਹੀ ਦਿੱਤਾ ਜਾ ਸਕਦਾ। ਬਹੁਤ ਬਹੁਤ ਮੁਬਾਰਕ ਤੁਹਾਡੀ ਡੈਮੋਕ੍ਰੇਸੀ, ਇਨਸ਼ਾਅੱਲਾ ਇਵੇਂ ਹੀ ਮੋਦੀ ਦੀ ਕਮਾਂਡ ਥੱਲੇ ਤੁਸੀਂ ਵੱਧਦੇ ਫੁੱਲਦੇ ਰਹੋ। ਹੁਣ ਤੁਹਾਨੂੰ ਇਹੀ ਕਹਿ ਸਕਦੇ ਹਾਂ ਜੇ ਇਹ ਡੈਮੋਕ੍ਰੇਸੀ ਹੈ ਤੇ ਫਿਰ ਇਹ ਦੱਸ ਦਿਓ ਵੀ ਤਾਨਾਸ਼ਾਹੀ ਕਿਹਨੂੰ ਕਹਿੰਦੇ ਨੇ। ਹਾਂਜੀ, ਸੋ ਇਸ ਤੇ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲੈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV 84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।